कहने सची मुझे इन्हें कूड़ा गायब करता, मुड़ के जादू ने मुंह चो कढ़िया वन। ਯਾਰ ਇਹਦਾ ਪਿਓ ਇੱਕ ਦਿਨ ਸਵੇਰੇ ਸਵੇਰੇ ਉੱਠ ਕੇ ਐਂ ਕਰਨ ਦਿਆ, ਓਏ ਉਹ ਜਾਦੂਗਰ ਪਤਾ ਕਰਕੇ ਥੇ ਉਹ ਹੁਣ ਨਾ ਉਹ ਪਰਾਠੇ ਵਾਲਾ ਉਹਨੂੰ ਕਹਿਣ ਡਿਆ, ਤੈਨੂੰ ਕਿਹਾ ਨਹੀਂ ਓਏ ਉਂਝ ਨਹੀਂ, ਉਹ ਭਾਈ ਦੀ ਗੱਲ ਸੁਣ, ਭਾਈ ਨੇ ਕਹਿਣਾ ਉਧਰ। अस्सलाम वालेकुम जी नाज़रीन, टी टाइम में खुश आमदीद जी। वाह साडी ताड़ी भी बंद करा। सीट भी यार मेरी काफी अरसे बाद भी जाई उस्ताद जी। कोई गल नहीं, कोई तेनू केड़ा कोई रोकण पुछण गिछण वाला। क्यों की होया? तू जो मर्जी कर बैठा इत्थे भावें। उस्ताद जी मैं पहले भी इंज ही करदा सीगा ते मैं पहले भी रोकदा सी, है, मैं रुकदा सीगा ते मैं हुण रोकना छड्डता। उस्ताद जी तुसीं ज़्यादती कीती ना, रोकिया करो। तू आप करवा रहा, इन्ना रोकिया करो उस्ताद जी, तुसीं वड्डे हो। ज्यादती नहीं कोई कर सकदा जिंदा बंदा करवाउंदा नहीं। सही गल। नहीं उस्ताद जी ਇੱਥੇ ਅਕਸਰ ਇਦਾਂ ਹੁੰਦਾ ਵਾ ਕਿ ਜ਼ਿਆਦਤੀ ਕਰਵਾ ਕੇ ਤੇ ਬਾਅਦ ਚ ਕਹਿੰਦੇ ਨੇ ਜ਼ਿਆਦਤੀ ਕੀਤੀ। सर जी सही गल है, बरीकी नाल देखा जाए आप ही बंदा मजबूर करदा। ਹਾਂਜੀ कि ज़्यादती करो, ਹਾਂਜੀ, ਅਗਲਾ ਕਹਿੰਦਾ ਹੁੰਦਾ ਮੈਂ ਨਹੀਂ ਕਰਨੀ, ਕਹਿੰਦਾ ਨਹੀਂ ਕਰ। ज़्यादती, लेकिन उस्ताद जी ये ज़्यादती है। जी टी टाइम में खुश खुश आमदीद नादरीन, हाँ। कैसी तबीयत है आपकी? ठीक ठाक है नादरीन? पता नहीं, मैनू नहीं समझ आ रही की हो रहा है। कोई गेम चल रही है उस्ताद जी। साजी जिसम बहुत दर्द करन डया, बुखार है और गला खराब है, यह गेम चल रहा है। मैंने एंजाइटी है उस्ताद जी, मेरा दिल करदा मैं उच्ची उच्ची बोलना। आ भी गल सही, ਇਹਦਾ ਕੀ ਇਲਾਜ ਹੈ ਉਸਤਾਦ ਜੀ? ਇਹਦਾ ਕੋਈ ਇਲਾਜ ਨਹੀਂ, ਉੱਚੀ ਉੱਚੀ ਬੋਲੀ ਜਾ ਤੂੰ। ਤੇਰਾ ਦਿਲ ਕਰਦਾ ਤੂੰ ਬੋਲ, ਜੋ ਦਿਲ ਕਰਦਾ ਉਹ ਕਰਨਾ ਚਾਹੀਦਾ, ਉਹਦਾ ਤੂੰ ਅੱਗੇ ਹੀ ਕਰਦਾ। लेकिन उस्ताद जी मैंने ਤੁਹਾਡੇ ਤੋਂ ਡਰ ਲੱਗਦਾ। ਉਸਤਾਦ ਜੀ ਕੋਈ ਐਸਾ ਤਰੀਕਾ ਨਹੀਂ ਕਿ ਮੇਰਾ ਤੁਹਾਡਾ ਡਰ ਖਤਮ ਹੋ ਜੇ। ਹੈ ਕਿਹੜਾ ਉਸਤਾਦ ਜੀ ਉਹ ਮੈਂ ਤਰੀਕਾ? ਕਰਨ ਲੱਗਾ ਤਰੀਕਾ, ਬਸ ਹੋਰ 15-20 ਦਿਨ ਤੱਕ। ਨਹੀਂ ਉਸਤਾਦ ਜੀ ਮੈਂ ਕਹਿੰਦਾ ਅਗਲੇ ਮਹੀਨੇ ਦੇ ਵਿੱਚ ਮੈਂ ਉਹ ਤਰੀਕਾ ਕਰ ਲੈਣਾ, ਡਰ ਖਤਮ ਹੋ ਜਾਣਾ ਤੇਰਾ, ਮੈਨੂੰ, ਮੇਰਾ, ਤੈਨੂੰ, मैनू ਮੈਂ लगदा ਕਹਿੰਦਾ ਕਿ ਸਾਨੂੰ ਸਾਰਿਆਂ ਦਾ ਇੱਕ ਦੂਜੇ ਨੂੰ ਡਰ ਖਤਮ ਹੋ ਜਾਣਾ। ਅੱਛਾ ਯਾਰ, ਗੱਲ ਇਹ ਆ ਨਾਜ਼ਰੀਨ, ਉਸਤਾਦ ਜੀ ਕੀ ਕਰਨ ਲੱਗੇ ਹੋ? ਗੱਲ ਇਹ ਆ ਕਿ ਉਹ ਆ ਰਹੇ ਨੇ ਮੈਸੇਜ, ਬਹੁਤ ਆ ਰਹੇ ਨੇ ਇੰਬਲੀ ਦੇ। ਤੇ ਗੱਲ ਇਹ ਹੈ ਕਿ ਇੰਬਲੀ ਇੱਥੇ ਹੁੰਦਾ ਸੀ ਨਾ, ਇੰਬਲੀ ਦੇ ਨਾਲ ਮੈਂ ਪਿਛਲੇ ਸ਼ੋਅ 'ਚ ਵੀ ਕਿਹਾ ਕਿ ਇੰਬਲੀ ਹੁਣ ਮਾਸ਼ਾਅੱਲਾ ਕੰਮ ਕਰਨ ਲੱਗ ਪਿਆ। ਹੁਣ ਉਹਨੂੰ ਪਤਾ ਲੱਗਾ ਹੈ ਕਿ ਇਦਾਂ ਕੰਮ ਕਰਨਾ, ਇਦਾਂ ਅੱਗੇ ਅੱਗੇ ਵਧਣਾ, ਇੰਜ ਜਾ ਕੇ ਕੰਮ ਕਰਨਾ, ਇੰਜ ਕਰਨਾ, ਔਰ ਇਹ ਉਹਦਾ ਫਾਇਦਾ ਵਾ, ਉਹਦੇ ਬੱਚਿਆਂ ਲਈ ਫਾਇਦਾ ਵਾ। ਸਾਡੇ ਕੋਲ ਇੱਥੇ ਨਾਰਮਲ ਜੀ ਤਨਖਾਹ 'ਤੇ ਸੀ, 2-2:30 ਵਜੇ ਆਉਂਦਾ ਸੀ ਤੇ ਆ ਕੇ ਇੱਥੇ ਵਿਚਾਰੇ ਨੇ ਮਤਲਬ ਕੋਈ ਕੰਮ ਨਹੀਂ, ਕੋਈ ਕਾਰ ਨਹੀਂ, ਤੇ ਯੂਸੀ ਵਾਲੇ ਪ੍ਰੋਗਰਾਮ 'ਚ ਕਦੀ ਕਦੀ ਬਹਿ ਜਾਣਾ ਜਾਂ ਬਾਹਰ ਕਿਤੇ ਕਰ ਲੈਣਾ, ਯਾਨੀ ਕਹਿ ਦਿਓ ਤੇ ਠੀਕ ਆ, ਨਹੀਂ ਤੇ ਉਹ ਫਿਰਦਾ ਤੁਰਦਾ ਰਿਹਾ। ਮਤਲਬ ਇੱਥੇ ਹਰ ਚੀਜ਼ ਨੂੰ ਮੈਨੇਜ ਰੱਖਣਾ, ਕੰਮ ਕਰਨਾ, ਸਭ ਕੁਝ। ਤੇ ਹੁਣ ਦੇਖੋ ਤੁਸੀਂ ਕਿ ਉਹ ਮਾਸ਼ਾਅੱਲਾ ਮਿਹਨਤ ਕਰ ਰਿਹਾ ਹੈ, ਕੰਮ ਕਰ ਰਿਹਾ ਹੈ, ਔਰ ਹੁਣ ਉਹ ਅੱਲਾ ਉਹਨੂੰ ਬਰਕਤ ਦੇਵੇ, ਅੱਲਾ ਉਹਦੇ ਬੱਚਿਆਂ ਤੇ ਸਿਰ ਦੇ ਨੂੰ ਸਲਾਮਤ ਰੱਖੇ, ਉਹਦੇ ਹਾਲਾਤ ਬਿਹਤਰ ਕਰੇ, ਔਰ ਉਹ ਇੱਦਾਂ ਰਾਤ ਦਿਨ ਮਿਹਨਤ। ਇਹ ਹੀ ਮੈਂ ਚਾਹੁੰਦਾ ਸਾਂ ਜਿਹੜਾ ਮੈਂ ਇੱਥੇ ਨਹੀਂ ਸੀ ਕਰ ਸਕਿਆ, ਨਾ ਇਹ ਗੱਲ ਉਹਨਾਂ ਦੇ ਖਾਨੇ 'ਚ ਪਾ ਸਕਿਆ ਸਾਂ ਕਿ ਵੀ ਆਪਣੇ ਆਪ ਵੀ ਕੁਛ ਕਰ ਲਓ, ਕੋਈ ਇਦਾਂ ਕਰ ਲਓ, ਕੋਈ ਗਲਤੀ ਕੰਮ ਹੈ। ਕਈ ਵਾਰੀ ਕਿਹਾ ਸੀ ਯਾਰ ਤੁਸੀਂ ਕੈਮਰੇ ਲੈ ਜਾ ਕਰੋ, ਤੁਸੀਂ ਐਸਾ ਪ੍ਰੋਗਰਾਮ ਰਿਕਾਰਡ ਕਰ ਲਿਆਓ, ਗਲਤ ਜਿਹਾ ਜਿਹੜਾ ਆਉਂਦੇ ਆ ਮੈਂ ਡਿਲੀਟ ਕਰ ਦਿਆਂ, ਲੇਕਿਨ ਕਰਕੇ ਤੇ ਆਓ ਨਾ, ਹੈ ਨਾ। ਕਿੰਨੀ ਵਾਰੀ ਇਹ ਗੱਲ ਕਹੀ ਕਿ ਲਾਜ਼ਮੀ ਨਹੀਂ ਤੁਸੀਂ ਕਰਕੇ ਆਓ, ਨਹੀਂ ਸਹੀ ਹੁੰਦਾ ਡਿਲੀਟ ਕਰਦਾ, ਅਗਲੇ ਦਿਨ ਫਿਰ ਚਲੇ ਜਾਓ, ਤੁਹਾਨੂੰ ਇਸ ਤਰ੍ਹਾਂ ਸਾਪ ਹੀ ਜਾਚ ਆ ਜਾਏਗੀ। ਲੇਕਿਨ ਇੱਥੇ ਉਹ ਨਹੀਂ ਹੋ ਸਕਿਆ ਕੰਮ, ਤੇ ਉਹ 5 ਸਾਲ ਵੀ ਰਹਿੰਦਾ ਤੇ ਉੱਥੇ ਉਹ ਇੰਨਾ ਹੀ ਰਹਿਣਾ ਸੀ, ਮਾੜੀ ਮਾੜੀ ਤਨਖਾਹ ਵਧੀ ਜਾਣੀ ਸੀ। ਹੁਣ ਉਹਨੂੰ ਇਹ ਸਮਝ ਆਈ ਆ ਕਿ ਵੀ ਹਾਂ ਐਦਾਂ ਜੇ ਮੈਂ ਚਾਹੁੰਦਾ ਨਾ ਤੇ ਇੱਦਾਂ ਮੈਂ ਕੰਮ ਕਰ ਸਕਦਾ ਸੀ, सही। ਤੇ ਹੁਣ ਉਹ ਕਰ ਰਿਹਾ ਮਾਸ਼ਾਅੱਲਾ, ਤੇ ਉਹਨੂੰ ਕਰਨ ਦਿਓ, ਹੋਰ ਕੋਈ ਗੱਲ ਨਹੀਂ। ਇਹ ਐਵੇਂ ਨਾ ਤੁਸੀਂ ਸੋਚ ਲਿਆ ਕਰੋ ਵੀ ਇੱਥੋਂ ਚਲਾ ਗਿਆ ਤੇ ਵੀ ਜਿਹੜਾ ਇੱਥੋਂ ਚਲਾ, ਤੁਸੀਂ ਹੁਣ ਪਤਾ ਨਹੀਂ ਕਿੱਥੇ ਬੈਠੇ, ਤੁਸੀਂ ਇੱਥੇ ਹੈ ਉਹ ਤੇ ਮਤਲਬ ਸਾਡੀ ਫੈਮਿਲੀ ਉਹ ਜਿੱਥੇ ਵੀ ਬੈਠਾ ਉਹਦੇ ਨਾਲ ਗੱਲ ਹੁੰਦੀ ਸਾਰਿਆਂ ਦੀ, ਤੇ ਦੁੱਖ ਤਕਲੀਫ ਹਰ ਚੀਜ਼ ਗੱਲਬਾਤ ਹੁੰਦੀ ਹੈ। ਲੇਕਿਨ ਇੱਥੇ ਨਹੀਂ ਹੈਗਾ ਤੇ ਉਹ ਆਪਣਾ ਜਿਹੜਾ ਕੰਮ ਕਰ ਰਿਹਾ ਉਹਨੂੰ ਉੱਥੇ ਸਪੋਰਟ ਕਰੋ। सही बात। ਜ਼ਰੂਰੀ ਨਹੀਂ ਵੀ ਇੱਥੇ ਇਸ ਦਫ਼ਤਰ ਦੇ ਅੰਦਰ ਹੀ ਜਿਹੜਾ ਬੰਦਾ ਸਾਡੇ ਨਾਲ ਬੈਠਾ ਉਹ ਹੀ ਸਾਡਾ ਵਾ, ਉਹ ਜਦੋਂ ਬਾਹਰ ਚੱਲ ਜਾਂਦਾ ਤੇ ਉਹ ਸਾਡਾ ਰਹਿੰਦਾ ਨਹੀਂ, ਐਸਾ ਕੋਈ ਚੱਕਰ ਨਹੀਂ ਗਾ। ਤੇ ਨਾਜ਼ਰੀਨ ਗੱਲ ਇਹ ਕਿ ਉਸ ਤੋਂ ਬਾਅਦ ਹੁਣ ਟਾਈਮ ਲੱਗਣਾ, ਤੇ ਇਹਨਾਂ ਤੇ ਆ ਜਿਹੜੇ ਬਾਕੀ ਆ ਗਿਆ ਜਾਂ ਨੋਨੀ ਆ ਗਿਆ, ਇਹਨਾਂ ਨੂੰ ਥੋੜਾ ਜਿਹਾ ਸਮੂਥ ਕਰਦੇ ਆ, ਇਹਨਾਂ ਨੂੰ ਸਮਝਾਉਂਦੇ ਆ, 1-2 ਮਹੀਨੇ ਲੱਗਣੇ ਨੇ, ਠੀਕ ਹੈ ਨਾ। ਤੇ ਨਾਜ਼ਰੀਨ ਮੁਬਾਰਕ ਹੋਵੇ ਤੁਹਾਨੂੰ, ਇਲੈਕਸ਼ਨ ਬੜੇ ਖੈਰ ਕਰੀਏ ਦੇ ਨਾਲ ਹੋ ਗਏ ਨੇ। ਆਹੋ ਉਸਤਾਦ ਜੀ ਮੇਰਾ ਚਾਚੂ ਹਾਰ ਗਏ। ਉਹ ਤਾਂ ਜ਼ਿੰਦਗੀ ਦੇ ਬਾਜ਼ ਵੀ ਹਾਰ ਗਿਆ ਸੀ ਪਿਛਲੇ ਹਫ਼ਤੇ। ਨਹੀਂ ਉਹ ਹਾਰ ਗਿਆ ਚਾਚੂ। ਸਾਈ ਪਹਿਲੇ ਜਿੱਤਣ ਡਿਆ ਸੀ,
ਰਾਤ ਤੱਕ ਜਿੱਤ ਰਿਹਾ ਸੀਗਾ, ਫਿਰ ਹਾਰ ਗਿਆ। ਉਸਤਾਦ ਜੀ ਉਹਦੇ ਮੁਕਾਬਲੇ 'ਚ ਵੀ ਕੋਈ ਨਹੀਂ ਸੀ, ਫੇਰ ਵੀ ਹਾਰ ਗਿਆ। ਕੱਲਾ ਹੀ ਖਲੋਤਾ ਸੀ। ਅੱਛਾ, ਇਹਦਾ ਚਾਚੂ ਖਲੋਤਾ, ਉਹਨਾਂ ਨੇ ਕੱਲੇ ਚਾਚੂ ਦੇ ਵੋਟ ਕਿਨੇ 129। ਉਹਨਾਂ ਨੇ ਕਿਹਾ ਜੀ ਹਾਰ ਗਏ ਤੁਸੀਂ। ਉਹਨੇ ਕਿਹਾ ਕਿੱਦਾਂ, ਮੇਰੇ ਦੇ ਮੁਕਾਬਲੇ ਤੇ ਕੋਈ ਨਹੀਂ। ਉਹਨੇ ਕਿਹਾ ਜੀ ਤੁਹਾਡੇ ਮੁਕਾਬਲੇ ਤੇ ਜਿਹੜਾ ਵੀ ਖਲੋਂਦਾ ਨਾ ਉਹਨੂੰ ਇਹਦੇ ਨਾਲੋਂ ਜ਼ਿਆਦਾ ਹੀ ਪੈਣੇ। ਅਸੀਂ ਇੱਕ ਮੁਹਤਾਤ ਅੰਦਾਜ਼ੇ ਦੇ ਹਿਸਾਬ ਨਾਲ ਕਹਿ ਰਹੇ ਕਿ ਤੁਸੀਂ ਹਾਰ ਗਏ, ਨਹੀਂ ਤਾਂ ਤੁਸੀਂ ਟਰਾਈ ਕਰ ਲਓ, ਜਿਹਨੂੰ ਮਰਜ਼ੀ ਖਿਲਾਰ ਲਓ। ਇਹਦੀ ਤੇ ਖਬਰਾਂ ਤੇ ਖਬਰ ਵੀ ਇੰਜ ਆ ਰਹੀ, ਫੈਸਲ राम में 0 वोट के साथ आगे। ਉਹ ਬੜੇ ਐਸੇ ਆਏ ਜਿਨ੍ਹਾਂ ਨੂੰ ਸਿਫਰ ਵੀ ਪਏ ਨੇ। ਉਸਤਾਦ ਜੀ ਇਹਦੇ ਉਹ ਚਾਚੂ ਨੂੰ ਉਸਤਾਦ ਜੀ ਇਲੈਕਸ਼ਨ ਪੋਲਿੰਗ ਸਟੇਸ਼ਨ ਦੇ ਬਾਹਰ ਬੰਦੇ ਖੜੇ ਸੀ, ਜਿਹੜਾ ਪੋਲਿੰਗ ਦੀ ਵੋਟ ਪਾਉਣ ਉਹਨਾਂ ਨੂੰ ਡਾਕਾ ਮਾਰਦੇ, ਤੁਸੀਂ ਕਿੱਧਰ ਆਉਣੇ, ਚਲੋ ਦੌੜੋ ਟਾਪਾ। ਉਹ ਯਾਰ ਬੇਸਿਕ ਨਾ ਸਾਡਾ ਨਿਸ਼ਾਨ ਗਲਤ ਸੀਗਾ। ਹਾਂਜੀ ਹਾਥੀ ਸੀਗੀ, ਹਾਥੀ ਦੀ ਜਿਹੜੀ ਸੁੰਡ ਉੱਤੇ ਸੀ ਨਾ ਉਹ ਸਾਡਾ ਸੀ, ਲੋਕ ਥੱਲੇ ਵਾਲੇ ਨੂੰ ਪਾਉਂਦੇ ਰਹੇ ਜਿਹਦੀ ਸੁੰਡ ਥੱਲੇ ਸੀਗੀ। ਯਾਰ ਅੱਛਾ ਜੀ, ਇਹ ਕੁਝ ਮੈਸੇਜ ਨੇ ਜਿਹੜੇ ਬੜੇ ਅੱਛੇ ਅੱਛੇ ਹੁੰਦੇ ਨੇ, ਪਿਆਰ ਵਾਲੇ। ਤੁਹਾਨੂੰ ਇੱਥੋਂ ਅੰਦਾਜ਼ਾ ਹੁੰਦਾ ਨਾ ਕਿ ਭਾਵੇਂ ਮੈਂ 4 ਮੈਸੇਜ ਸੁਣਾਉਣਾ ਤੁਹਾਨੂੰ, ਲੇਕਿਨ ਮੈਂ ਪੜ੍ਹਦਾ ਸਾਰੇ ਹੋਊਗਾ ਜਿਨ੍ਹਾਂ ਦੇ ਵਿੱਚੋਂ ਮੈਂ 4-5 ਸਿਲੈਕਟ ਕਰਦਾ। ਇੱਥੋਂ ਇਹ ਵੀ ਅੰਦਾਜ਼ਾ ਹੋ ਸਕਦਾ। ਲੋ ਜੀ, ਅਹਿਮਦ ਭਾਈ ਮੇਰਾ ਕਹਿ ਰਹੇ ਨੇ ਟੀ टाइम की मेरी जिंदगी में अहमियत, उन्होंने उत्ते लिखा है टाइटल। आई लव यू जानी भाई, माई लाइफ इज नथिंग विदाउट टी टाइम। जानी भाई, टी टाइम को हमेशा हमसे कभी दूर ना कीजिए, बस एक रिक्वेस्ट, मुझे नींद नहीं आती टी टाइम के बगैर। मैं यहाँ ऑनलाइन भी देखता हूँ, फिर डाउनलोड करके ऑडियो में प्ले करके सुनता भी हूँ, तो फिर नींद आती है और सुबह उठते तक वही चल रहा होता है। ये हाल टी टाइम मेरी जिंदगी में। वाह वाह वाह, ठीक है जी। अच्छा जी, उस तो बाद एक भाजी ने, उन्होंने नाम एम सुलेमान। जानी भाई, मेरी वाइफ फैसल रामे की फ़ैन है। नेक्स्ट शो में आप फैसल रामे को कह दीजिए हेलो फातिमा, कह दे फातिमा लंदन हेलो कह दे, बस शुक्रिया। लो जी, बाजी नू सलाम कह गया फातिमा बाजी, अस्सलाम वालेकुम फातिमा बाजी, थैंक यू, शुक्रिया लंदन तो। चलो बाजी फातिमा अस्सलाम वालेकुम लंदन तो। बस आओ, अल्लाह पाक आपको खुश रखे बेटा, और स्पेशल तौर पे मेरे उस्ताद मोहतरम के लिए दुआ कीजिएगा। अल्लाह पाक मेरे उस्ताद मोहतरम को लंबी अच्छा जिंदगी, जी, सेहत वाली ज़िंदगी दे और हमेशा खुश रहे, इनकी ज़िंदगी में हमेशा बहारें आती रहे। फातिमा बेटा, मैं कई जगह आपका मैं एक मेल चेक कर लूँ। चल चल है हाँ, चल चल क्या उस्ताद जी रहा ਚੱਲ ਚੱਲ, ਮੈਂ ਜੈਨਵਨ ਤੈਨੂੰ ਕਹਿ ਰਿਹਾ, ਚੱਲ ਚੱਲ ਸ਼ਾਬਾਸ਼। Very good. ਮੈਂ ਇੱਕ ਮੇਲ 'ਚ ਨਾਂ ਦੇਖ ਲਵਾਂ ਬਸ। ਚੱਲ मैं नहीं कहना हूँ ਉਹ ਯਾਰ ਅੱਲਾ ਦੇ ਬੰਦੇ ਕਹਿ सही मैं घट गया, ਲੰਬਾ ਕਰਨਾ मैं घट गया कहने। ਯਾਰ ਕੀ ਬਕਵਾਸ। ਮੈਂ ਉਹ ਇੱਕ ਬੰਦੇ ਨੇ ਨਾਦਰਨ ਸ਼ੇਰ ਲਿਖ ਕੇ ਭੇਜਿਆ, ਬਹੁਤ ਅੱਛਾ ਨਜ਼ਮ ਜੀ ਸਾਡੇ ਤੇ। ਮੈਂ ਉਹਨਾਂ ਦਾ ਨਾਮ ਪੜ੍ਹ ਰਿਹਾ, ਉਹਨਾਂ ਦਾ ਨਾਮ, ਹਾਂ, इब्राहिम खाकी साहब। इब्राहिम खाकी साहब कह रहे हैं उस्ताद जी प्लीज़, मैंने दुआ आपके लिए और हम सब पंजाबियों के लिए लिखी है। प्लीज़ उस्ताद जी मेरी ये पंजाबी दी दुआ एक बारी, बस एक बारी, चाहे बस 1-2 शेर ही पढ़ दिओ, पर प्लीज़ एक बारी अपने प्यारे शो विच पढ़ दिओ। तुहाडे मूँह विचों मेरी लिखी हुई सुन के मेरी जिंदगी दी खुशी पूरी हो जाएगी, कसम नाल उस्ताद जी, लव यू उस्ताद जी, मेरे उस्ताद जी जिंदाबाद। अगे दुआ उन्होंने लिखी है जी, बूहे महलों विच या थल्लां विच, वाह, बूहे महला में बोईए महलों विच या थल्लां विच, होइए अच्छा होइए महलों विच या थल्लां विच, रब रखे चढ़दी कलां विच। हाँ हाँ, वाह वाह, ना होण पंजाबी कदी वख रब्बा, ओए ना होण पंजाबी कदी वख रब्बा, ऐसा मेल रचा साडी खिल्लां विच, हाँ हाँ, खल्लां विच, ऐसा मेल रचा साडी खल्लां विच। ठीक है जी। वस्से पंजाबी जिथे भी मिठा बोल बोले, आहा, वस्से पंजाबी जिथे भी मिठा बोल बोले, ऐसी घोल दे खंड साडे फल्लां विच। ठीक है जी। ते जो मज़ा है पंजाब दी रहतल दा, जो मज़ा है पंजाब दी रहतल दा, नहीं लभदा वलायत दियां गल्लां विच। ठीक है जी। वाह वाह की तू पढ़, तू सही पढ़ लेगा। लो जी फरीद साहब, अब मैं इन्ना क पढ़ता भाजी, बाकी फरीद पढ़े। रहतल की ਹੁੰਦਾ ਸਰ ਤੇ ਜੋ ਮਜ਼ਾ ਹੈ ਪੰਜਾਬ ਦੀ ਰਹਿਤਲ ਦਾ, ਨਹੀਂ ਲੱਭਦਾ ਵਲਾਇਤ ਦੀਆਂ ਗੱਲਾਂ ਵਿੱਚ। वाह, ਕੱਢੇ ਜ਼ਮੀਨ ਕਣਕ ਹੋਵੇ ਵਾਂਗ ਮੋਤੀਆਂ, हाँ, कड्डे जमीन कनक होवे ਵਾਂਗ वांग ਮੋਤੀਆਂ, मोतियां। ਐਸੀ ਬਰਕਤ ਪਾ ਸਾਡੇ ਹੱਲਾਂ ਵਿੱਚ। हाँ, वाह, वाह, ऐसी बरकत पा साडे हल्लां विच। बहुत अच्छे, वाह वाह,
ਕਰੇ ਖਾਕੀ ਅਰਦਾਸ ਤੇਥੋਂ ਹੈ ਮਾਲਕਾ। ਹੈ ਕਰੇ ਖਾਕੀ ਅਰਦਾਸ ਅਰਦਾਸ ਦੁਆ। ਕਰੇ ਖਾਕੀ ਅਰਦਾਸ ਤੇਥੋਂ ਹੈ ਮਾਲਕਾ, ਬਸ ਰੱਖੀ ਰਹਿਮਤ ਦੀਆਂ ਛੱਲਾਂ ਵਿੱਚ। ਵਾਹ 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 ਕੀ ਕਹਿੰਦੇ बहुत आला बहुत आला। ਸ਼ਾਨਦਾਰ। ਠੀਕ ਹੈ ਜੀ। ਅੱਛਾ ਜੀ, ਉਸ ਤੋਂ ਬਾਅਦ ਲਹਿਦਾ ਜਗ੍ਹਾ ਤੇ ਆ ਰਹੇ ਨੇ ਨਾ VOTING। ਇਹ ਜੀ ਹਲਕਾ 87 ਦਾ ਮੈਂ ਤੁਹਾਨੂੰ ਸੁਣਾਤਾ। ਇਹ ਹੁਣ ਤੁਹਾਨੂੰ ਮੈਂ NA 182 183 ਮੈਂ ਤੁਹਾਨੂੰ ਸੁਣਾ ਦਿੰਨਾ NA 100। ਸਾਜੀ ਹੁਣ ਲਗਾ ਨਾ ਦੇ ਜੋ, ਸਹੀ ਸੁਣਾਇਓ। ਤੂੰ ਸੱਦ ਕੇ ਵੇਖ ਮੈਂ ਭੱਜਦੀ ਆਸਾਂ। ओ हो वाह वाह वाह। ਤੂੰ ਸੱਦ ਕੇ ਵੇਖ ਮੈਂ ਭੱਜਦੀ ਆਸਾਂ, ਜੇ ਜੁੱਤੀ ਪਾਵਾਂ ਤਾਂ ਕਾਫਰ ਆਖੀ। ਹਾਏ 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 ਯਾਰ ਵਾਹ। ਆਹਾ ਜੇ ਜੁੱਤੀ ਲਾਵਾਂ ਤੇ ਖਾਵਾਂ। ये था हल्का 164। यहाँ से एक शायर उम्मीदवार हमारे आगे हैं। जुत्ती पावा ते काफरा की आया। ਅੱਛਾ ਉਦੋਂ ਅਸੀਂ ਇੱਕ ਸ਼ੋਅ ਕੀਤਾ ਸੀ ਨਾ ਕੱਲ ਪਰਸੋਂ ਜਿਹੜਾ ਚੱਲਿਆ, ਜਿਹਦੇ ਚ ਉਹ ਤੇਰੀ ਫੁੱਫੀ ਵਾਲਾ ਤੇ ਸਾਰਾ ਰਿਸ਼ਤਿਆਂ ਵਾਲੀ ਗੱਲਬਾਤ ਕੀਤੀ। ਉੱਥੇ TSF ਖਾਨਸ ਕਹਿ ਰਹੇ ਨੇ ਰੱਬ ਕੀ ਅਦਾਲਤ ਕੇ लिए ही अदालत जंग और जहाद की जाती है रब की अदालत की। अल्लाह ने कभी खुद आके डंडा सोटा नहीं मारा, वो बंदों से बंदों का इंसाफ करवाता है। यानी कि अगर ਤੁਹਾਡੇ ਵਾਲ ਇਹਨਾਂ ਦਾ ਮਤਲਬ ਕਿ ਅਗਰ ਤੁਹਾਡੇ ਵਾਲਦ ਸਾਹਿਬ ਤੁਹਾਨੂੰ ਕੁਝ ਕਹਿ ਦੇਣ ਤੇ ਤੁਸੀਂ ਵਾਲਦ ਸਾਹਿਬ ਨੂੰ ਪੈ ਜਾਓ। ਜੀ ਜੀ ਮਾਸ਼ਾਅੱਲਾ ਖਾਨ ਸਾਹਿਬ ਨੇ ਅੱਲਾ ਖੈਰ ਕਰੇ ਕਿ ਬੰਦਿਆਂ ਦਾ ਇਨਸਾਫ ਕਰਾਉਂਦਾ ਕਿ ਅਗਰ ਤੁਹਾਡੀ ਵਾਲਦਾ ਤੁਹਾਨੂੰ ਝਾੜਦੀ ਆ ਤੇ ਤੁਸੀਂ ਵੀ ਪੈ ਜਾਓ ਵਾਲਦਾ ਨੂੰ। ਇਹ ਕਿਉਂਕਿ ਰੱਬ ਨੇ ਆ ਕੇ ਡੰਡਾ ਸੋਟਾ ਨਹੀਂ ਫੇਰਨਾ, ਤੁਸੀਂ ਆਪਣੀ ਵਾਲਦਾ ਦੀ ਤਬੀਅਤ ਠੀਕ ਕਰਨੀ। ਮਾਸ਼ਾਅੱਲਾ ਅੱਲਾ ਖੈਰ। किदा दा उस्ताद जी मैं ਜੀ ਜੀ ਸਹੀ ਕਹਿ ਰਹੇ ਨੇ ਬਿਲਕੁਲ ਸਰ। ਘਰ ਬੈਠਾ ਜਦੋਂ ਦਾ YouTube ਹੋਇਆ ਨਾ, ਘਰ ਬੰਦਾ ਆਪਣੇ ਘਰ ਬੈਠਾ ਆਪਾ ਹੀ ਹਰ ਬੰਦਾ ਸਹੀ ਹੈ। ਸਪੀਕਰ ਬਣਿਆ ਹੁਣ। लो जी जट 1273 भाई जादूगर का टॉपिक लेकर आए आप करें। जादूगर का टॉपिक जादूगर ਹੁੰਦਾ ਸੀ ਤੇ ਕਬੂਤਰ ਗਾਇਬ ਕਰਨ ਵਾਲੀ ਐਟਮ ਕੀਤੀ ਤੇ ਕੱਛ ਦੇ ਵਿੱਚੋਂ ਕਬੂਤਰ ਦੀ ਪੂਛ ਨਜ਼ਰ ਆ ਰਹੀ ਹੈ। ਆਪਣੀ ਨੂੰ ਕਬੂਤਰ ਗਾਇਬ ਕੀਤਾ ਤੇ ਕਬੂਤਰ ਬਾਹ ਵਿੱਚੋਂ ਅੱਧਾ ਬਾਹਰ ਆਇਆ। ठीक है। ਇਹ ਠੀਕ ਆ, ਇਹ ਟੌਪਿਕ ਠੀਕ ਆ ਉਸਤਾਦ ਜੀ। ਯਾਰ ਇਹਦਾ ਟੌਪਿਕ ਦੱਸ ਦਿਆ ਕਰੋ ਸਾਨੂੰ, ਕਸਮੇ ਯਾਰ ਟੌਪਿਕ ਦੱਸ ਦਿਆ ਕਰੋ। ਸਾਡੇ ਕੋਲ ਤੁਹਾਡੀ ਮਿਹਰਬਾਨੀ, ਥੋੜਾ ਤੁਸੀਂ ਵੀ ਮਿਹਨਤ ਕਰਿਆ ਕਰੋ, ਸਾਨੂੰ ਦੱਸ ਦਿਆ ਕਰੋ। ਜਿੱਦਾਂ ਭਾਈ ਨੇ ਦੱਸਿਆ ਨਾ ਕਬੂਤਰ ਵਾਲੀ, ਅੱਛਾ ਟੌਪਿਕ, ਅੱਛੀ ਗੱਲ। ਹੈਨਾ। ਇਹ ਵੀ ਭਾਜੀ ਘਰ ਦੇ ਵਿੱਚੋਂ ਇਹਨੇ ਮਤਲਬ ਜਾਦੂਗਰ ਸੀ ਚੀਜ਼ਾਂ ਗਾਇਬ ਕਰਨ ਲੱਗ ਪਏ। ਉਹਨਾਂ ਨੇ ਪੁਲਿਸ ਬੁਲਾ ਲਈ, ਮਾਰ ਛਿੱਤਰ ਉਹਨਾਂ ਨੇ ਸਾਰੀਆਂ ਵਾਪਸ ਲਈਆਂ। ਕਹਿੰਦਾ ਮੈਂ ਜਾਦੂਗਰ ਹਾਂ। ਉਹਨਾਂ ਨੇ ਕਿਹਾ ਜਾਦੂਗਰ ਨੇ ਕਿਸੇ ਵੀ ਘਰ ਦੇ ਵਿੱਚੋਂ ਚੀਜ਼ ਗਾਇਬ ਕਰਕੇ ਨਿਕਲ ਜਾਂਦਾ, ਜਦੋਂ ਫੜ ਲੈਂਦੇ ਕਹਿੰਦਾ ਮੈਂ ਜਾਦੂਗਰ। ਉਹਨਾਂ ਨੇ ਕਿਹਾ ਜਾਦੂਗਰ ਤੇ ਤੂੰ ਠੀਕ ਹੈ, ਲੇਕਿਨ ਤੂੰ CCTV ਚ ਆ ਰਿਹਾ। ਇਹਨੇ ਵੀ ਕਿਹਾ ਮੈਂ ਜਾਦੂਗਰ। ਇਹਨੇ ਉਸਤਾਦ ਜੀ ਅੱਜ ਕਰਕੇ ਕਬੂਤਰ ਇੱਥੇ ਰੱਖਿਆ, ਉਹ ਪਿੱਛੋਂ ਦੀ ਉੱਡ ਗਿਆ ਤੇ ਬੱਚੇ ਨੂੰ ਕਹਿੰਦਾ ਹੁਣ ਕੱਲ ਕਰਾਂਗੇ। ਨਹੀਂ ਨੇ ਕਬੂਤਰ ਗਾਇਬ ਕੀਤਾ ਤੇ ਕਬੂਤਰ ਆਹੋ ਨਿਕਲ ਗਿਆ। ਸੱਚ ਇਹਦੇ ਕੋ ਵੀ ਗਾਇਬ ਹੋ ਗਿਆ ਤੇ ਉਹ ਬੈਠੇ ਨੇ ਸਾਰੇ ਵੀ ਹੁਣ ਵਾਪਸ ਕੱਢੇਗਾ ਹੈ। ਤੇ ਉਹਨਾਂ ਨੇ ਕਹਿੰਦਾ ਨਹੀਂ ਜੀ ਮੈਂ ਉਹ ਜਾਦੂਗਰ नहीं, मैं ਜਿਹੜੀ ਚੀਜ਼ ਗਾਇਬ ਕਰ ਦਿਆਂ मैं फिर कर देना। टी टाइम में मेरा ये मैसेज टी टाइम में जरूर पढ़िएगा प्लीज। जब आप किसी को समझाते हैं तो बहुत बड़े आलिम लगते हैं। मैं आपको एक किताब देना चाहता हूँ, मौलाना उस्ताद जानी साहब टी टाइम वाली सरकार। खिताब देना चलो कहते। खिताब मैं आपको खिताब देना चाहता हूँ जनाब मौलाना जाहिद फ्रॉम पाकिस्तान। अच्छा जी जाहिद साहब, थैंक यू भाजी, मेहरबानी। सरकार ना महफिल में होंगी ना मेले में होंगी, प्लीज ये सॉन्ग सुना दे। लो ये मैं सुनाना ते किसी होर पासे ले जाना, तुसी फरमाइश तुसी कर दियो। नहीं उस्ताद जी कर दियो उस्ताद जी मेहरबानी। अगर औरत अपने शौहर से नाराजगी की वजह से अलग थलग रात गुजारे तो फरिश्ते उस पर उस वक्त तक लानत भेजते हैं जब तक वो अपनी इस हरकत से बाज ना आ जाए। कॉमेडी साडा सिर्फ ऊपर कॉमेडी आ गल, अंदर बहुत बहुत बरीकी है साडे शोआं जी। लोग किथे किथे गल करते, तुहाडी सोच आ। ਮੈਂ ਤੁਹਾਨੂੰ ਕਿਹਾ ਸੀ ਉਸਤਾਦ ਜੀ ਤੁਸੀਂ ਮੋਟੀਵੇਸ਼ਨਲ ਸਪੀਕਰ ਵੀ ਹੋ। आज तक कोई नहीं जान पाया कि हमारी दुनिया का नाम दुनिया किसने रखा था, कि दुनिया लफ्ज कितों आया सी। वाह 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 वाह। ਸਹੀ ਗੱਲ। बस यही सी। नहीं उस्ताद जी और फरमाइश रात में पूरी करना ना महफिल में होंगी। नहीं एक फरमाइश मैं पूरी करांगा। ओ तू इस तरह से मेरी जिंदगी में शामिल है। नहीं गाना इन्हें बचाना
ਉਹੀ ਆ ਹੁਣ ਮਾਲਾ ਤੇ ਮਾਲਾ ਤੇ ਹੀ ਆ, ਉਹੀ ਰਿਦਮ ਲਾਉਣਾ। ਤੂੰ ਇਹ ਸਹੀ ਹੈ, ਮੈਂ ਤੁਹਾਨੂੰ ਸਾਹਮਣੇ ਰੱਖ ਕੇ ਸੁਣਦਾ ਹਾਂ। ਤੁਹਾਡਾ ਕਦੇ ਨਹੀਂ ਦਿਲ ਕਰਦਾ ਮੈਨੂੰ ਬਾਹਾਂ 'ਚ ਲੈਣ ਨੂੰ? ਉਹਨਾਂ ਨੇ ਤੈਨੂੰ ਹਵਾ 'ਚ ਲੈ ਲੈਣਾ ਹੀ। ਨਹੀਂ, ਬਾਹਾਂ 'ਚ ਕਿਉਂ ਲੈਣਾ? ਅੱਛਾ ਜੀ, ਲਓ ਜੀ ਨਾਜ਼ਰੀਨ, ਬਸ ਵੈਸੇ ਹੋਰ ਵੀ ਬੜੇ ਸੀ, ਲੇਕਿਨ ਫਿਰ ਉਹ ਹੋਰ ਤਰ੍ਹਾਂ ਦਾ ਹੋਇਆ ਨਾ ਸਾਹਿਬ। ਅੱਛਾ ਸਹੀ, ਤੁਹਾਡਾ ਕਦੇ ਦਿਲ ਨਹੀਂ ਕੀਤਾ ਮੈਨੂੰ ਬਾਹਾਂ 'ਚ ਲੈਣ ਨੂੰ? ਵੈਸੇ ਆਪਸ ਦੀ ਗੱਲ ਮੈਂ ਬੱਚਾ ਵਾ ਤੁਹਾਡਾ ਫਿਕਰ ਦਾ। ਸਾਡੀ ਹੱਥਾਂ 'ਚ ਤੇ ਲੈ ਲਓ। ਭਰਾਵਾ ਤੇਰੀ ਸਕੀ ਮਾਂ ਨੇ ਨਹੀਂ ਲਿਆ ਕੇ ਦਿੱਤੀ, ਮੈਂ ਬੁਖਾਰ ਚੜਿਆ ਵਾ, ਤਬੀਅਤ ਬੜੀ, ਜਿਸਮ ਦਰਦ ਹੋਣ। ਇਹ ਅੱਲਾ ਰਹਿਮ ਕਰਕੇ ਤੇ ਡਾਕਟਰ ਜਵਾਬ ਹੀ ਨਾ ਦੇ ਦੇਣ ਤੈਨੂੰ। ਅੱਛਾ, ਇੱਕ ਕਬੂਤਰ ਗਾਇਬ ਕਰਦਾ ਸੀ। ਆਹੋ, ਜਾਦੂਗਰ ਸੀ ਨਾ, ਕਬੂਤਰ ਗਾਇਬ ਕਰਦਾ ਸੀ, ਤੇ ਮਹੱਲੇ 'ਚ ਇੱਕ ਬੰਦੇ ਨੇ ਕਬੂਤਰ ਰੱਖੀ ਸੀ। ਰੋਜ਼ ਬਾਹਰ ਆ ਕੇ ਸੋਚਦਾ, ਯਾਰ ਮੇਰੇ ਕਬੂਤਰ ਗਾਇਬ ਹੋ ਗਏ। ਯਾਰ ਇਹ ਖੁੱਡੇ ਚੋਂ ਗਾਇਬ ਕਰਦਾ ਸੀ। ਅੱਛਾ ਯਾਰ 5-7 ਦਿਨ ਹੋ ਗਏ, ਰੋਜ਼ ਮੇਰੇ ਕਬੂਤਰ ਗਾਇਬ ਹੁੰਦੇ। ਯਾਰ ਨਹੀਂ ਏਦਾਂ ਹੀ ਕਰਦਾ ਸੀ, ਹੋਰ ਜਿਹੜੀ ਮਰਜ਼ੀ ਚੀਜ਼ ਗਾਇਬ ਕਰ ਦਿੰਦਾ ਸੀ, ਯਕੀਨ ਕਰ। ਸਾਰੀ ਹਰ ਚੀਜ਼ ਦੇ ਗਾਇਬ। ਹਾਂ, ਬਹੁਤ, ਜਿਹੜੀ ਮਰਜ਼ੀ, ਜਾਦੂਗਰ ਸੀ ਬਹੁਤ ਵੱਡਾ। ਆਹੋ। ਇਹਦਾ ਇੱਕ ਕਜ਼ਨ ਸੀਗਾ, ਉਹ ਦੱਸਦਾ ਸੀਗਾ, ਉਹ ਲੱਭਦਾ ਸੀਗਾ ਇਹਦੇ ਕੋਲ ਪਈ। ਇਹਦੇ ਨਾਲ ਇੱਕ ਬੰਦੇ ਦੀ ਲੱਗਦੀ ਸੀ, ਉਹ ਵੀ ਜਾਦੂਗਰ ਸੀ। ਇਹਦੇ ਕੋਲ ਗਾਇਬ ਕਰਨ ਦਾ ਟੈਲੈਂਟ ਸੀ, ਉਹਦੇ ਕੋਲ ਇਹਨੂੰ ਫੜਾਉਣ ਦਾ ਟੈਲੈਂਟ ਸੀ। ਇਹ ਜਦੋਂ ਗਾਇਬ ਕਰ ਲੈਂਦਾ ਸੀ, ਲੋਕੀ ਉਹਦੇ ਕੋਲ ਜਾਂਦੇ ਸੀ, ਉਹ ਕਹਿੰਦਾ ਸੀ ਉਹਨੇ ਘਰ ਜਾਓ, ਪਿਛਲੇ ਕਮਰੇ 'ਚ ਖੱਬੇ ਹੱਥ ਰਕੀਲ ਮਾਰੀ। ਸਾਡੀ ਨੇ ਇੰਜ ਕਰਕੇ ਰੁਮਾਲ ਝਾੜਿਆ ਕਿ ਵਿੱਚੋਂ ਕਬੂਤਰ ਨਿਕਲੇਗਾ ਔਰ ਰੋਟੀ ਡਿੱਗ ਪਈ, ਕਿਤੇ ਪਾਉਣਾ ਹੀ ਝਾੜ। ਇਹਨੇ ਤੇ ਤਨਖਾਹ ਐਡਵਾਂਸ ਗਾਇਬ ਕਰਕੇ ਮੰਗਾ ਲਈ, ਉਹ ਕਜ਼ਨ ਨੇ ਫਿਰ ਉਹ ਵੀ ਗਾਇਬ ਕਰ ਲਈ। ਨਹੀਂ, ਉਹਨੇ ਇੰਜ ਕਰਕੇ ਰੁਮਾਲ ਕੱਢਿਆ, ਰੁਮਾਲ 'ਚ ਉਹਨੇ ਇੰਜ ਕਰਕੇ ਕਬੂਤਰ ਕੱਢਿਆ, ਤੇ ਉਹ ਕਿਤੇ ਜਾਦੂ ਪੁੱਠਾ ਹੋ ਗਿਆ ਤੇ ਅੱਗੋਂ ਸੱਪ, ਤੇ ਉੱਥੇ ਪੱਥਰ ਹੋ ਗਿਆ। ਸਹੀ ਗੱਲ। ਇਹਨੇ ਸੱਚੀ ਮੁੱਚੀ ਇਹਨੇ ਕੂੜਾ ਗਾਇਬ ਕਰਤਾ, ਮੁੜ ਕੇ ਜਾਦੂ ਨਾਲ ਮੂੰਹ 'ਚ ਕੱਢਿਆ। ਸਾਜੇ ਨੇ ਜਾਦੂ ਕਰਕੇ ਹਾਥੀ ਮੰਗਾ ਲਿਆ, ਉਹ ਕਿਚ ਘਰ ਛੋਟਾ ਸੀ, ਮਕਾਨ ਪਾੜ ਗਿਆ। ਨਹੀਂ, ਇਹਨੇ ਘਰ ਬੈਠਕ 'ਚ ਬੈਠੇ ਜਾਦੂ ਕੀਤਾ, ਹਾਥੀ ਨਮੂਦਾਰ ਹੈ, ਤੇ ਹਾਥੀ ਇੰਜ ਹੋਇਆ ਬੈਠਕ 'ਚ ਵਿੱਚ ਫਸਿਆ ਪਿਆ ਹੋ ਕੇ ਬੈਠਾ। ਹਾਥੀ ਨੂੰ ਕਹਿ ਰਿਹਾ, ਬਾਬਾ ਜੀ ਜਗ੍ਹਾ ਦੇ ਹਿਸਾਬ ਨਾਲ ਜਾਦੂ ਕਰਿਆ ਕਰੋ। ਇਹਨੇ ਇੰਜ ਕਰਕੇ ਟੋਪੀ 'ਚੋਂ ਕਬੂਤਰ ਕੱਢਿਆ ਤੇ ਛੱਡ ਕੇ ਉਹਨੂੰ ਕਹਿੰਦਾ, ਹੁਣ ਦਰਬਾਰ ਤੇ ਨਾ ਚੱਲ ਜੀ। ਦਰਮਿਆਨ 'ਚ ਇੱਕ ਬੰਦੇ ਨੂੰ ਚੀਰਾ ਪਾ ਕੇ 2 ਕਰਤੇ, ਤੇ ਹੌਲੀ ਹੌਲੀ ਇੱਧਰ ਉੱਧਰ ਦੇਖ ਕੇ ਨਿਕਲ ਗਿਆ। ਉਹ ਦੋਵੇਂ ਹਿੱਸੇ ਲੈਦਾ ਤੇ ਮਗਰ ਜਾਣ। ਇਹ ਆਡੀਅנס ਪੰਜ ਜਾਦੂ ਕਰਨ ਡਿਆ ਸੀ, ਕਿਸੇ ਨੇ ਅੱਜ ਕਰਕੇ ਜਾਦੂ ਕੀਤਾ, ਕਹਿੰਦਾ ਤਾੜੀਆਂ, ਤੇ ਆਡੀਅנס ਗਾਇਬ ਹੋ ਗਈ। ਕੱਲਾ ਹੀ ਫੇਟਾ। ਉਹ ਕਹਿੰਦੇ ਯਾਰ ਅਸੀਂ ਨਹੀਂ ਵੇਖਣਾ। ਜਿਹਨੇ ਤਾੜੀ ਮਾਰੀ ਗਾਇਬ ਹੋ ਗਿਆ। ਇਹਨੇ ਪ੍ਰਾਈਜ਼ ਫਾਉਂਡ ਲੱਗਣਾ ਸੀ, ਤੇ ਇਹਨੇ ਜਾਦੂ ਕਰਕੇ ਉਹ ਗਾਇਬ ਕਰ ਲਿਆ, ਉਸੇ ਦਿਨ ਉਹ ਲੱਗ ਗਿਆ। ਬਾਅਦ ਚ ਫਿਰ ਮਗਾਉਣ ਵਾਲਾ ਕਰਦਾ। ਮੇਰੇ ਉਸਤਾਦ ਸੀਗੇ, ਉਸਤਾਦ ਜੀ ਮੈਜੀਸ਼ੀਅਨ ਤੇਜਸ ਬਾਹਰ ਦੇ, ਉਹਨਾਂ ਦੇ ਕੋਲੋਂ ਮੈਂ ਸਿੱਖਿਆ ਸੀਗਾ। ਹਾਂਜੀ, ਬੜੀ ਆਈਟਮ ਕੀਤੀ ਹੈ ਉਸਤਾਦ ਜੀ। ਯਾਰ ਇਹਦਾ ਪਿਓ ਇੱਕ ਦਿਨ ਸਵੇਰੇ ਉੱਠ ਕੇ ਆਇਆ ਕਰਨ ਲਿਆ, ਓਏ ਉਹ ਜਾਦੂਗਰ ਪਤਾ ਕਰਕੇ ਥੇ। ਇੱਕ ਜਗ੍ਹਾ ਤੇ ਚੋਰੀ ਹੋ ਗਈ ਤੇ ਲੋਕੀ ਗੱਲਾਂ ਕਰਨ ਦੇ, ਜਾਂ ਇਹ ਭੇਤੀ ਦਾ ਕੰਮ ਆ ਤੇ ਜਾਂ ਜਾਦੂ। ਚੋਰੀ ਹੋਣ ਤੋਂ ਬਾਅਦ ਥਾਣੇ ਦੇ ਵਿੱਚ ਇਹਦੀ ਵੱਡੀ ਤਸਵੀਰ ਆ ਕੇ ਉਹਨੇ ਥੱਲੇ ਲਿਖਿਆ, ਇਹ ਜਾਦੂਗਰ ਆਪਕੀ ਕੋਈ ਵੀ ਚੀਜ਼ ਗਾਇਬ करे फौरन इत्तला करे। अपनी चीजों को जादूगर की पहुंच से दूर रखा। ट्रेन स्टेशन पे लिखा हुआ है, यहाँ जादूगर फिर रहे हैं, जेबों का ख्याल रखें। ਜਾਦੂਗਰਾਂ ਸੇ ਹੋਸ਼ਿਆਰ ਰਹੇ। ਉਹ ਕਿਸੇ ਦੌਰ 'ਚ ਲਿਖਿਆ ਹੁੰਦਾ ਸੀ ਟਰੱਕਾਂ। ਸਮੋਸੇ ਦੀ ਦੁਕਾਨ ਤੇ ਕਹਿੰਦਾ ਤੇਰਾ ਸਮੋਸਾ ਗਾਇਬ ਕਰਾਂ, ਉਹਨੇ ਕਿਹਾ 50 ਰੁਪਏ ਦਾ ਸਮੋਸਾ ਜਿੰਨੇ ਮਰਜ਼ੀ ਕਰ ਦੇ। ਬੇਟਾ ਕੋਈ ਟੈਲੈਂਟ ਨਹੀਂ ਦਿਖਦਾ ਤੇਰਾ। ਤੂੰ ਕਿ ਮੈਨੂੰ 200 ਰੁਪਏ ਦੇ 4 ਸਮੋਸੇ ਗਾਇਬ ਕਰ ਦੇ। 3 ਸਮੋਸੇ ਗਾਇਬ ਕਰਕੇ ਉਹਨੂੰ 150 ਰੁਪਇਆ ਫੜਾਉਂਦੇ ਆ ਤੇ ਕਹਿੰਦਾ ਚਟਨੀ ਦੇ ਦੇ। ਸਾਜੀ ਇਹ ਨਸ਼ਈ ਸੀ ਜਾਦੂਗਰ ਸੀ, ਸਿਰਫ ਛੋਟੇ ਮੋਟੇ ਜਾਦੂ ਕਰਕੇ ਕਿਸੇ ਦਾ ਸਰੀਆ ਗਾਇਬ ਕਰ ਲਿਆ, ਕਿਸੇ ਦੀ ਕੁੰਡੀ ਗਾਇਬ ਕਰ ਲਈ, ਹਲਕਾ ਜਿਹਾ ਜਾਦੂ, ਗਰੀਬ ਜਾਦੂਗਰ ਸੀ ਨਾ। ਸਹੀ ਗੱਲ ਯਾਰ ਸਹੀ ਗੱਲ ਉਸਤਾਦ ਜੀ, ਅਜ਼ਮਾਈ ਹੋਈ ਗੱਲ। ਨਿਸ਼ਈ ਜਿਹੜੇ ਨੇ, ਇਹ ਜੁਗਤ ਵੀ ਇੱਕ ਸੀਗੀ ਕਿ ਰਾਤੀ ਟੁਰਿਆ ਦਿਨੇ ਟੁਰਿਆ ਨਹੀਂ ਜਾਂਦਾ, ਰਾਤੀ ਗਾਲਰ ਚੁੱਕ ਕੇ ਨੱਸ ਜਾਂਦੇ। ਉਸਤਾਦ ਜੀ ਮੈਂ ਸੱਚੀ ਮੁਝੀ ਹਾਂ ਜੈਨੂਨ ਭਾਈ ਨਾ, ਸਾਈਕਲ ਪੂਰਾ ਇੰਜ ਇੱਕ ਹੱਥ ਨਾਲ ਮੋਢੇ ਤੇ ਰੱਖ ਕੇ ਲੈ ਜਾਂਦੇ ਆ। ਆਹੋ ਜੀ, ਉਸ ਟਾਈਮ ਉਹ ਨਹੀਂ ਚੁੱਕ ਰਹੇ ਹੁੰਦੇ, ਉਹਨਾਂ ਦੀ ਤੋੜ ਚੁੱਕ ਰਹੀ ਹੁੰਦੀ ਹੈ। ਉਸਤਾਦ ਜੀ ਮੈਂ ਹੁਣ ਉਹ ਕਰੈਕਟਰ ਨੂੰ ਵੇਖਿਆ, ਮੇਰਾ ਖਿਆਲ ਪਹਿਲੇ ਵੀ ਪਤਾ ਨਹੀਂ ਸੁਣਾਈ ਕਿ ਨਹੀਂ, ਮਾਦਰਤ ਉਸਤਾਦ ਜੀ ਸੁਣਾਈ। ਉਸਤਾਦ ਜੀ ਮੈਂ ਨਾ ਪਰਾਠੇ ਵਾਲੇ ਕੋਲ ਬੈਠਾ, ਤੇ ਉਹ ਨਿਸ਼ਈ ਜੀ ਹੈ ਨਾ, ਉਹ ਪਰਾਠੇ ਵਾਲੇ ਕੋਲ ਨਾ ਖਲੋਤਾ, ਯਾਰ ਪਰਾਠਾ ਖਵਾ ਦੇ ਸੀ, ਮਿਹਰਬਾਨੀ ਯਾਰ। ਮੈਂ
ਉਹਨੂੰ ਕਹਿੰਦਾ ਚੱਲ ਸੇ ਤੂੰ ਪਰਾਠੇ ਲਾਉਣ ਕਹਿਣ ਡਿਆ ਆਹੋ। ਕਿ ਚੱਲ ਤੇ ਮੈਨੂੰ ਫਰੀਦ ਉੱਤੇ ਬੜਾ ਹੀ ਤਰਸ ਆਇਆ ਤੇ ਉਹ ਹੁਣ ਮੇਰੇ ਕੋਲ ਆ ਗਿਆ ਮੈਂ ਘੁਰੇ ਆ ਗਈ ਭਾਈ ਮੈਂ ਪਰਾਠਾ ਖਾਣਾ ਮੈਨੂੰ ਬੜੀ ਭੁੱਖ ਲੱਗੀ ਮੈਂ ਕਿਹਾ ਜਾ ਤੂੰ ਕੋਈ ਪਰੋਠਾ ਖਾਇਆ ਉਹਨੂੰ ਗਿਆ ਕਹਿੰਦਾ ਆਂਦੋ ਉਹਦੀ ਗੱਲ ਸੁਣ ਜਰਾ ਉਹ ਹੁਣ ਨਾ ਉਹ ਪਰਾਠੇ ਵਾਲਾ ਉਹਨੂੰ ਕਹਿਣ ਡਿਆ ਤੈਨੂੰ ਕਿਹਾ ਨਹੀਂ ਓਏ ਉਂਝ ਨਹੀਂ ਉਹ ਭਾਈ ਦੀ ਗੱਲ ਸੁਣ ਭਾਈ ਨੇ ਕਹਿਣਾ ਉਧਰ ਠੀਕ ਹੋ ਗਈ ਫਿਰ ਗਿਆ ਯਾਰ ਇੰਜ ਰੰਗ ਬਦਲੇ ਉਸ ਕਰੈਕਟਰ ਦੇ ਤੇ ਇੱਕ ਸਾਡੇ ਮਹੱਲੇ ਦੇ ਸਾਜੀ ਕਬਾੜੀਆ ਉਹਨੇ ਕੋਈ ਪਲਾਸਟਿਕ ਲਿਆ ਤੇ ਉਹ ਪਲਾਸਟਿਕ ਨਾ ਸੇਲ ਹੋਣ ਵਾਲਾ ਨਸੀਆ ਬੋਤਲਾਂ ਟੈਪ ਤੇ ਉਹ ਖਰਾਬ ਸੀ ਵਿੱਚੋਂ ਪਲਾਸਟਿਕ ਤੇ ਉਹਨੂੰ ਕਹਿ ਰਿਹਾ ਹੈ ਭਾਈ ਲੈ ਲਓ ਸਾਡੀ ਮਿਹਰਬਾਨੀ ਤੂੰ ਐ ਕਰਕੇ ਤੇ ਕਬਾੜੀਆ ਕਹਿੰਦਾ ਚੱਲ ਨਹੀਂ ਹੈਗਾ ਤੂੰ ਕੋ ਲੋਹਾ ਹੈ ਤੇ ਲਿਆ ਤੇ ਉਹਨੂੰ ਉਸਤਾਦ ਜੀ ਸੋਹਣਾ ਤਾਲਾ ਕੱਢ ਕੇ ਅੱਗੇ ਰੱਖਿਆ ਕਹਿੰਦਾ ਚੱਲ ਫਿਰ ਇਹ ਲੈ ਤੇ ਉਹਦੀ ਦੁਕਾਨ ਦਾ ਉਹਦੀ ਦੁਕਾਨ ਦੇ ਤਾਲੇ ਦੋਵੇਂ ਜੋੜਾ ਅੱਗੇ ਰੱਖ ਕੇ ਕਹਿੰਦਾ ਇਹ ਲੈ ਚੱਕਦੇ ਆ ਉਸਤਾਦ ਜੀ ਯਾਰ ਲੈ ਲੈਣ। ਮੈਂ ਫਰੀ ਸਾਈਕਲ ਲੈਣਾ ਸੀਗਾ ਹੂੰ ਤੇ ਇੱਕ ਕਰੈਕਟਰ ਨੂੰ ਹੁਣ ਪਤਾ ਲੱਗਾ ਕਿ ਫੈਸਲ ਨੇ ਸਾਈਕਲ ਲੈਣਾ ਤੇ ਲੈ ਆਇਆ ਨਵਾਂ ਸਾਈਕਲ ਲੈ ਆਇਆ ਤੇ ਮੈਨੂੰ ਕਹਿੰਦਾ ਫੈਸਲ ਸਾਹਿਬ ਲੈਣਾ ਤੁਸੀਂ ਮੈਂ ਕਿਹਾ ਯਾਰ ਐਡੀ ਨਹੀਂ ਮੇਰੀ ਕੈਪੈਸਿਟੀ ਹੈਗੀ ਮੈਂ ਜ਼ਰਾ ਸਸਤਾ ਲੈਣਾ ਕਿੰਨੇ ਦਾ ਲੈਣਾ ਤੂੰ ਮੈਂ ਕਿਹਾ ਯਾਰ ਮੈਂ ਉਹ 1000 1500 ਲਵੇਗਾ ਇਹਦਾ ਦੇ 1000 ਮੈਨੂੰ ਨਾ ਸ਼ੱਕ ਚ ਪੈ ਗਿਆ ਨਵਾਂ ਚੁੱਟਾ ਲੱਗੀ ਗਿਆ ਫਰੀਦ ਮੈਂ ਕਿਹਾ ਨਹੀਂ ਭੈਣ ਮੈਂ ਨਹੀਂ ਲੈਣਾ 500 ਦੇ ਮੈਂ ਫਿਰ ਮੈਂ ਕਿਹਾ ਨਹੀਂ ਮੈਂ ਲੈਣੀ ਨਹੀਂ 50 ਰੁਪਏ ਦੇ ਲੈ ਜਦੋਂ ਆਈ ਇੰਨੀ ਦੇਰ ਨੂੰ ਉਧਰੋਂ ਖੱਪ ਪਈ ਹੋਈ ਸਾਈਕਲ ਚੁੱਕਿਆ ਗਿਆ ਕਿਸੇ ਮੁੰਡੇ ਦਾ ਸਾਜੀ ਇਹ ਬਹੁਤ ਗਰੀਬ ਜਾਦੂਗਰ ਸੀ ਤੇ ਇਹਨਾਂ ਨੂੰ ਮਹੱਲੇ 'ਚ ਲੱਗਿਆ ਸੀ ਉਹ ਇਹਦਾ ਮਹੀਨਾ ਸਿਰਫ ਇਹਨੇ ਕੂੜਾ ਗਾਇਬ ਕਰ ਦਿੱਤਾ ਇਹਦੀ ਬੁੱਢੀ ਦਾ ਕਾਂਡਾ ਗੈਪ ਹੋ ਗਿਆ ਭਾਈ ਉਹਨੇ ਸੁੱਤੇ ਫੇਰ ਨੂੰ ਪਾੜ ਜੁੱਤੀਆਂ ਮਾਰਨੀ ਸ਼ੁਰੂ ਕਰਤੀਆਂ ਉਹਨੇ ਕਿਹਾ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ਘਰ 'ਚ ਨਹੀਂ ਜਾਦੂ ਕਰਨਾ ਨਹੀਂ ਜਾਦੂ ਤੋਂ ਹਟ ਕੇ ਉਸਤਾਦ ਜੀ ਜੈਨੂਇਨ ਇੱਕ ਸਾਡੇ ਨਾਲ ਇਹਨੇ ਉਹਦਾ ਕਾਂਡਾ ਗੈਪ ਕੀਤਾ ਜਿੱਥੇ ਵੀ ਲੁਕੋਇਆ ਉਹਨੇ ਹਿਸਾਬ ਨਾਲ ਐ ਕਰਕੇ ਕੱਢ ਲਿਆ ਤੇ ਉਹਨੂੰ ਕਹਿੰਦਾ ਵੇਲਾ ਤੂੰ ਵੀ ਸਿੱਖ ਲਿਆ ਨਾ ਜਾਦੂ ਹਾਂ ਅੱਛਾ ਮੈਂ ਗੈਪ ਕਰਦਾ ਤੂੰ ਲੱਭ ਲੈਣੀ ਇਹਨੇ ਸਾਜੀ ਕਾਂਡਾ ਗਾਇਬ ਕੀਤਾ ਬਾਅਦ 'ਚ ਪੁਲਿਸ ਆਈ ਤੇ ਜਾਦੂਗਰ ਗਾਇਬ ਹੋ ਗਿਆ ਆਹੋ ਕਾਂਟਾ ਗੈਪ ਕੀਤਾ ਤੇ ਇਹਦੀ ਬੇਗਮ ਕਹਿ ਰਹੀ ਜਾਦੂਗਰ ਸਾਹਿਬ ਵਜ਼ੂ ਕਰ ਲਓ ਫਿਰ ਕਸਮ ਦੇਣੀ ਅੱਛਾ ਇਹਨੇ ਕਾਂਡਾ ਗਾਇਬ ਕੀਤਾ ਤੇ ਮਾੜੀ ਉਹਦੀ ਚੁੰਝ ਬਾਹਰ ਨਜ਼ਰ ਵੀ ਆਉਣ ਡਈ ਕਾਂਡੇ ਦੀ ਉਹਨੂੰ ਫੜ ਲੈਣ ਭਾਜੀ ਇਹ ਸ਼ਰਾਰਤਾਂ ਕਰਦੇ ਸੀ ਨਾ ਅਸੀਂ ਤੇ ਮੇਰੇ ਨਾਲ ਇੱਕ ਜੈਨੂਇਨ ਵਾਕਿਆ ਹੋਇਆ ਸਾਡੀ ਗਲੀ 'ਚ ਨਾ ਇੱਕ ਮਕਾਨ ਉਹਨਾਂ ਨੇ ਢਾਹ ਕੇ ਦੁਬਾਰਾ ਬਣਾਉਣਾ ਸੀ ਤੇ ਜੋ ਉਤੋਂ ਸਰੀਆ ਲੋਹਾ ਗਾਰਡਰ ਉਹ ਤੇ ਮੇਰੇ ਨਾਲ 2 ਦੋਸਤ ਸੀਗੇ ਹੋਰ ਜਿਨ੍ਹਾਂ ਨੂੰ ਪਲੈਨਿੰਗ ਸੀ ਸਾਡੀ ਰਾਤ ਦੀ ਕਿ ਰਾਤ ਨੂੰ ਨਾ 12 ਵਜੇ ਉਸਤਾਦ ਜੀ ਤੋਂ ਲੋਹੇ ਨੂੰ ਵੀ ਕੰਮ ਲਾਉਣਾ ਅੱਛਾ ਹੁਣ ਅਸੀਂ ਨਾ ਫੁੱਲ ਤਿਆਰੀ 'ਚ ਨਾ ਕਦੀ ਐ ਨੂੰ ਜਾ ਰਹੇ ਕਦੀ ਉਹਨੂੰ ਵੀ ਟਾਈਮ ਕੀ ਹੋ ਗਿਆ 5 ਵੱਜ ਗਏ ਆ ਯਾਰ ਏਦਾਂ ਕਰਨਾ ਹੁੰਦਾ ਵੀ ਪੂਰੀ ਨਾ ਕਰ ਰਹੇ ਆ ਤੇ ਉਹਨਾਂ ਨੂੰ ਨਾ ਸੂਹ ਹੋ ਗਈ ਕਿ ਇਹਨਾਂ ਨੇ ਨਾ ਕੋਈ ਪਲੈਨਿੰਗ 'ਚ ਵਤੇ ਫਿਰੀ ਆ ਰਹੇ ਇਹਨਾਂ ਨੇ ਕੋਈ ਕੰਮ ਲਾਉਣਾ ਰਾਤ ਨੂੰ ਉਹਨਾਂ ਨੇ ਉਸਤਾਦ ਜੀ ਸਾਨੂੰ 600 ਰੁਪਏ ਤੇ ਨਾਈਟ ਤੇ ਉੱਥੇ ਚੌਂਕੀਦਾਰ ਰਖਾਤਾ ਤਿੰਨਾਂ ਨੂੰ ਕਹਿੰਦਾ ਗੱਲ ਸੁਣੋ 600 ਰੁਪਇਆ ਤੁਹਾਨੂੰ ਦਊਂ 600 ਤੁਹਾਨੂੰ ਇੱਥੇ ਬਹਿ ਕੇ ਸਿਰਫ ਰਖਵਾਲੀ ਕਰਨੀ ਹੈ ਕਿ ਕੋਈ ਚੀਜ਼ ਕੋਈ ਚੱਕੇ ਨਾ ਤੇ ਅਸੀਂ ਪਲੈਨਿੰਗ ਦੇ ਵਿੱਚ ਸੀ ਚੋਰ ਕੀ ਕਹਿੰਦੇ ਨੇ ਰਖਵਾਲੀ ਪਾਇਆ ਦੁੱਧ ਦੀ ਰਖਵਾਲੀ ਬਿੱਲੀ ਬਿਠਾਤੀ ਹਾਂ ਉਹਨਾਂ ਨੇ ਕੁੱਤਾ ਮਾਰਤਾ ਚੋਰਾਂ ਦੀ ਦਲਾਲੀ ਚ ਮੂੰਹ ਕਾਲਾ ਹਾਂ ਸਹੀ ਗੱਲ ਸਹੀ ਗੱਲ ਹੈ ਯਾਰ ਲੇਕਿਨ ਸਾਜੀ ਇਹ ਜਾਦੂਗਰ ਦਾ ਸਿਸਟਮ ਜਿਵੇਂ ਆ ਮੈਜੀਸ਼ੀਅਨ ਕਰਦੇ ਨੇ ਬੜਾ ਟੈਲੈਂਟ ਜਿਵੇਂ ਆਪਾਂ ਉਹ ਵੇਖਿਆ ਸੀ ਉਹਨੇ ਮੂੰਹ ਚੋਂ ਕਾਗਜ਼ ਵਾਲਾ ਜਿਹੜਾ ਕੀਤਾ ਸੀ ਨਹੀਂ ਉਸਤਾਦ ਜੀ ਤੁਸੀਂ ਆ ਦੇਖੋ ਜਿਹੜਾ ਉਹ XXX ਜਿਹੜਾ ਚੈਨਲ ਆ ਆਹੋ ਜਿੱਥੇ ਓਏ ਕੀ ਆਈਟਮਾਂ ਕਰਦੇ ਨੇ ਲੋਕ ਹੈ ਹੁੰਦੀ ਉਹ ਸ਼ੋਭਦਾਬਾਜ਼ੀ ਆ ਲੇਕਿਨ ਉਹਨਾਂ ਦੀ ਪਰਫੈਕਸ਼ਨ ਚੈੱਕ ਕਰੋ ਤੁਸੀਂ ਕੀ ਤੋਬਾ ਕਰਾ ਦਿੰਦੇ ਨੇ ਭਾਜਣ ਉਹ ਅੱਛਾ ਜੀ ਹਾਂਜੀ ਉਹ ਇੱਕ ਮੁੰਡਾ ਮੈਨੂੰ ਬਹੁਤ ਹੈਂਡਸਮ ਜਿਹਾ ਸੋਹਣਾ ਜਿਹਾ ਮੁੰਡਾ ਆਹ ਤੇ ਕਲੀਨ ਸ਼ੇਵ ਬੜਾ ਮੈਨੂੰ ਖੂਬਸੂਰਤ ਉਹਦੀ ਮਤਲਬ ਹੀਰੋ ਟਾਈਪ ਮੁੰਡਾ ਉਸਤਾਦ ਜੀ ਉਹ ਜਿਹੜਾ ਨਿੱਕੇ ਏਡੇ ਤੋਤੇ ਕੱਢਦਾ ਇੰਜ ਕਰਕੇ ਆਸਟ੍ਰੇਲੀਅਨ ਤੋਤਾ ਚਿੜੀਆਂ। ਆਹੋ ਪਿੰਜਰੇ ਵੀ ਐ ਕਰ ਲੈਂਦਾ ਦੋ ਉਸ ਤੋਂ ਬਾਅਦ ਉਹ ਇੱਕ ਨੇ ਸਾਈਡ ਤੇ ਬਾਕਸ ਰੱਖਿਆ ਉਹਦੇ ਵਿੱਚ ਰੱਖੀ ਜਾਂਦਾ ਉਸ ਤੋਂ ਬਾਅਦ ਇੰਜ ਉਹ ਪਤਾ ਲੱਗ ਜਾਂਦਾ ਵਾ ਕਿ ਜਦੋਂ ਇੰਜ ਕਰਦਾ ਨਾ ਉਹ ਤੇ ਪਿਛਲਾ ਹੱਥ ਇੰਜ ਚਲਾ ਜਾਂਦਾ ਉਹ ਪਤਾ ਲੱਗ ਜਾਂਦਾ ਕਿ ਇਹਦਾ ਹੱਥ ਪਿੱਛੇ ਹੈ ਤੇ ਇੰਜ ਉਹ ਜਿਹੜਾ ਉਹਨਾਂ ਦਾ ਇਹ ਸਮੂਥਨੈਸ ਆ ਨਾ ਇਹਦੀ ਪ੍ਰੈਕਟਿਸ ਆ ਉਸਤਾਦ ਜੀ ਇਹਦੀ ਪ੍ਰੈਕਟਿਸ ਆ ਸਾਈ ਕਿੰਨੇ ਕੁ ਕਰ ਲੈਂਦੇ ਕਰੈਕਟਰ ਤਾਸ਼ ਦੇ ਪੱਤੇ ਕੱਢੀ ਜਾਣ ਹਾਂਜੀ ਇੱਕ ਹੋਰ ਆ ਬੜਾ ਉਹ ਵੀ ਬੜਾ ਬਹੁਤ ਖੂਬਸੂਰਤ ਜਿਹਾ ਮੁੰਡਾ ਉਹ ਜਿਹੜਾ ਉਹ ਨਮਕ ਟੈਪ ਜੀ ਉਹਦੇ ਡਿੱਗੀ ਜਾਂਦੀ ਹੱਥ ਦੇ ਵਿੱਚੋਂ ਕਦੀ ਇੱਥੋਂ ਕਰਦਾ ਇੱਥੋਂ ਡਿੱਗੀ ਜਾਂਦਾ ਪੈਰ ਐ ਕਰਦਾ ਪੈਰ ਚੋਂ ਯਾਨੀ ਜਿੱਦਾਂ ਇੱਕ ਨਮਕ ਚੋ ਨਹੀਂ ਰਿਹਾ ਹੁੰਦਾ ਕਿਸੇ ਚੋਂ ਹਾਂ ਰੇਤ ਟਾਈਪ ਕਿ ਚੋ ਰਹੀ ਆ ਉਹ ਵਾਈਟ ਕਲਰ ਦੀ ਕੋਈ ਚੀਜ਼ ਚੂਨਾ ਟੈਪ ਉਹ ਇੱਕ ਮਤਲਬ ਧਾਰ ਬਣ ਕੇ ਉਹ ਚੋਈ ਜਾ ਰਿਹਾ ਉਹਦੇ ਯਾਨੀ ਉਹਦੇ ਉਂਗਲੀ ਚ ਚੋਈ ਜਾ ਰਿਹਾ ਉਸ ਤੋਂ ਬਾਅਦ ਉਹ ਇੰਜ ਕਰਕੇ ਇੰਜ ਕਰਦਾ ਤੇ ਇੱਥੋਂ ਚੋਣ ਲੱਗ ਪੈਂਦਾ ਉਸ ਤੋਂ ਬਾਅਦ ਉਹ ਇੰਜ ਕਰਦਾ ਇੱਥੋਂ ਚੋਣ ਲੱਗ ਪੈਂਦਾ ਯਾਨੀ ਉਹ ਵੀ ਬੜਾ ਮਜ਼ੇਦਾਰ ਉਹ ਸਮੂਥਨੈਸ ਉਹ ਤੁਹਾਡੇ ਉਹ ਜ਼ਿਆਦਾ ਮਜ਼ੇਦਾਰ ਸੀ ਉਹਦੇ ਜਿਹੜੇ ਉਹ ਹੁੰਦੇ ਨੇ ਜਿਹੜਾ ਇਕਵਿਪਮੈਂਟ
ਇਕਵਿਪਮੈਂਟਸ ਹਨ। ਉਹ ਜਾਂ ਜਿਹੜੇ ਉਹਦਾ ਜਿਹੜਾ ਉਹਨਾਂ ਦਾ ਮਤਲਬ ਸਾਰਾ ਸਮਾਨ ਉਹ ਬੜਾ ਬੜਾ ਮਹਿੰਗਾ ਹੁੰਦਾ, ਆਪ ਬਣਵਾਉਂਦੇ ਨੇ। ਆਹੋ ਉਸਾਈ ਮੈਂ ਉਹਦੇ ਵੇਖਿਆ ਉਹ ਚੂਹਾ ਡਾਂਸ ਕਰ ਰਿਹਾ ਸੀਗਾ, ਉਹਨੇ ਕੁੜੀ ਨੇ। ਅੱਛਾ, ਉਹ ਇੱਕ ਜੈਨੂਇਨ ਚੀਜ਼ਾਂ ਨੇ ਕਿ ਮੁਰਗੀ ਪਿਆਨੋ ਵਜਾ ਰਹੀ ਹੈ, ਆਹੋ ਉਹ ਜੈਨੂਇਨ ਮੁਰਗੀ ਹੈ। ਤਿਆਰ ਕੀਤੀ ਹੋਈ। ਨਹੀਂ ਨਹੀਂ, ਅਸਲ ਮੁਰਗੀ ਉਹਨੂੰ ਸਿਖਾਇਆ, ਉਹਨੂੰ ਪਿਆਨੋ ਦੇ ਉੱਤੇ ਬਿਠਾਇਆ, ਉਹ ਪਿਆਨੋ ਦੀ ਚੁੰਝਾਂ ਦੇ ਨਾਲ ਪੂਰਾ Song ਵਜਾ ਰਹੀ ਹੈ। ਓਹ ਹੋ ਪੂਰਾ ਹੈਪੀ ਬਰਥਡੇ ਟੂ ਯੂ ਉਹਨੇ ਪੂਰਾ। ਫਿਰ ਇੱਕ ਛੋਟਾ ਜਿਹਾ ਇੱਕ ਬੰਦਾ ਡੌਗ ਲੈ ਕੇ ਆਇਆ, ਉਹ ਬੋਲਦਾ ਵਾ, ਯੈਸ ਨੋ ਕਰਦਾ ਸਾਰਾ ਕੁਝ, ਬੜਾ ਕੋਸ਼ਾ ਪਾਇਣਾ। ਇਹ ਵੀ ਬਹੁਤ ਵੱਡਾ ਜਾਦੂਗਰ ਹੈ। ਇਹ ਪਤਾ ਕੀ ਇਹਨੇ ਫੈਸਲਾਬਾਦ ਚ ਰਿਹਾ ਨਾ, ਇਹਦੀ ਕਦਰ ਨਹੀਂ ਕੀਤੀ ਲੋਕਾਂ ਨੇ। ਇੱਥੇ ਸਟਾਰ ਮਤਲਬ ਇਹਦੇ ਕੋਲੋਂ ਗਲਤੀਆਂ ਵੀ ਵਿੱਚ ਬੜੀਆਂ ਹੋਈਆਂ ਨੇ ਨਾ ਉਸਤਾਦ ਜੀ। ਇਹਨੇ ਨੋਟ ਬਣਾਉਣ ਵਾਲਾ ਕਾਗਜ਼ ਨੂੰ ਜਾਦੂ ਸਿੱਖ ਲਿਆ ਤੇ ਉਹ ਕਿਤੇ ਮੰਤਰ ਭੁੱਲ ਗਿਆ, ਜਿਹੜੇ ਇਹਦੇ ਕੋਲ ਨੋਟ ਸੀ ਉਹ ਵੀ ਕਾਗਜ਼ ਬਣ ਗਏ। ਨਹੀਂ ਇਹਦਾ ਤੂੰ ਕਿਤੇ ਜਾ, ਕਿਤੇ ਵੱਡੇ ਲੈਵਲ ਤੇ, ਤੈਨੂੰ ਮੈਂ ਭੇਜਦਾ ਉੱਥੇ XXX ਤੇ ਭੇਜ ਦਿਓ ਉਸਤਾਦ ਜੀ। ਕਿਹਦੇ ਤੇ? XXX ਉਹ ਟੈਲੈਂਟ ਵਾਲਾ ਪ੍ਰੋਗਰਾਮ। ਆਹੋ ਜਿਹਦੇ ਤੇ ਅੱਗੇ ਜੱਜ ਬੈਠੇ ਹੁੰਦੇ ਨੇ ਸਾਰੇ, ਉੱਥੇ ਭੇਜ ਦੇ। ਭੇਜ ਦਿਓ ਉਸਤਾਦ ਜੀ। ਮੈਂ ਨਾਲ ਤੇ ਜਾਦੂ ਕਰਕੇ ਜਾਦੂ ਆਂਦਾ ਕੋਈ? ਇਹ ਕਿਤੇ ਪ੍ਰਾਹੁਣਾ ਜਾਵੇ ਨਾ ਤੇ ਉੱਥੇ ਲਾਲ ਹੋਂਡਿਆ ਹੁੰਦਾ, ਇੱਥੇ ਕਮੈਰ ਨਾਂ ਦਾ ਜਾਦੂਗਰ ਫਿਰਨ ਡਿਆ ਮੋਟਰਸਾਈਕਲ ਤੇ ਲਾਗ ਚੈੱਕ ਕਰ ਲਓ। ਇਹਨੂੰ ਮੈਂ ਉੱਥੇ ਭੇਜ ਦੇਵਾਂ, ਦਿਲ ਕਰੇ ਜੱਜ ਬੋਲਣ ਤੇ ਆਵਾਜ਼ ਹੀ ਨਾ ਆਵੇ ਉਹਨਾਂ ਦੀ ਕਿਸੇ ਨੂੰ, ਤੇ ਸਾਊਂਡ ਵਾਲਾ ਕਵੇ ਭਾਜੀ ਬੋਲ ਨਹੀਂ ਰਹੇ, ਉਹ ਕਵੇ ਮੈਂ ਬੋਲ ਤੇ ਰਿਹਾ, ਆਵਾਜ਼ ਕਹਿੰਦਾ ਉਹ ਦੇਖੇ ਤਾਂ ਕਵੇ ਲਓ ਜੀ ਮੈਂ ਗੈਪ ਕਰ ਗਿਆ ਜੀ ਜਾਦੂਗਰ ਨੇ ਕੰਮ ਲਾਤਾ। ਤਿੰਨਾਂ ਜੱਜਾਂ ਤੇ ਮੈਂ ਗੈਪ ਕਰ ਗਿਆ ਜੀ। ਸਾਡੀ ਜਾਦੂਗਰ ਸੀਗਾ ਤੇ ਮੂੰਹ ਚੋਂ ਕਾਗਜ਼ ਕੱਢਣ ਵਾਲੀ ਆਈਟਮ ਕਰਨ ਦੇ ਨਾਲ 2-3 ਨਾੜਾਂ ਵੀ ਦੇਣ ਲਈ। ਨਹੀਂ, ਮੂੰਹ ਚੋਂ ਕਾਗਜ਼ ਕੱਢਣ ਦਿਆ ਤੇ ਨਾਲ ਇਹਦੀ ਜ਼ੁਬਾਨ ਵੀ ਖਿੱਚ ਲਈ। ਤਾਜੀ ਇਹ ਵੇਖਦਾ ਹੁਲੀਆ ਵੇਖ ਨਾ ਕੀ ਹੋਇਆ ਹੁਲੀਏ? ਇਹ ਮੋਟਰਸਾਈਕਲ ਤੇ ਜਾ ਰਿਹਾ ਤੇ ਇੱਕ ਮੰਗਣ ਵਾਲਾ, ਇਹਨੇ ਦੇਖਿਆ ਵੀ ਇੱਕ ਮੰਗਣ ਵਾਲਾ ਕਾਰ ਵਾਲੇ ਨੂੰ ਕਹਿ ਰਿਹਾ। ਉਸ ਤੋਂ ਬਾਅਦ ਉਸ ਤੋਂ ਇਸ਼ਾਰਾ ਬੰਦ ਹੁੰਦਾ ਨਾ, ਤੇ ਜਦੋਂ ਇਹਦੇ ਕੋਲ ਆਇਆ ਤੇ ਇਹਨੂੰ ਇਹ ਕਹਿੰਦਾ ਉਹ ਭਾਈ ਤੂੰ ਤੇ ਆਪ ਪਤਾ ਨਹੀਂ ਕਿੱਥੋਂ ਲਏ ਹੋਣੇ। ਉਹ ਇਹਦੇ ਅੱਗੇ ਹੱਥ ਨਹੀਂ ਕਰ ਰਿਹਾ, ਜੇ ਕਰ ਰਿਹਾ। ਇਹਨੇ 10 ਦਾ ਨੋਟ ਫੜਿਆ ਹੱਥ ਚੋਂ, ਕਹਿੰਦਾ ਰਲ ਲਾ ਹੀ ਆ ਤੂੰ ਰੱਖ ਲੈ। ਇਹਨੇ ਮੂੰਹ 'ਚ ਕਾਗਜ਼ ਕੱਢਣ ਵਾਲੀ ਆਈਟਮ ਸ਼ੁਰੂ ਹੀ ਕੀਤੀ ਤੇ ਰੋਲ ਬਾਹਰ ਡਿੱਗ ਪਿਆ। ਲਗੋਇਆ ਉਸਤਾਦ ਜੀ ਇਹ ਵੀ ਜਾਦੂਗਰ ਬਣ ਗਿਆ ਤੇ ਇਹਨੇ ਸੋਚਿਆ ਦੁਨੀਆ ਦੇ ਭਲੇ ਕਰਾਂ ਤੇ ਜ਼ਲੀਲ ਹੋ ਰਿਹਾ। ਇੱਕ ਜਗ੍ਹਾ ਤੇ ਅੱਗ ਲੱਗੀ ਸੀ, ਇਹਨੇ ਜਾਦੂ ਨਾਲ ਬੁਝਾਈ, ਉਹਨਾਂ ਨੇ ਫੜ ਕੇ ਛਿੱਤਰ ਫੇਰੇ। ਕਿਉਂ? ਉੱਥੇ ਫਿਲਮ ਦੀ ਸ਼ੂਟਿੰਗ ਹੁੰਦੀ ਸੀ, ਉਹਨਾਂ ਨੇ ਆਪ ਲਾਈ ਸੀ। ਯਾਰ ਆਓ, ਜ਼ਲੀਲ ਹੋ ਰਿਹਾ ਜਾਦੂਗਰ ਬਣ ਕੇ। ਅੱਛਾ ਇਹ ਵੀ ਜਾਦੂਗਰ ਸੀ, ਗੈਪ ਕਰ ਦਿੰਦਾ ਸੀ ਚੀਜ਼ਾਂ ਨੂੰ, ਬੰਦਿਆਂ ਨੂੰ। ਜਦੋਂ ਤੇ ਬਿਨ ਗਣਾ ਨਾ ਤੂੰ ਕੰਮ ਤੇ ਨਹੀਂ ਜਾਂਦਾ ਤਾਂ ਉਹਨੂੰ ਗੈਪ ਕਰ ਦਿੰਦਾ। ਉੱਥੇ ਬਿਨ ਹਿਸਾਬ ਲਾ ਲਿਆ, ਕਹਿੰਦਾ ਅੱਬਾ ਮੁੜ ਕੇ ਇਹਨੂੰ ਆ ਕੇ ਕਹਿੰਦਾ ਓਏ ਮੰਤਰ ਪੜਿਆ ਨਾ ਮੈਂ ਤੇਰੇ ਦੰਦ ਕੱਢ ਦੇਗਾ, ਕੰਮ ਤੇ ਕਿਉਂ ਨਹੀਂ ਜਾਂਦਾ? ਇਹ ਗੋਗਰ ਚੁੱਪ ਚੁੱਪ ਨਹੀਂ ਉਸਤਾਦ ਜੀ ਜਾਦੂ ਜੂਦੂ ਕੋਈ ਨਹੀਂ, ਸਿਰਫ ਸ਼ੋਧ ਦਾਦੀ ਹੈ। ਸ਼ੁੱਧ ਬਾਜ਼ੀ ਆ। ਠੀਕ ਹੈ ਆਹੋ। ਇਹ ਤੇ ਅੱਲਾ ਮਾਫੀ ਤੇ ਘਰ ਪ੍ਰਾਹੁਣਾ ਹੋਵੇ ਨਾ ਤੇ ਘਰ ਦੇ ਲਿਆ ਕੇ ਉਹਦੇ ਅੱਗੇ ਬੋਤਲ ਰੱਖਦੇ ਆ, ਜਦੋਂ ਬੋਤਲ ਨੂੰ ਚੁੱਕਣ ਲੱਗਦਾ ਉਹਨੂੰ ਗੈਪ ਕਰ ਦਿੰਦਾ ਤੇ ਆਪ ਫੜ ਕੇ ਪੀ ਜਾਂਦਾ। ਕਹਿੰਦਾ ਉਹ ਤੇ ਪਤਾ ਨਹੀਂ ਕਿੱਥੇ ਚਲਾ ਗਿਆ। ਇੱਕ ਵਾਰੀ ਇਹਨਾਂ ਦੇ ਘਰ ਪ੍ਰਾਹੁਣੇ ਆਏ ਆ ਤੇ ਇੱਕ ਬੱਚੀ ਛੋਟੀ ਜਿਹੀ ਕਹਿਣ ਡਈ, ਅੰਕਲ ਬੋਲੇ ਦੇਖ ਲਓ ਬਿਸਕਿਟ ਜਾਦੂ ਤੇ ਗਾਇਬ ਕਰ ਰਹੇ। ਘਰ ਦੇ ਨਾਲ ਦੁੱਧ ਪੀਣ ਵਾਲੀ ਆਈਟਮ ਕੀਤੀ, ਇੱਧਰਲੇ ਘਰ ਨੂੰ ਜੇ ਦੁੱਧ ਪੀ ਰਿਹਾ, ਇੱਧਰ ਚ ਪੱਤੀ ਪਾ ਰਿਹਾ। ਬੱਚਿਆਂ ਦੀਆਂ ਚੀਜ਼ਾਂ ਗੈਪ ਕਰੀ ਜਾ ਰਿਹਾ। ਬੱਚੇ ਕਹਿੰਦੇ ਅੰਕਲ ਇਹ ਗੈਪ ਕਰੇ, ਤੇ ਫੜ ਕੇ ਮੂੰਹ ਚ ਪਾ ਕੇ ਕਹਿੰਦਾ ਬੇਟਾ ਦੇਖੋ ਗੈਪ। ਮੈਂ ਸਾਜੀ ਜਾਦੂ ਦੇ ਨਾਲ ਪਾਣੀ ਅਗਲੇ ਦਿਨ ਉਹੀ ਬੱਚੀ ਆਈ, ਉਹਨੇ ਅੱਜ ਚਾਕਲੇਟ ਫੜੀ ਤੇ ਉਹਨੂੰ ਕਹਿੰਦਾ ਬੇਟਾ ਇਹ ਵੀ ਗੈਪ ਕਰੂ, ਕਹਿੰਦੀ ਨਹੀਂ ਜੀ ਮੈਂ ਖੁਦ ਹੀ ਕਰ ਲੈਤੀ। ਇਹਨਾਂ ਨੂੰ ਪਤਾ ਹੀ ਨਹੀਂ ਜਾਦੂ ਦੇ ਨਾਲ ਸਾਜੀ ਮੈਂ ਪਾਣੀ ਦੇ ਉੱਤੇ ਤੁਰ ਕੇ ਦਿਖਾਇਆ ਸੀ। ਬਸ ਪਹੁੰਚੇ ਮਾੜੇ ਮਾੜੇ ਟੁੱਗੇ ਨਹਿਰ ਦੇ ਉੱਤੇ ਤੁਰ ਉਹ ਪਿਆ ਅਸੀਂ ਵੀ ਬਹੁਤ ਤੁਰੇ ਜਦੋਂ ਛੋਟੇ ਹੁੰਦੇ, ਸਾਡੀ ਅੰਮੀ ਵਿਹੜਾ ਧੋਂਦੀ ਹੁੰਦੀ ਸੀ ਨਾ, ਅਸੀਂ ਬਹੁਤ ਜਾਦੂਗਰ ਸੀ ਉਸ ਟਾਈਮ। ਤੂੰ ਤੇ ਤੁਰਦਾ, ਅਸੀਂ ਮਛਲੀ ਬਣ ਜਾਂਦੇ ਹੁੰਦੇ ਸੀ। ਇਹ ਜਾਦੂ ਨਾਲ ਪਾਣੀ ਉੱਤੇ ਟੁਰਿਆ ਵਾ, ਨਾਲ ਬਾਂਸ ਸੀਗਾ, ਇਹਨੇ ਜਾਗੋ ਡੱਕਾ ਖੋਲਿਆ, ਫਿਰ ਸਾਰਾ ਪਾਣੀ ਗਿਆ। ਸਹੀ ਗੱਲ ਹੈ। ਇਹ ਗੰਦੇ ਪਾਣੀ ਤੇ ਟੁਰਨ ਵਾਲਾ ਜਾਦੂਗਰ। ਬਾਅਦ ਚ ਫਿਰ ਇੱਟਾਂ ਰੱਖ ਕੇ ਉੱਤੇ ਪੈਰ ਰੱਖ। ਆਹੋ ਇਹ ਜਾਦੂ ਨਾਲ ਪਾਣੀ 'ਚ ਨਿਕਲ ਕੇ ਬਾਹਰ ਆਇਆ ਤੇ ਨਾਲ ਪੈਰਾਂ ਨਾਲ ਛਾਪਰ ਚਮੜ ਜਾਂਦਾ। ਨਹੀਂ ਜਦੋਂ ਗਟਰ ਬੰਦ ਹੁੰਦਾ ਸੀ ਕਿਸੇ ਦਾ, ਤੇ ਉਹ ਕਹਿੰਦੇ ਸੀ ਜਾਦੂਗਰ ਨੂੰ ਬੁਲਾਓ, ਉਹ ਇਸ ਪਾਣੀ ਤੇ ਤੁਰ ਲੈਣਾ ਉਹਨੇ। ਪਾਣੀ ਤੇ ਤੁਰਦਾ ਹੁੰਦਾ ਸੀ ਉਸਤਾਦ ਜੀ, ਕਿਤੇ ਲੱਤਾਂ ਟੁੱਟ ਗਈਆਂ ਤੇ ਪਾਣੀ ਤੇ ਵੀਲ ਚੇਅਰ ਤੇ ਜਾਣਾ। ਅੱਛਾ ਇਹ ਤੇ ਪੁਰਾਣੇ ਵਕਤਾਂ 'ਚ ਜੈਨੂਇਨ ਜਾਦੂਗਰ ਵੀ ਉਸਤਾਦ ਜੀ ਹੁੰਦੇ ਸੀ ਉਹ ਜੈਨੂਇਨ ਜੂਨੂਇਨ ਕੋਈ ਨਹੀਂ ਯਾਰ, ਸਿਰਫ ਗੱਲਾਂ ਵਾ। ਜਾਦੂ ਤੈਨੂੰ ਮੈਂ ਕਿਹਾ ਸ਼ਬਦਬਾਜ਼ੀ ਆ ਸਿਰਫ। ਸ਼ੁੱਧ। ਨਹੀਂ ਚੀਜ਼ ਗੈਪ ਕਰਨਾ ਜਿਹੜਾ ਹੈ ਕੰਮ ਆ,
ਨਹੀਂ ਉਸਤਾਦ ਜੀ ਨਹੀਂ ਨਜ਼ਰ ਕਿਸੇ ਬੰਦ ਦੀ ਚੀਜ਼ ਗਾਇਬ ਕਰਨਾ, ਯਾਨੀ ਕਿ ਮੈਂ ਬੈਠਾ ਮੈਂ ਤੈਨੂੰ ਕਹਿੰਦਾ ਵੀ ਤੇਰੀ ਮੈਂ ਆ ਜੇਬ ਚੋਂ ਪੈਸੇ, ਇੱਕ ਹੁੰਦਾ ਪਹਿਲੇ ਆਪ ਟਰਾਈ, ਪਹਿਲੇ ਸਾਰੀ ਗੇਮ ਕੀਤੀ, ਉਹ ਲੈਦਾ ਚੀਜ਼ ਆ, ਠੀਕ ਹੈ ਨਾ। ਇਸ ਤਰ੍ਹਾਂ ਹੀ ਉਸਤਾਦ ਜੀ ਜਿਵੇਂ ਉਹ ਠੰਡ ਪੈਣ ਵਾਲਾ ਲਤੀਫਾ ਨੀ, ਉਹ ਸੁਰਮੇ ਵਾਲਾ ਪੈ ਗਈ ਉਹ ਵਿੱਚ ਕੋਈ ਕਰੈਕਟਰ ਜੈਨਮਨ ਵੀ ਟੱਕਰ ਜਾਂਦਾ, ਤਾਂ ਕਹਿੰਦਾ ਲਓ ਜੀ ਸੁਰਮਾ ਭਾਜੀ ਮੇਰਾ ਠੰਡ ਪਾ ਦੇਗਾ ਭਾਜੀ, ਅੱਖਾਂ 'ਚ ਠੰਡ ਪਾ ਦੇਗਾ। ਤੇ ਉਹ ਕਹਿੰਦਾ ਆਵੇ ਵੀ ਕੋਈ ਅੱਗੇ ਆਵੇ, ਵੀ ਉਹ ਸੁਰਮਾ ਉਹਦਾ ਸਹੀ ਹੁੰਦਾ ਹੈ, ਜੈਨਮਨ ਸਹੀ ਹੁੰਦਾ, ਸੱਚੀ ਸਹੀ ਹੁੰਦਾ। ਤੇ ਵਿੱਚ ਕੋਈ ਚੇਦੇ ਬਾਸ ਖਲੋਤਾ ਹੁੰਦਾ ਤੇ ਵਰਗਾ, ਤੇ ਉਹਨੂੰ ਕਹਿੰਦਾ ਆਓ ਜੀ ਭਾਜੀ ਤੋਂ ਅੱਗੇ ਆਏਦਾ, ਕਹਿੰਦਾ ਹਾਂਜੀ। ਉਹ ਇੰਝ ਕਰਕੇ ਕਹਿੰਦਾ ਬਿਸਮਿਲ੍ਲਾ, ਦੱਸ ਭਾਈ ਠੰਡ ਪਈ, ਉਹ ਐਂ ਕਰਕੇ ਕਹਿੰਦਾ ਨਹੀਂ। ਤੇ ਵਿੱਚ 25 ਬੰਦੇ ਨਿਕਲ ਗਏ ਨੇ 80 ਵਿੱਚੋਂ, ਕੋਈ ਯਾਰ ਫਰਾਡ ਆ, ਉਹ ਦੇਖਦਾ ਐ, ਫਿਰ ਕਹਿੰਦਾ ਭਾਜੀ ਇਹ ਦੇਖੋ ਇਹ ਦੇਖੋ ਇਹ ਦੇਖੋ, ਦੱਸੋ ਸਾਰਿਆਂ ਨੂੰ ਠੰਡ ਪਈ? ਨਹੀਂ ਭਾਜੀ। ਉਹ ਵਿੱਚੋਂ 25 ਹੋਰ ਚਲੇ ਜਾਂਦੇ, 14 ਬੰਦੇ ਰਹਿ ਜਾਂਦੇ। ਉਹ ਤੀਜੀ ਵਾਰੀ ਫੇਰ ਕਹਿੰਦਾ ਯਾਰ ਗੌਰ ਕਰ, ਇਹ ਚੈੱਕ ਕਰ, ਦੱਸ ਇਹਨਾਂ ਨੂੰ। ਉਹ ਫਿਰ ਐ ਕਰਕੇ ਨਹੀਂ ਭਾਜੀ। ਤੇ ਹੁਣ ਸਾਰੇ ਚਲੇ ਗਏ ਤੇ ਦੋਵੇਂ ਖਲੋਤੇ ਇਕੱਲੇ ਹੀ, ਤੇ ਉਹਨੂੰ ਇੱਥੋਂ ਪੜ ਕੇ ਕਹਿੰਦਾ ਹੁਣ ਠੰਡ ਪੈ ਗਈ। ਉਹ ਬਗੈਰਾ ਤੋਂ ਕਰੈਕਟਰ ਜਿਹੜਾ ਕਹਿੰਦਾ ਨਾ ਉਸ ਬੰਦੇ ਦੇ ਤਾਂ ਜਦੋਂ ਸ਼ੌਪ ਦਾ ਹੈ ਹੀ ਸੀ, ਲੇਕਿਨ ਉਹ ਬਗੈਰਾ ਸੀ ਜਿਹੜਾ ਕਹਿੰਦਾ ਨਹੀਂ। ਨਹੀਂ ਸੁਰਮਾ ਤਾਂ ਸਹੀ ਸੀ, ਲੇਕਿਨ ਜਾਣ ਕੇ ਕਹੀ ਜਾ ਰਿਹਾ ਨਹੀਂ। ਓਏ ਯਾਰ ਯਾਰ ਕਿਆ ਉਹ ਆਪੇ ਇਹਨਾਂ ਦੇ ਵਿੱਚ ਬੰਦੇ ਖਿਲਾਰੇ ਹੁੰਦੇ ਨੇ। ਹਾਂਜੀ ਹਾਂਜੀ ਹਾਂ ਜਿਹੜਾ ਯਾਰ ਮੈਂ ਤੁਹਾਨੂੰ ਦੱਸਦਾ, ਨੋਟ ਵਾਲਾ ਇੱਕ ਨੁਸਖਾ ਵਾ। ਉਹ ਮੈਂ ਇੱਥੇ ਨਾ ਨਾੜੇਲੇ ਰੋਡ ਤੇ ਇੱਕ ਹੈਗੇ ਨੇ ਸਾਹਿਬ ਮਦੀਸ਼ਨ, ਉਹਨਾਂ ਦੀ ਦੁਕਾਨ ਆ ਪਰਸਾਂ ਪੁਰਸਾਂ ਦੀ। ਉੱਥੇ ਅਕਸਰ ਲੋਕੀ ਬੈਠੇ ਹੁੰਦੇ ਨੇ, ਮਤਲਬ ਨਾ ਉਹਨਾਂ ਦੇ ਕੋਲ ਉਹਦੇ, ਉਹ ਬਿਲਕੁਲ ਇੰਜ ਬਹਿ ਕੇ ਕਰਦੇ ਨੇ, ਮਤਲਬ ਦੂਰ ਵੀ ਨਹੀਂ ਹੁੰਦੇ। ਤੇ ਕਿਸੇ ਦਿਨ ਆਪਾਂ ਗਏ ਨਾ ਰੀਗਰ ਰੋਡ ਤੇ, ਤੇ ਮੈਨੂੰ ਤੁਸੀਂ ਯਾਦ ਕਰਾਉਣਾ, ਤੁਹਾਨੂੰ ਮੈਂ ਦੁਕਾਨ ਤੇ ਲੈ ਕੇ ਜਾਵਾਂਗਾ। ਬਾਬਾ ਜੀ ਉਹ ਤੁਹਾਡੇ ਸਾਹਮਣੇ ਇੰਨੀ ਕੁ ਫਾਸਲੇ ਤੇ ਕਰੀ ਜਾਂਦਾ ਉਹ ਆਈਟਮ ਯਾਰ, ਉਹ ਐਸਾ ਕਮਾਲ ਬੰਦਾ ਉਹ। ਅੱਛਾ ਇਹ ਜਿਹੜੇ ਤੁਸੀਂ ਦੱਸਿਆ ਨਾ ਮਜਮੇ 'ਚ ਖਿਲਾਰੇ ਹੁੰਦੇ ਉਹਨਾਂ ਬੰਦੇ, ਤੇ ਉਹ ਮਜਮੇ ਦੇ ਵਿੱਚ ਖਲੋਤੇ, ਉਹ ਕਹਿੰਦੇ ਨੇ ਕਿ ਲਓ ਜੀ ਮੈਂ ਤੁਹਾਡੇ ਪਰਸ ਗਾਇਬ ਕਰਾਂਗਾ ਜਾਂ ਕੋਈ ਚੀਜ਼, ਉਹ ਜਨਮਨ ਬੰਦਾ ਉੱਠ ਕੇ ਖਲੋ ਜਾਂਦਾ, ਉਹ ਭਾਈ ਮੇਰਾ ਪਰਸ ਕਿੱਥੇ ਹੀ, ਉਹ ਬਣ ਜਾਂਦਾ ਅਣਜਾਣ ਕਿ ਮਜਮੇ ਦੇ ਵਿੱਚ, ਉਹ ਭਾਈ ਮੇਰਾ ਪਰਸ ਦੇ। ਉਹ ਭਾਈ ਕਹਿੰਦਾ ਵੇਖਿਆ, ਲਓ ਜੀ ਮੈਂ ਇਸ ਬੰਦੇ ਦੀ ਗੱਲ ਕੀਤੀ, ਬੇਟੇ ਬਹਿ ਜਾ ਮੈਂ ਤੈਨੂੰ ਦਿਨਾ ਪਰਸ। ਤੇ ਉਹ ਯਾਰ ਇੱਕ ਦੌਰ ਸੀ, ਬੜੀਆਂ ਚੀਜ਼ਾਂ ਗਾਇਬ ਕਰ ਦਿੰਦੇ ਸੀ ਬੰਦੇ। ਹਾਂਜੀ ਹਾਂਜੀ ਉਹੀ ਮੈਂ ਪਰਸ ਇੱਥੇ ਹੱਥੋਂ ਨਹੀਂ ਗਿਆ, ਪੂਰਾ ਮਜਮਾ ਲਾ ਕੇ ਮਦਾਰੀ ਜਿਹਾ ਬਣ ਗਈ, ਹਾਂਜੀ ਉਹ ਬੰਦਾ ਬਾਂਸਰੀ ਵਜਾ ਕੇ। ਉਹ ਯਕੀਨ ਕਰ ਲੋਕੀ ਆਪਣੇ ਪਰਸਾਂ ਤੇ ਹੱਥ ਰੱਖ ਵੇਚਦੇ ਨੇ ਯਾਰ ਇਹਨੇ ਗਾਇਬ ਕਰ। ਉਹ ਚੈੱਕ ਵੀ ਕਰਦੇ ਸੀਗੇ ਜਿਹਦੇ ਗਾਇਬ ਹੁੰਦੇ ਸੀ ਨਾ ਪਰਸ, ਦੇਖ ਰਿਹਾ ਹੱਥ ਲਾ ਕੇ ਵੀ ਪਰਸ ਨਿਕਲ ਗਿਆ ਵਾ। ਇਹ ਉਹਨਾਂ ਦਾ ਟਾਰਗੇਟ ਹੁੰਦਾ ਸੀਗਾ, ਉਹ ਬੰਦਾ ਪਛਾਣ ਲੈਂਦੇ ਹੁੰਦੇ ਸੀਗੇ। ਅੱਛਾ ਹੁਣ ਘਟ ਗਏ ਨੇ, ਹੁਣ ਦੌਰ ਡਿਜੀਟਲ ਆ ਗਿਆ ਵਾ। ਮੋਬਾਈਲ ਤੇ ਬਣਾਉਣ ਲੱਗ, ਫੌਰਨ ਲੋਕੀ ਮੋਬਾਈਲ ਕੱਢ ਹਾਂਜੀ, ਹਾਂਜੀ, ਲੈਂਦੇ। ਇੱਕ ਦੌਰ ਸੀ ਜਦੋਂ ਇਹਨਾਂ ਦਾ ਬੜਾ ਰਾਜ ਹੁੰਦਾ ਸੀ, ਔਰ ਬੜੇ ਕਾਰੀਗਰ ਬੰਦੇ ਸੀ, Yes, yes। ਜੇਬ ਕਤਰੇ ਐਸੇ ਕਾਰੀਗਰ। ਓਏ ਹੋਏ ਤੇਰੀ ਸੋਚ ਹੋਣੀ। ਭਾਈ ਤੁਸੀਂ ਦੱਸਿਆ ਕਹਿੰਦੇ ਕਿ ਉਹ ਜੇਬ ਕਤਰੇ ਕਹਿੰਦੇ ਗਾਹਕ ਫਰੋਖਤ ਕਰਦੇ ਹੁੰਦੇ ਸੀ। ਹਾਂ ਜਦੋਂ ਟ੍ਰੇਨਾਂ ਦਾ ਹੁੰਦਾ ਸੀ ਨਾ, ਮੈਂ ਸੁਣਾਈ ਸੀ ਇੱਕ ਦਿਨ ਗੱਲ, ਆਹੋ ਉਹ ਸਵਾਰੀਆਂ ਵਿਕਦੀਆਂ ਹੁੰਦੀਆਂ ਸੀ। ਯਾਨੀ ਤੂੰ ਫੈਸਲਾਬਾਦੋਂ ਟ੍ਰੇਨ 'ਚ ਬੈਠਾ ਨਾ, ਤੂੰ ਕਰਾਚੀ ਜਾਣਾ, 6-7 ਵਾਰੀ ਤੂੰ ਵਿਕ ਜਾਣਾ ਰਸਤੇ 'ਚ। ਯਾਨੀ ਉਹਨਾਂ ਦੇ ਏਰੀਆ ਹੁੰਦੇ ਨੇ ਨਾ, ਫੈਸਲਾਬਾਦੋਂ ਮਤਲਬ ਤੂੰ ਮੁਲਤਾਨ ਪਹੁੰਚਿਆ, ਮੁਲਤਾਨ ਬੰਦੇ ਨੇ ਕਹਿਣਾ ਕਿ ਉਹ ਬੰਦਾ 5000 ਤੋਂ ਜ਼ਿਆਦਾ ਇਹਦੇ ਕੋਲ ਪੈਸੇ ਨੇ, ਉਹਨੇ ਜਿੰਨੇ ਤੈਨੂੰ ਅੱਗੋਂ 2000 ਰੁਪਏ ਬੰਦੇ ਦੇ, ਹੁਣ ਜਿਹਨੇ 2000 ਤੈਨੂੰ ਦੇਣਾ ਨਾ, ਉਹਨੇ ਜਾ ਕੇ ਪਹਿਲਾਂ ਟੋਹ ਕੇ ਆਉਣਾ। ਐਸੇ ਕਾਰੀਗਰ ਬੰਦੇ ਬਹੁਤ ਮਹਾਨ, ਉਹਨੂੰ ਦੇ ਦੇਣਾ, ਅਗਲੇ ਨੇ ਉਹਨੂੰ ਕਹਿਣਾ ਵੀ ਇਹਦੇ ਕੋਲ 5000 ਰੁਪਈਆ ਵਾ, ਮੈਂ 1000 ਦਿੱਤਾ, 1000 ਤੋਂ ਬੰਨੇ ਦਾ। ਉਹ ਇੱਦਾਂ ਬੰਦਾ 4-5 ਵਾਰੀ ਵਿਕ ਜਾਂਦਾ ਸੀ ਸਟੇਸ਼ਨ ਤੇ ਪਹੁੰਚ ਗਿਆ। ਉਹਨਾਂ ਨੇ ਵੀ ਪਤਾ ਹੁੰਦਾ ਸੀ ਤਾਂ ਸ਼ਨਾਖਤੀ ਕੱਢ ਕੇ ਇਸ ਜੇਬ 'ਚ ਆ, ਇਹਦੀ ਜੇਬ 'ਚ ਦਵਾਈ ਹੈ, ਇਹਦੀ ਜੇਬ 'ਚ ਚਾਬੀਆਂ ਨੇ, ਇਹਦੀ ਜੇਬ 'ਚ ਇੰਨੇ ਪੈਸੇ ਹੈ, ਇਹਦੀ ਜੇਬ 'ਚ ਆਹ ਚੀਜ਼, ਉਹ ਸਾਰਾ ਕੁਝ ਉਹਨਾਂ ਨੂੰ ਪਤਾ ਹੁੰਦਾ ਸੀ। ਐਸੇ ਕਾਰੀਗਰ ਆਦਮੀ ਸਕੈਨ ਕਰ ਲੈਂਦੇ ਸੀ ਪੂਰਾ ਬੰਦਾ। ਇਹਨੇ ਵੀ ਉਸਤਾਦ ਜੀ ਬੰਦਾ ਇੱਕ ਲੈ ਲਿਆ, ਖਰੀਦ ਲਿਆ, 25000 'ਚ ਖਰੀਦਿਆ, ਕਹਿੰਦਾ ਇਹਦੇ ਕੋਲ 2-25000 ਦੇ ਉੱਤੇ ਪੈਸੇ। ਉਹ ਜਦੋਂ ਅੱਗੇ ਜਾ ਕੇ ਪਤਾ ਲੱਗਾ ਉਹਦੇ ਕੋਲ ਪੁਰਾਣੇ ਰੁਪਈਆ ਨੋਟ ਸੀ, ਉਹ ਕਿਤੇ ਜਾ ਰਿਹਾ ਸੀ ਜਮਾ ਕਰਾਉਣ। ਅੱਛਾ ਉਸਤਾਦ ਜੀ ਉਹ ਜਿਹੜੇ ਨੋਟ ਪਰਸ ਗਾਇਬ ਕਰਦੇ ਸਾਡੇ, ਨਹੀਂ ਇਹਨੇ ਆਪਣਾ ਹੀ ਬੰਦਾ ਰੱਖਿਆ ਸੀ, ਆਪੇ ਨੂੰ ਕਹਿੰਦਾ ਇਹਦੇ ਕੋਲ 50000 ਰੁਪਏ ਹੈ, ਤੇ ਉਹਦੇ ਕੋਲ ਹੁੰਦਾ ਵੀ ਸੀ 50000, ਜੇਬ 'ਚ ਪਾ ਦੇਣਾ। ਉਹਨਾਂ ਨੇ ਲੈ ਵੀ 5000 ਰੁਪਏ ਦੇ, ਇੱਕ ਸਟੇਸ਼ਨ ਤੇ 5000 'ਚ ਵੇਚ ਦੇਣਾ, ਇੱਕ 'ਚ 10000 'ਚ ਵੇਚ ਦੇਣਾ, ਇੱਕ 'ਚ 15000 'ਚ ਵੇਚ ਦੇਣਾ। ਤੇ ਹੁੰਦੇ ਦੋਵੇਂ ਰਲੇ ਸੀ ਆਪਾਂ, ਜਿਹੜਾ ਵਿੱਚ ਬੈਠਾ ਉਹ ਵੀ, ਸਵਾਰੀ ਵੀ। ਇਹ ਪਰਸ ਵਾਲੇ ਮਜਮੇ ਜਿੱਥੇ ਪਰਸ ਨਹੀਂ ਗਾਇਬ ਕਰਦੇ ਉੱਥੇ ਬੈਠਾ,
ਉਹਨੇ ਕਹਿੰਦਾ ਜੀ ਮੈਂ ਪਰਸ ਗਾਇਬ ਕਰਾਂਗਾ, ਇਸ ਬੱਚੇ ਦਾ ਪਰਸ ਗਾਇਬ ਕਰਾਂਗਾ। ਕਹਿੰਦਾ ਭਾਜੀ ਮੇਰਾ ਸ਼ੁਰੂ ਤੋਂ ਹੀ ਨਹੀਂ ਆ ਪਰਸ। ਆਹੋ ਤੇ ਮੈਂ ਯਾਰ ਇੱਕ ਤੁਸੀਂ ਗਾਇਬ ਕੀ ਕਰ ਉਹ ਦੇਖ ਲੈਂਦੇ ਸੀ ਤੇ ਕੋਈ ਪਰਸ ਨਹੀਂ ਹੈਗਾ। ਉਹਨੇ ਕਹਿੰਦਾ ਲਓ ਜੀ ਆ ਬੱਚੇ ਦਾ ਮੈਂ ਪਰਸ ਗਾਇਬ ਕਰਦਾ, ਪੁੱਛੋ ਉਹਨੂੰ ਪਰਸ ਹੈ ਤੇਰੇ ਕੋਲ? ਕਹਿੰਦਾ ਨਹੀਂ। ਲਓ ਭਾਜੀ ਬਿਸਮਿਲ੍ਲਾ ਲਿਆ। ਇੱਕ ਹੋਰ ਬੜਾ ਸ਼ੋਭਾ ਚੱਲਦਾ ਸੀ, 1000 ਵਾਲੇ ਨੋਟ ਦੇ ਨਾਲ ਗੇਮ ਚੱਲਦੀ ਸੀ। 1000 ਦਾ ਨੋਟ ਸਾਜੀ, ਉਹਦਾ ਨੰਬਰ ਜਿਹੜਾ ਨਾ ਉਹ ਤੁਸੀਂ ਜ਼ਿਹਨ 'ਚ ਰੱਖਣਾ ਵਾ। ਤੇ ਉਹਨੇ ਜਾ ਕੇ ਦੁਕਾਨਦਾਰ ਨੂੰ ਕਿਹਾ, ਇੱਕ ਜਣੇ ਨੇ ਜਾ ਕੇ ਕਹਿਣਾ ਜੀ ਆ ਫਲਾਣੀ ਪਾਨ ਲਾ ਦੇ ਜੀ, ਪਾਨ ਲਏ ਨੇ ਤੇ ਉਹਨੂੰ 1000 ਰੁਪਇਆ ਫੜਾਇਆ। ਨਹੀਂ ਇੰਜ ਨਹੀਂ ਸੀ, ਉਹ ਨੰਬਰ ਵਾਲਾ ਹੋਰ ਆ। ਉਹ 10 ਨੋਟ ਹੁੰਦੇ ਸੀ ਸੀਰੀਅਲ ਵਾਈਜ਼। ਹਾਂਜੀ ਇੱਕ ਨੋਟ ਨਹੀਂ ਸੀ ਹੁੰਦਾ। ਇਹ ਵੀ ਮੈਂ ਹੀ ਤੁਹਾਨੂੰ ਦੱਸਿਆ ਸੀ ਕਿ ਇੱਥੇ ਹੋਇਆ ਸੀ ਹੋਟਲ ਤੇ ਕਿਸੇ ਮੈਂ ਤੁਹਾਨੂੰ ਦੱਸਦਾ ਵਾਂ ਸਟੇਡੀਅਮ। ਉਹ ਇਦਾਂ ਹੁੰਦਾ ਹੈ ਕਿ 5-5 ਹਜ਼ਾਰ ਵਾਲੇ 10 ਨੋਟ ਇੱਕੋ ਸੀਰੀਅਲ ਦੇ ਓਕੇ। ਤੂੰ ਜੇਬ 'ਚ ਪਾ ਲਏ। ਇੱਕ ਬੰਦੇ ਨੂੰ ਤੂੰ ਭੇਜਿਆ, ਉਹ 300 ਦੀ ਰੋਟੀ 400 ਦੀ ਰੋਟੀ ਖਾ ਕੇ 4700 ਬਾਕੀ ਲੈ ਕੇ ਆ ਗਿਆ। ਨੋਟ ਉੱਥੇ ਛੱਡ ਆਇਆ, ਉਹਨੇ ਗੱਲੇ 'ਚ ਰੱਖ ਲਿਆ 5000 ਵਾਲਾ ਨੋਟ। ਹੁਣ ਅੱਧੇ ਘੰਟੇ ਬਾਅਦ ਤੂੰ ਗਿਆ, ਬਾਕੀ 9 ਲੈ ਗਏ। ਤੂੰ ਖਾਧੀ ਹੈ 1500 ਦੀ ਰੋਟੀ। 1500 ਦੀ ਰੋਟੀ ਖਾ ਕੇ ਆਰਾਮ ਨਾਲ ਜਾ ਕੇ ਤੇ ਤੂੰ ਉਹਨੂੰ ਕਹਿਣਾ ਯਾਰ ਬਕਾਇਆ ਦੇ ਦੇ। ਉਹਨੇ ਕਹਿਣਾ ਭਾਜੀ ਕਾਹਦਾ ਬਕਾਇਆ? ਤੈਨੂੰ 5000 ਰੁਪਇਆ ਦਿੱਤਾ ਕੋਲਿੰਗ ਨੂੰ ਕਹਿਣਾ ਤੈਨੂੰ 5000 ਰੁਪਇਆ ਦਿੱਤਾ। ਉਹਨੇ ਕਹਿਣਾ ਤੁਸੀਂ ਤੇ ਦਿੱਤਾ ਹੀ ਨਹੀਂ। ਉਹ ਕੱਪ ਹੈਗੀ 2-4 ਬੰਦੇ ਇਕੱਠੇ, ਉਹਨੇ ਕਹੇ ਯਾਰ ਤੈਨੂੰ 5000 ਰੁਪਇਆ। ਉਹਨੇ ਇੰਜ ਬਾਕੀ 9 ਨੋਟ ਕੱਢੇ ਨੇ। ਉਹਨੇ ਕਿਹਾ ਜੀ ਆ ਮੇਰੇ ਕੋਲ 10 ਨੋਟ ਸੀ, 50000 ਰੁਪਇਆ ਸੀ। ਆ ਦੇਖੋ ਸੀਰੀਅਲ, ਇਹਦਾ ਜਿਹੜਾ ਇੱਕ ਸੀਰੀਅਲ ਜਿਹੜਾ ਨੋਟ ਆ ਮੈਨੂੰ ਦਿੱਤਾ, ਇਹਦਾ ਗੱਲੇ ਚੈੱਕ ਕਰੋ, ਜੇ ਨਾ ਹੋਇਆ ਮੈਂ ਜ਼ਿੰਮੇਦਾਰ। ਉਹ ਅੱਧਾ ਘੰਟਾ ਪਹਿਲੇ ਆਇਆ ਗੱਲੇ 'ਚ। ਸਮਝ ਆ ਰਹੀ ਗੱਲ ਦੀ? ਉਹਨੇ ਜਨਾਬ ਜੀ ਉਹ ਜਦੋਂ ਲੋਕਾਂ ਨੇ ਫੋਲਣਾ ਵਾ, ਉਹ ਨੋਟ ਨਿਕਲ ਆਉਣਾ, ਉਹ ਝੂਠਾ ਪੈ ਗਿਆ। ਉੱਥੇ ਹੁਣ ਕੋਈ ਗੱਲ ਨਹੀਂ ਰਹਿ ਗਈ। ਉਹ 9 ਨੋਟ ਉਹ ਦਿਖਾਉਂਦਾ ਹੈ ਜਾਂ 4 ਨੋਟ ਉਸੇ ਸੀਰੀਅਲ ਦੇ। ਉਹ ਪੂਰਾ ਨੰਬਰ ਇੰਜ ਮੈਚ ਹੁੰਦਾ ਵੀ ਮਤਲਬ ਇੱਕ 14 15 16 17 18 14 ਨਹੀਂ ਹੈਗਾ ਜਾਂ 18 ਨਹੀਂ ਹੈਗਾ। ਠੀਕ ਹੈ, ਹੁਣ ਜਦੋਂ 14 15 16 17 ਤੋਂ ਦਿਖਾਉਣਾ, 18 ਉਹਦੇ 'ਚ ਜਾਂ 14 ਉਹਦੇ 'ਚ 15 16 17 18 ਤੇਰੇ ਕੋਲ ਆ। ਉਹ ਸਾਰਿਆਂ ਨੇ ਕਹਿਣਾ ਯਾਰ ਗੱਲ ਸਹੀ, ਇਹਨੇ ਦਿੱਤੇ ਨੇ, ਤੂੰ ਨਹੀਂ ਪਤਾ ਲੱਗਾ ਹੋਣਾ ਯਾਰ ਤੇਰੇ ਕੋਲ ਨੋਟ ਆ ਗਿਆ, ਦੇ ਪੈਸੇ। ਉਹ ਬਾਕੀ ਲੈ ਕੇ ਘਰ ਆਏ ਨਾ 3800 1200 ਦੀ ਰੋਟੀ ਖਾ ਕੇ। ਇਹਨੇ ਵੀ ਉਸਤਾਦ ਜੀ ਇਹ ਲਈ ਫਰਾਡ ਕੀਤਾ, 5000 ਪਹਿਲੇ ਭੇਜਤਾ ਤੇ ਅੱਧੇ ਘੰਟੇ ਬਾਅਦ ਹੁਣ ਗੇਮ ਪਾਣ ਗਿਆ, ਉਨੀ ਦੇਰ ਨੂੰ ਉਹਨਾਂ ਨੇ ਸੇਲ ਘਰ ਭੇਜ ਦਿੱਤੀ। ਨਹੀਂ ਇਹਨੇ ਫਰਾਡ ਕੀਤਾ, 10 ਨੋਟ ਲੈ ਗਿਆ ਉਸਤਾਦ ਜੀ। ਉਹਨਾਂ ਕੋ 11ਵੇਂ ਤੋਂ ਬਾਅਦ ਅਗਲੀ ਸੀਰੀਅਲ ਕਹਿੰਦਾ ਆ ਵੀ ਦੇ, ਸਾਡੀ ਪੂਰੀ ਹੋਣੀ। ਸਾਡੇ ਚੁੱਕੇ ਗਏ ਸੀ। ਉਹਨੇ ਕਿਹਾ ਵੀ ਸਾਡੀ ਆ। ਉਸਤਾਦ ਜੀ ਇਹ ਸਾਡੇ ਵਾਕਿਆ ਮੇਰੇ ਘਰ ਦਾ ਵਾਕਿਆ ਹੋਇਆ, ਘਰ ਦਾ। ਅੱਛਾ ਫਰੀਦ ਭਾਈ ਪਹਿਲੇ ਨਾ ਨਹੀਂ ਮਜ਼ਾ ਨਹੀਂ ਆਣਾ। ਇਹ ਤੇ ਗੱਲ ਹੈਗੀ ਉਸਤਾਦ ਜੀ, ਉਹ ਪਹਿਲੇ ਨਾ ਪ੍ਰਛਤੀ ਹੁੰਦੀ ਸੀਗੀ ਜਦੋਂ ਜਿੱਥੇ ਬਰਤਨ ਲਾਉਂਦੇ ਹੁੰਦੇ ਸੀਗੇ ਲੋਕ, ਤੇ ਸਾਡੇ ਘਰ ਨਾ ਇੱਕ ਜੱਗ ਤੇ 12 ਗਲਾਸਾਂ ਦਾ ਸੈੱਟ ਸੀਗਾ ਯਾਰ ਫਰੀਦ, ਮੈਨੂੰ ਅੱਜ ਵੀ ਗੱਲ ਯਾਦ ਆ। ਤੇ ਉਸਤਾਦ ਜੀ ਇੱਕ ਗਲਾਸ ਸਾਡਾ ਨਾ ਗਵਾਚ ਗਿਆ, ਤੇ ਹੁਣ ਤੀਸਰੇ ਘਰੋਂ ਯਾਨੀ ਕਿ ਲੱਭ ਗਿਆ ਗਲਾਸ। ਤੇ ਮੇਰੀ ਅੰਮੀ ਕਹਿੰਦੇ ਇਹ ਗਲਾਸ ਹੈ ਹੀ ਸਾਡਾ, ਪੂਰੇ 12 ਗਲਾਸਾਂ ਦਾ ਸੈੱਟ ਹੈਗਾ ਸਾਡਾ, ਤੇ ਨਾਲ ਜੱਗ ਵੀ ਹੈਗਾ। ਉਹ ਕਹਿੰਦੀ ਸਾਡੇ 11 ਗਲਾਸ ਤੇ ਜੱਗ ਲੱਭਣ ਹੀ ਨਹੀਂ ਰਿਹਾ। ਉਹ ਤੁਹਾਡੇ ਤੇ ਪੈ ਆਹੋ। ਗਏ ਬਾਕੀ ਵੀ। ਉਹਨੇ ਭਾਈ ਕਸਮ ਦੇ ਦਿੱਤੀ, ਅਸੀਂ 11 ਗਲਾਸ ਤੇ ਨਾਲ ਜੱਗ ਸੀ ਉਹਨੂੰ ਦੇ ਤੇਰੇ ਪੂਰੀ ਜੇਲ੍ਹ ਬਣਾ ਲਈ ਯਾਰ। ਕਹਿੰਦੇ ਨੇ ਮੁਸ਼ਕਲ ਪਵੇ ਤੇ ਜੱਗ ਸਾਰੇ ਗਲਾਸਾਂ ਨੂੰ ਆਪਣੇ ਪਰਾਂ ਥੱਲੇ ਲੈ ਬੁੱਢੀਆਂ ਜਿਹੜੀਆਂ ਹੁੰਦੀਆਂ ਨੇ ਨਾ, ਮੈਂ ਇੱਕ ਸ਼ੋਅ ਕੀਤਾ ਸੀ ਰੋਡ ਸ਼ੋਅ। ਉਸਤਾਦ ਜੀ ਕਰੋੜਾਂਪਤੀ ਹੋਵੇ ਭਾਵੇਂ, ਬੰਦੇ ਦਾ 10 ਲੱਖ ਵਾਲਾ ਸੈੱਟ ਕੇ ਤੋੜ ਦੇਵੇ ਬੁੱਢੀ, ਕੋਈ ਭਾਰ ਨਹੀਂ। ਉਹਦੇ ਮਾਂ ਦੀਆਂ 6 ਪਲੇਟਾਂ 'ਚ ਇੱਕ ਪਲੇਟ ਗੈਪ ਹੋ ਜੇ, ਵਕਤ ਪੈ ਜਾਂਦਾ। ਜਿਹੜੀ ਉਹਦੀ ਮਾਂ ਨੇ ਇਹਨੂੰ ਦਿੱਤੀ ਸੀ ਜੇਲ੍ਹ 'ਚ। ਸਾਡਾ ਕਲਚਰ ਪੰਜਾਬ ਦਾ ਇਹ ਹੈ ਕਿ ਮਾਵਾਂ ਜੇਜ ਦਿੰਦੀਆਂ ਨੇ, ਘਰ ਦੇ ਜੇਜ ਦਿੰਦੇ ਨੇ ਕਿ ਜਾ ਕੇ ਇਸਤੇਮਾਲ ਕਰੇ। ਰਜ਼ਾਈਆਂ, ਕੱਪੜੇ, ਭਾਂਡੇ, ਗਲਾਸ, ਪਿਆਲੀਆਂ। ਸਾਡੀਆਂ ਔਰਤਾਂ ਉਹਨੂੰ ਮਾਂ ਦੀ ਨਿਸ਼ਾਨੀ ਸਮਝ ਕੇ ਸੰਭਾਲ ਲੈਂਦੀਆਂ ਨੇ। ਉਹ ਪੈ ਕੀ ਪਿਆ ਵਾ, ਪੈ ਕੀ ਪਿਆ ਹੁੰਦਾ, ਉਹ ਜੇ ਕੱਢਣਾ ਤੇ ਉਹਦੇ ਇੱਕ ਵੱਡੀ ਆ ਮੇਰੀ ਮਾਂ ਵਾਲੀਆਂ ਪਲੇਟਾਂ ਸੀ, ਇਹ ਨਾਮ ਹੁੰਦਾ ਵਾ, ਆ ਮੇਰੀ ਮਾਂ ਵਾਲੇ ਕੱਪ ਸੀ। ਉਸ ਤੋਂ ਬਾਅਦ ਬੰਦਾ ਮਤਲਬ ਅੱਛਾ ਉਹ ਜਾ ਕੇ ਰੱਖ ਲੈਣਾ, ਸਾਂਭ ਲੈਣਾ ਅਲਮਾਰੀ ਦੇ ਵਿੱਚ, ਪੂਰੇ ਭਾਰ ਨਾਲ ਸਜਾਇਆ। ਆਏ ਤੇ ਜਿਹੜਾ ਪ੍ਰਾਹੁਣਿਆਂ ਨੂੰ ਦੇਣਾ ਨਾ, ਉਹ ਲੈਦਾ ਫਿਰ ਬੰਦੇ ਨੂੰ ਕਹਿਣਾ ਕਿ ਐਨ ਟੁੱਟ ਨਾ ਜਾਣ, ਤੁਸੀਂ 6 ਕੱਪ 12 ਕੱਪ ਲੈ ਆਉਣਾ ਪਲੇਟਾਂ। ਉਹ ਦਿਲ ਕਰੇ ਉਧਰੋਂ ਮਹਿੰਗੇ ਹੋਣ। ਲੋ ਜੀ ਇਹ ਜੈਨੂਨ ਗੱਲ ਨਾ, ਮੇਰੇ ਵੀ ਇਹ ਮਸਲਾ ਹੋਇਆ, ਸਾਰਿਆਂ ਦੇ ਹੁੰਦਾ ਵਾ ਸਾਡੇ ਵੀ ਕਿ ਡਿਨਰ ਸੈੱਟ ਉਹ ਜਿਹੜਾ ਉਧਰੋਂ ਆਇਆ ਨਾ ਉਹ ਨਹੀਂ ਕੱਢਣਾ। ਮੈਂ ਕਿੰਨੀ ਵਾਰੀ ਕਿਹਾ ਕਿ ਉਹ ਡਿਨਰ ਸੈੱਟ ਕਿਉਂ ਨਹੀਂ, ਨਹੀਂ ਉਹ ਨਹੀਂ ਲੈ, ਇਹਦਾ ਮਤਲਬ ਇਹ ਸਾਰੇ ਭਾਂਡੇ ਤੜਵਾ ਲਾ ਹੈ यार वालदा अजीज होंदे ने, वो एक दानश्वर दे कोल भी ने कि कहंदा मैंने अपनी बीवी को पूरी दुनिया की सैर करवाई, लेकिन जो उसके अब्बा ने मरी की सैर करवाई उसका मैं रिकॉर्ड नहीं तोड़ सका। ਨਹੀਂ ਇਹ ਹੁੰਦਾ ਭਾਵੇਂ ਨਾ ਤੁਸੀਂ ਸਰਾਣੇ
ਇਹ ਤਲਾਈਆਂ ਰਜ਼ਾਈਆਂ 30 ਸਾਲ ਬਾਅਦ ਵੀ ਪੇਟੀ 'ਚ ਉੱਤੇ ਪਈਆਂ ਹੁੰਦੀਆਂ ਹਾਂ ਉਹ ਨਹੀਂ ਮੇਰੀ ਮਾਂ ਦੇ ਘਰ ਦੇ ਅੱਗੇ 4 ਰਹਿ ਗਏ ਸੀ, ਹੋਰ ਤੋੜ ਦਿਓ ਇਹਨੂੰ। ਹਾਂ ਬਿਲਕੁਲ। ਠੀਕ ਹੈ ਨਾ, ਬੰਦੇ ਦੀ ਭਾਵਾਂ 50,000 ਵਾਲੀ ਮਤਲਬ ਕੋਈ ਡਿਨਰ ਸੈੱਟ ਦੇਵੇ ਬੱਚਾ, ਉਹਦਾ ਨਹੀਂ ਰੌਲਾ। ਤਾਂ ਜੀ ਮੈਂ ਡੇਲੀ ਸਰਾਣੇ ਤੋਂ ਬਹੁਤ ਖਿੱਚਦਾ, ਮੈਂ ਸਰਾਣਾ ਅੱਛਾ ਨਹੀਂ ਨਾ ਹੋਇਆ ਤੇ ਮੈਨੂੰ ਨੀਂਦ ਨਹੀਂ ਸਹੀ ਆਉਂਦੀ, ਤੇ ਮੈਂ ਸਮਾਨ ਐਕਸਚੇਂਜ ਕੀਤਾ ਨਾ ਘਰ ਦੂਸਰੇ ਵੱਲ, ਤੇ ਮੈਂ ਵੇਖਿਆ ਤੇ ਨਵੇਂ ਸਰਾਣੇ ਪਏ ਬੇਟੀ 'ਚ। ਮੈਂ ਕਿਹਾ ਇਹ ਕਿਉਂ ਨਹੀਂ ਕੱਢੇ? ਕਹਿੰਦੀ ਲੈ ਇਹ ਮੇਰੀ ਮਾਂ ਨੇ ਇਹ ਮੇਰੀ ਮਾਂ ਦੇ ਹੱਥਾਂ ਦੇ ਬਣੇ ਹੋਏ, ਤੇ ਮੈਂ ਮਤਲਬ ਇਹਨਾਂ ਨੂੰ ਖਰਾਬ ਕਰ। ਉਹ ਨਾ ਸਾਡਾ ਇਹ ਨਾ ਇੱਕ ਇਹਦੇ ਪਿੱਛੇ ਇੱਕ ਮੁਹੱਬਤ ਵੀ ਹੈ, ਲੇਕਿਨ ਬੰਦੇ ਨੂੰ ਤਾਂ ਫਿਰ ਕੋਈ ਫਾਇਦਾ ਨਾ ਹੋਇਆ ਜੇਸ ਦਾ ਜੀ, ਉਹਨੇ ਪੂਰਾ ਆਪ ਹੀ ਕਰਨਾ ਸਾਰਾ ਕੁਝ। ਹਾਂ ਅੱਜ ਕੱਲ ਇਹ ਹੈ ਕਿ ਅੱਜ ਕੱਲ ਦੀਆਂ ਬੱਚੀਆਂ ਮਾਸ਼ਾਅੱਲਾ ਉਹ ਸਮਝਦਾਰ ਨੇ, ਉਹ ਜਾਂਦੇ ਆ ਪੂਰਾ ਘਰ ਸਜਾਉਂਦੀਆਂ ਆਪ, ਫ੍ਰਿਜ ਲਾਤਾ, ਕਿਚਨ 'ਚ ਭਾਂਡੇ ਉਹਨਾਂ ਨੇ ਉਹਦੇ ਵਿੱਚ ਲਿਆਉਣੇ ਜੀ। ਉਹ ਅੱਜ ਕੱਲ ਦੌਰ ਚੇਂਜ ਹੋ ਗਿਆ, ਲੇਕਿਨ ਉਹ ਦੌਰ ਹੋਰ ਹੁੰਦਾ ਸੀ। ਅੱਜ ਵੀ ਭੈਣ, ਅੱਜ ਵੀ ਮੈਂ ਆਪਣੀ ਮਾਂ ਦਾ ਜਿਹੜਾ ਬੈੱਡ ਲੈ ਕੇ ਆਈ ਸੀ, ਉਹ ਮੇਰੀ ਮਾਂ ਇੱਕੋ ਹੀ ਗੱਲ ਕਰੀ ਜਾਂਦੀ ਸੀ, ਇਹ ਤੇ ਲੱਕੜ ਹੀ ਨਹੀਂ ਮਿਲਦੀ ਹੁਣ। ਇਹ ਹੀ ਗੱਲ ਹੋਏ ਮੇਰੇ ਮੌਲਾ, ਮੇਰੀ ਅੰਮੀ ਦੇ ਕੋਲ ਬੇਟੀ ਇੱਕ ਵੇਖ ਇਹਨੂੰ ਕਿਤੇ ਘੁਣ ਲੱਗਾ, ਔਰ ਵਾਕਈ ਨਹੀਂ ਸੀ ਲੱਗਾ। ਹਾਂ 40 ਸਾਲ ਬਾਅਦ ਵੀ ਉਸ ਲੱਕੜ ਨੂੰ ਘੁਣ ਨਹੀਂ ਲੱਗਾ। ਜੈਨੂਇਨ ਗੱਲ ਆ। ਉਹਦੇ ਜਿਹੜੇ ਯਾਨੀ ਕਿ ਉਸ ਸਟਾਈਲ ਦੇ ਨਾ ਉਂਝ ਭਾਵੇਂ ਅੱਛਾ ਵੀ ਟੁੱਟਦੀ ਵੀ ਨਹੀਂ ਸੀ, ਭੁਰਦੀ ਵੀ ਨਹੀਂ ਸੀ, ਕਿਉਂਕਿ ਹੁਣ ਆ ਚੇਪਬੋਰਡ, ਉਹ ਚੇਪਬੋਰਡ ਤੇ ਇੱਕ ਹੁੰਦਾ ਨਾ ਚੇਪਬੋਰਡ ਤੇ ਪਾਣੀ ਪੈ ਜੇ ਗਲ ਜਾਂਦਾ, ਨਹੀਂ ਚੇਪਬੋਰਡ ਤੇ ਕੁਛ ਵੀ ਨਾ ਪਵੇ, ਸਿਰਫ ਤੁਸੀਂ ਪਈ ਜਾਓ ਬਸ। ਉਹ ਫਰਕ ਹੋ ਜਾਣਾ। ਤੇ ਉਹ ਫੇਰ ਵੀ ਇੱਕ ਟਾਈਮ ਐਸਾ ਹੁੰਦਾ ਕਿ ਉਹ ਆਪਣਾ ਉਹ ਛੱਡ ਦਿੰਦਾ, ਬੂਰਾ ਜਿਹਾ ਉਹਦਾ ਨਿਕਲਾ, ਮਾੜੀ ਜਿਹੀ ਜੇ ਨੁੱਕਰ ਤੇ ਵੱਜੀ ਤੇ ਨੁੱਕਰ ਗਈ। ਉਹ ਲੱਕੜ ਭਾਜੀ, ਉਹ ਮਾੜੀ ਮੋਟੀ ਚੀਜ਼ ਉਹਦੇ ਤੇ ਜੋ ਮਰਜ਼ੀ ਮਾਰੀ ਜਾ ਉਹਨੂੰ ਹੁੰਦਾ, ਸਿਰਫ ਉੱਪਰ ਰੰਗ ਮਾੜਾ ਜਿਹਾ ਇੱਧਰ ਉੱਧਰ ਹੁੰਦਾ ਸੀ, ਲੇਕਿਨ ਮਜਾਲ ਉਹ ਲੱਕੜ ਦੀ ਕੋਈ ਨੁੱਕਰ ਭੁਰ ਜੇ, ਉਹ ਉਂਝ ਹੀ ਤਰਲੇ ਕਰ ਕਰਕੇ ਵੇਚਿਆ ਉਹ, ਯਕੀਨ ਕਰ। ਔਰ ਉਹ ਜੈਨੂਇਨ ਭਾਜੀ, ਨਾ ਉਹਦਾ ਕੋਈ ਰੰਗ ਇੰਨਾ ਮਤਲਬ ਕਿ ਵੀ, ਤੇ ਨਾ ਉਹ ਲੱਕੜ ਹੀ, ਤੇ ਇਹੀ ਕਹੀ ਜਾਂਦੀ ਮਨ। ਇਹ ਅੱਜ ਕੱਲ ਕਿੱਥੇ ਬਣਦੇ ਆ? ਇਹ ਤੇਰੇ ਨਾਨੇ ਅੱਬੂ ਨੇ, ਉਹਨਾਂ ਦਾ ਇੱਕ ਦੋਸਤ ਸੀ ਮੀਆਂ ਵਾਲੀ, ਪਤਾ ਨਹੀਂ ਕਿਹੜਾ, ਉੱਥੋਂ ਬਣਵਾਇਆ ਸੀ। ਇਹ ਵੀ ਇੱਕ ਗੱਲ ਹੁੰਦੀ ਹੈ ਹਾਂਜੀ ਹਾਂਜੀ, ਕਿ ਉੱਥੋਂ ਬਣਵਾਇਆ ਸੀ ਲੱਕੜ, ਤੇ ਉਹਨੇ ਉਦੋਂ ਇੰਨੇ ਪੈਸੇ ਲਏ ਸੀ, ਤੇ ਵੇਖ ਹਾਂ ਲੱਕੜ ਵੇਖ ਹੁਣ ਲੱਗਾ ਇਹਨੂੰ। ਅੱਜ ਕੱਲ ਹੋਏਗਾ ਇਦਾਂ ਦੇ, ਉਹ ਫਲਾਣੀ ਦਾ ਵੇਖਿਆ ਬੈੱਡ, ਹਾਲੇ ਪਿਛਲੇ ਮਹੀਨੇ ਆਇਆ ਹੀ, ਤੇ ਜਾ ਕੇ ਬੈੱਡ ਦੀ ਹਾਲਤ ਵੇਖ। ਸਹੀ ਇਹ ਭਾਈ ਇਹ ਗੱਲਾਂ ਨੇ, ਇਹ ਵੀ ਹੁਸਨ ਆ ਪੰਜਾਬ ਦਾ। ਅਕਸਰ ਲੋਕ ਆਪਣੀ ਚੀਜ਼ ਬਚਾਉਣ ਲਈ ਨਾ ਕਿਸੇ ਨੂੰ ਕਹਿਣਾ ਵੀ ਯਾਰ ਘੜੀ ਬੜੀ ਸੋਹਣੀ ਲੱਗਣ ਦੀ ਜ਼ਰਾ ਦਿਖਾਈ, ਉਹ ਯਾਰ ਮੈਂ ਦੇਣੀ ਨਹੀਂ ਹੈ, ਤੇਰੀ ਭਰਜਾਈ ਨੇ ਗਿਫਟ ਦੀ ਕੀਤੀ। ਆਹੋ ਗਿਫਟ ਸਲਮਾਨ ਨੂੰ ਵੀ ਕਹੀਏ ਨਾ, ਅਸੀਂ ਸਲਮਾਨ ਨੂੰ ਕਹੀਏ ਨਾ ਯਾਰ ਮਾਸ਼ਾਅੱਲਾ ਪੈਂਟ ਬੜੀ ਅੱਛੀ ਪਈ, ਉਹਨੂੰ ਪਤਾ ਵੀ ਕਿਤੇ ਮੰਗ ਨਾ ਲੈ, ਉਹ ਭਰਜਾਈ ਤੇਰੀ ਨੇ ਬਸ ਗਿਫਟ ਕੀਤੀ, ਲੋਕ ਲਾ ਦਿੰਦਾ। ਮੈਨੂੰ ਗੱਲ ਕਹਿਣ ਡਿਆ ਹੈ ਵਿਚਾਰਾ ਸਾਦਾ ਜਿਹਾ ਸਲਮਾਨ, ਬੇਗਮ ਦਾ ਬਹੁਤ ਰੋਬ ਆ ਉਹਦੇ ਤੇ। ਹਾਂ ਸੱਚੀ ਮੁਝੀ ਮੈਂ ਉਹਨੂੰ ਕਿਹਾ ਯਾਰ ਦੇ ਕਹਿੰਦਾ ਯਾਰ ਫੈਸਲ ਭਾਈ ਮੈਂ ਤੁਸੀਂ ਮੈਨੂੰ ਅਜ਼ੀਜ਼ ਤੇ ਹੈਗੋ, ਲੇਕਿਨ ਯਾਰ ਬੇਗਮ ਨੇ ਬੋਲਣਾ ਮੈਨੂੰ, ਯਾਰ ਮੈਂ ਨਹੀਂ ਇਹਦੇ ਉਹਦਾ ਹੱਕ ਬਣਦਾ, ਨਹੀਂ ਉਹਦਾ ਹੱਕ ਬਣਦਾ ਵਾ ਭਾਈ। ਨਹੀਂ ਸੁਣੋ, ਬੇਗਮ ਆਪਣੇ ਬੰਦੇ ਨੂੰ ਸਜਾ ਵਜਾ ਕੇ ਘਰੋਂ ਭੇਜਦੀ ਹੈ ਸਵੇਰ ਨੂੰ, ਉਹਦਾ ਹੱਕ ਬਣਦਾ ਕਵੇ ਕਿੱਥੇ ਆ ਘੜੀ ਤੁਹਾਡੀ, ਕਿੱਥੇ ਆ? ਇਦਾਂ ਦੇ ਲੋਕੀ ਤਰਸਦੇ ਇਦਾਂ ਦੀਆਂ ਬੇਗਮਾਂ ਤੇ। ਤੇਰੇ ਵਰਗੇ ਦਾ ਕੀ ਪਤਾ ਬਾਹਰ ਸਿੱਟ ਕੇ ਆ ਜਾਵੇ ਕਿਤੇ। ਸਹੀ ਗੱਲ ਆ। ਮੇਰੀ ਬੇਗਮ ਨੇ ਮੇਰੇ ਵੇਪ ਦਾ 40 ਵਾਰੀ ਪੁੱਛ ਲਿਆ ਉਹ ਕਿੱਥੇ ਸੁੱਟੇ ਆ। ਹਾਂਜੀ ਸਹੀ ਗੱਲ ਆ। ਅਸਲਮ ਚਿੱਟੇ ਦੀ ਉਸਤਾਦੀ ਗੱਲ ਕਹਿੰਦੇ ਬੜੀ ਅੱਛੀ, ਵੀ ਉਹਨੇ ਕੋਲ ਸਿਗਰਟ ਲੋਕੀ ਮੰਗੀ ਜਾਂਦੇ ਸੀ, ਤੇ ਉਹਨੇ ਪਤਾ ਕੀ ਕਰਨਾ, ਉਹਨੇ ਕਹਿਣਾ ਭਾਜੀ ਹੈ ਨਹੀਂ, ਆਖਰੀ ਸਿਗਰਟ ਸੀ, ਤੇ ਉਹਨੇ ਸਿਗਰਟ ਲਾ ਕੇ ਤੇ ਡੱਬੀ ਸੁੱਟ ਦੇਣੀ, ਤੇ ਉਹ ਭਰੀ ਹੋਣੀ ਜਿਹੜੀ ਉਹ ਸੁੱਟਦਾ ਸੀ। ਇਹ ਕਿਹਦਾ ਟ੍ਰਿਕ ਹੈ ਯਾਰ, ਕਸਮ ਵਾਲੀ ਗੱਲ ਆ, ਮੈਂ ਕਿੰਨੀ ਵਾਰੀ ਚੁੱਕ ਕੇ ਉੱਥੇ ਖਾਲੀ ਡੱਬੀ ਰੱਖੀ, ਮੈਂ ਬੜੀਆਂ ਚਿੱਟੇ ਕੋਲੋਂ ਜਾਣ ਕੇ ਹੁਣ ਉਸ ਬੰਦੇ ਕੋਲ ਉਸਤਾਦ ਜੀ ਮੈਂ ਨਾ ਪੈਸੇ ਲੈਣੇ ਨੇ, ਤੇ ਉਹ ਮੈਨੂੰ ਦੇਣ ਡਿਆ ਤੇ ਮੈਂ ਲੈਣ ਹੀ ਨਹੀਂ ਡਿਆ। ਉਹ ਮੈਨੂੰ ਕਹਿੰਦਾ ਤੂੰ ਲੈ ਪੈਸੇ ਆ ਲਾਈਏ, ਤੇ ਪੈਸੇ ਕਿੰਨੇ ਨੇ? 92 ਰੁਪਈਏ। ਠੀਕ ਹੈ ਉਸਤਾਦ ਜੀ, ਮੈਂ ਕਿਹਾ ਸਾਰੀ ਜ਼ਿੰਦਗੀ ਚਿੱਟੇ ਮੈਂ ਲੈਣੇ ਨਹੀਂ ਭਰਾਵਾ ਤੇਰੇ ਕੋਲ। ਉਹਨਾਂ ਪੈਸੇ 'ਚ ਫਿਰ ਅਸੀਂ ਵਰਲਡ ਕੱਪ ਜਿੱਤਿਆ ਸੀ। ਅੱਛਾ ਮੈਂ ਸੋਚਣਾ ਉਸਤਾਦ ਜੀ, ਜਿਹੜੀ ਸ਼ੋਭਦਾਬਾਜ਼ੀ ਹੈ ਨਾ, ਇਹ ਵੀ ਇੱਕ ਬੜੀ ਵੱਡੀ ਜ਼ਹਾਨਤ ਦਾ ਕੰਮ ਹੈ। ਪ੍ਰੈਕਟਿਸ ਅਤਾਈ ਬੰਦਾ ਹੁਣ ਵੇਖ ਲੈ ਨਾ, 10 ਨੋਟਾਂ ਵਾਲੀ, ਜੇ ਤੁਸੀਂ ਗੱਲ, ਕਿਸੇ ਕੂੜ ਨੂੰ ਪਤਾ ਹੀ ਨਹੀਂ ਹੋਣਾ ਵੀ ਯਾਰ 10 ਨੋਟਾਂ ਵਾਲੀ ਗੇਮ, ਇਹ ਹਮੇਸ਼ਾ ਜਿੰਨਾ ਬੰਦੇ ਦਾ ਪੋਜ਼ਿਟਿਵ ਚੱਲਦਾ, ਨੈਗੇਟਿਵ ਵੀ ਲੋਕਾਂ ਦਾ ਦਿਮਾਗ ਬੜਾ ਚੱਲਦਾ। ਇਹ ਨਾ ਹੋਵੇ ਇੱਥੇ ਸ਼ੋਅ ਛੱਡ ਕੇ 3-4 ਜਣੇ ਨਿਕਲ ਗਏ ਹੁਣ 10 ਨੋਟ ਲੈ ਕੇ। ਅੱਛਾ ਉਸਤਾਦ ਜੀ ਤੇ ਕਹਿੰਦਾ ਜਾਨੀ ਅੱਲਾ ਤੈਨੂੰ ਉਹ ਖੈਰ ਕਰੇ, ਤੇਰੀ ਰੱਜ ਕੇ ਰੋਟੀ ਵੀ ਖਾ ਲਈ, ਆਉਣ ਲੱਗਿਆ 3700 ਵੀ ਲੈ ਆਂਦਾ। ਲੇਕਿਨ ਤੁਹਾਨੂੰ ਇਹ ਗਲਤਫਹਿਮੀ ਨਹੀਂ ਨਾ ਹੋਣਾ ਕਿ ਤੁਸੀਂ ਨਹੀਂ ਇਕੱਲਾ ਵੇਖਿਆ ਸ਼ੋਅ, ਉਹ ਦੁਕਾਨਦਾਰ ਨੇ ਵੀ ਵੇਖ ਲਿਆ ਹੋਣਾ। ਹੋਟਲ ਵਾਲਾ ਵੀ ਸਭ ਨਾਲੇ ਹੁਣ ਇਸ ਤਰ੍ਹਾਂ ਦੀ ਗੇਮ ਹੋਈ ਸੀ ਸਾਊਦੀ ਅਰਬ ਉਸਤਾਦ ਜੀ। ਸਾਊਦੀ ਅਰਬ ਜਦੋਂ 500 ਰਿਆਲ ਦੀ ਗੇਮ ਪੈਂਦੀ ਨਾ, ਉਹ ਦੈਟ ਮੀਨਸ ਕਿ ਉਹ ਤਕਰੀਬਨ 19-20 ਰੁਪਏ ਦੀ ਗੇਮ, ਉਹ ਉਸਤਾਦ ਜੀ ਸਾਊਦੀਆ ਦੇ ਵਿੱਚ ਸੌਦੀਆਂ ਨੇ ਪਾਈ ਸੀ। ਆ ਜਿਹੜੀ ਮੈਨੂੰ ਤੁਸੀਂ ਇਹ ਗੱਲ ਦੱਸੀ ਨਾ, ਮੈਂ ਉੱਥੋਂ ਵੇਖਿਆ ਸੀ ਕਿ ਉਹਨੇ ਨੋਟ ਵਾਲਾ ਇਹ ਨੰਬਰ ਯਾਦ ਕੀਤਾ। ਪਾਣੇ ਵੀ ਬੜੇ ਬੜੇ ਜ਼ਹੀਨ ਦੁਨੀਆ ਦੇ ਚੋਰ ਹੋਏ ਨੇ, ਬੜੇ ਬੜੇ ਜ਼ਹੀਨ। ਉਸਤਾਦ ਜੀ ਹੁਣ ਤੇ ਕੈਮਰੇ ਲੱਗੇ ਨੇ। ਜਦੋਂ ਮੈਂ ਤੇ ਮਿੱਠਾ ਦੁਬਈ ਗਏ ਹੈਗੇ ਆ ਉਸਤਾਦ ਜੀ, ਅਸੀਂ ਕਰਿਆਨੇ ਤੇ ਗਏ ਆ ਥੱਲੇ,
ਅਸੀਂ ਸ਼ਾਬਾਸ਼ੂਆਂ ਲਈਆਂ ਸੀ ਕਿ ਜੀ ਪੈਸੇ ਦੇਣਗੇ ਦੇ ਦਿਓ। ਉਹ ਕਹਿੰਦੀ ਨੋ ਮਨੀ ਇਹ ਉਹ ਨਹੀਂ ਦਿੱਤੇ ਤੂੰ ਪੈਸੇ। ਮੈਂ ਕਿਹਾ ਮੈਂ ਦਿੱਤੇ ਹੈਗੇ ਨੇ ਪੈਸੇ। ਉਹ ਕਰੈਕਟਰ ਨੂੰ ਮੈਂ ਬੁਲਾ ਕੇ ਗਿਆ, ਮੈਂ ਕਿਹਾ ਉਹਨੂੰ ਕਹਿ ਪੈਸੇ ਦਿੱਤੇ। ਉਹਨੇ ਇੰਗਲਿਸ਼ 'ਚ ਕਿਹਾ ਪੈਸੇ ਦਿੱਤੇ। ਕਹਿੰਦੀ ਜਸਟ ਅ ਮਿੰਟ। ਉਹ ਗਈ, ਉਹਨੇ CCTV ਕੈਮਰੇ ਦੇ ਵਿੱਚੋਂ ਸਾਰਾ ਕੁਝ ਵੇਖ ਕੇ ਆ ਕੇ ਮੈਨੂੰ ਪੈਸੇ ਕਹਿੰਦੀ ਯੈਸ ਯੂ ਆਰ ਰਾਈਟ, ਕਿ ਤੂੰ ਵਾਕਈ ਦਿੱਤੇ ਸੀਗੇ। ਉਹਦੀ ਧੋਣ ਚ ਸਿੱਟਣੀ ਸੀ। ਨਹੀਂ ਤਾਂ ਹੁਣ ਜਿਹੜੀ ਅੱਛਾ ਉਸਤਾਦ ਜੀ ਮੈਂ ਇੱਕ ਗੱਲ ਪੁੱਛਣੀ, ਉਸਤਾਦ ਜੀ ਜਿਹੜੇ ਬੰਦੇ ਅਕਸਰ ਕਹਿੰਦੇ ਰਹਿੰਦੇ ਨੇ ਸਾਡੇ ਧੁੱਪੇ ਚਿੱਟੇ ਨਹੀਂ ਆਏ, ਐਵੇਂ ਨਹੀਂ ਚਿੱਟੇ ਕੀਤੇ। ਇਹਦਾ ਮਤਲਬ ਹੁੰਦਾ ਕਿ ਅਸੀਂ ਐਵੇਂ ਵਾਰਾ ਫਿਰ ਕੇ ਬਾਹਰ ਐਵੇਂ ਧੁੱਪਾਂ 'ਚ ਮੈਂ ਕਿਤੇ ਬਹਿ ਕੇ ਟਾਈਮ ਜ਼ਾਇਆ ਕਰਕੇ ਨਹੀਂ ਚਿੱਟੇ ਕੀਤੇ। ਹਾਂ ਤੇ ਹੁਣ ਉਸਤਾਦ ਜੀ ਇਹਦਾ ਮਿਸਾਲ ਬਣੀ ਕਿ ਅਸੀਂ ਐ ਵਾਲ ਧੁੱਪੇ ਨਹੀਂ ਚਿੱਟੇ ਕੀਤੇ। ਹੁਣ ਉਸਤਾਦ ਜੀ ਮੇਰਾ ਇੱਕ ਚਾਚਾ ਥੋੜਾ ਜਿਹਾ ਪੁਰਾਣੇ ਦੌਰ ਦੇ ਵਿੱਚ ਉਹਨੇ ਕਿਤੇ ਮੈਟਰ ਕੀਤਾ ਤੇ ਉਹ ਬੱਚਿਆਂ ਨੂੰ ਜੀਣ ਨਹੀਂ ਦਿੰਦਾ। ਉਹ ਇਹੀ ਕਹਿੰਦੇ ਨੇ ਉਸ ਦੌਰ ਦਾ ਮੈਟਰ ਗਾਇਸ ਦੇ ਐਮਏ ਤੇ ਭਾਰੀ ਹੈ। ਹਾਂ ਇਹ ਕੱਲ ਪਰਸੋਂ ਸ਼ੋਅ 'ਚ ਦੱਸਿਆ ਨਹੀਂ ਉਹ ਬਾਬੇ। ਤੇ ਹੁਣ ਮੇਰਾ ਉਸਤਾਦ ਜੀ ਹੁਣ ਮੇਰਾ ਉਹਨਾਂ ਕੋ ਤੂੰ ਪੌਣੇ 13 ਦਾ ਪਹਾੜਾ ਸੁਣ ਲਾ। ਉਸਤਾਦ ਜੀ ਐਸੇ ਬਾਬੇ ਨੇ ਮੇਰੇ ਸਾਡੇ ਖਾਸ ਤੌਰ ਤੇ ਸਾਡੇ ਢੋਲਾਂ ਵਾਲੇ ਸ਼ੇਖਾਂ ਦੇ ਵਿੱਚ ਮੈਂ ਕਿਹਾ ਯਾਰ ਐਵੇਂ ਬਾਅਦ ਚ ਗੱਲ ਵਧਾਉਣੀ, ਮੈਂ ਆਪ ਹੀ ਸਿੱਧਾ ਰਸਤਾ ਮਾਰ ਕਰ ਲਵਾਂ ਆਪਣਾ। ਸਾਡੇ ਸ਼ੇਖਾਂ ਦੇ ਵਿੱਚ ਭੈਣ ਐਸੇ ਨੇ, ਮੇਰਾ ਜਿਹੜੇ ਖਾਲੂ ਨੇ ਇੱਕ ਤੌਬਾ ਦਾ ਮੁਕਾਮ ਆ ਭੈਣ ਸਾਹਿਬ। ਪੋਟਿਆਂ ਤੇ ਓਏ ਹੋਏ ਹੋਏ ਐਸਾ ਕੈਲਕੂਲੇਟਰ ਤੇ ਤੈਨੂੰ ਦੇਰ ਲੱਗ ਜਾਏਗੀ। ਉਹ ਇੰਜ ਕਰਕੇ ਇੰਨੇ ਅੱਛਾ ਇੰਨੇ ਵਿੱਚ ਇੰਨੇ ਪਾ ਲਓ, ਇੰਨੇ ਕੱਢ ਲਓ, ਇੰਨੇ ਪੈਸੇ ਨੇ। ਉਹ ਇਹ ਟੈਪ ਆ ਨਿਜ਼ਾਮ ਉਹਨਾਂ ਦਾ। ਨਹੀਂ ਉਹ ਸਾਡੇ ਸਾਰੇ ਨੂੰ ਛੇੜਦਾ। ਅੱਜ ਕੱਲ ਦੇ ਬੱਚੇ ਪੂਰੀ ਮੈਥ ਪੜ੍ਹ ਕੇ ਵੀ ਕੈਲਕੂਲੇਟਰ ਤੋਂ ਬਗੈਰ ਹਿਸਾਬ ਨਹੀਂ ਕਰ ਸਕਦੇ। ਇਸ ਤਰ੍ਹਾਂ ਉਹਨਾਂ ਨੂੰ ਭਾਵੇਂ ਨਾ 56 ਦਾ ਹੀ ਨਹੀਂ ਪਤਾ ਕਿਹਨੂੰ ਕਹਿੰਦੇ ਨੇ। ਹਾਂਜੀ ਉਹ ਬੱਚਿਆਂ ਨੂੰ ਕੋਲ ਨਾ 56 ਉਹ ਕਿਤਨੇ ਹੋਤੇ ਹੈ 56 ਅੱਛਾ ਹਾਂਜੀ ਇਦਾਂ ਹੀ ਐਦਾਂ ਹੀ 74 ਨਹੀਂ ਪਤਾ ਉਹਨਾਂ ਨੂੰ ਕੀ ਕਹਿੰਦੇ ਨੇ। ਆ 99 99 ਦਾ ਬੜਾ ਰੌਲਾ ਵਾ। ਉਰਦੂ ਚ ਕਹਿੰਦੇ 99, ਪੰਜਾਬੀ ਚ ਕਹਿੰਦੇ 99 99 ਨੂੰ। ਜਦੋਂ ਉਰਦੂ ਚ ਕਹਿੰਦੇ ਨਾ 99 ਅਸੀਂ ਸਮਝਦੇ ਆ 80 ਤੇ ਲੋਕ ਕਹਿ ਰਹੇ ਆ। ਸਮਝ ਆ ਰਹੀ ਗੱਲ? 79 89 ਦਾ ਵੀ ਜਿਵੇਂ ਰੌਲਾ। ਹਾਂ ਸਾਜੀ ਇਹਦਾ ਵੀ ਦਾਦਾ ਕਰਦਾ ਸੀ। ਉਹਨੂੰ ਜਿਹੜੇ ਵੀ ਉਹਨਾਂ ਨੂੰ ਫਿਗਰ ਕਹੀ ਜਾਣੇ ਉਹਨੂੰ ਐਂ ਕਰੀ ਜਾਣਾ। ਕਹਿੰਦਾ ਬਾਬਾ ਜੀ ਤੁਸੀਂ ਜਮਾ ਕਰਨ ਨੇ। ਕਹਿੰਦਾ ਨਹੀਂ ਮੇਰੇ ਪੁੱਤ ਪੋਟੇ ਦੁਖਦੇ। ਮੈਂ ਉਹਨਾਂ ਨੂੰ ਨੱਪਣ ਦੇ ਸਾਜੀ ਸਾਡੀ ਗਲੀ 'ਚ ਇੱਕ ਬਾਬਾ ਵਾ, ਉਹ ਐਡਾ ਟੈਕਨੀਕਲ ਪੁਰਾਣਾ ਬਾਬਾ, ਉਹ ਸੂਰਜ ਦੇਖ ਕੇ ਟਾਈਮ ਦੱਸਦਾ। 1-2 ਮਿੰਟ ਦਾ ਵੀ ਵਾਧਾ ਘੱਟ ਨਹੀਂ ਹੁੰਦਾ। ਬਿਲਕੁਲ ਠੀਕ। ਐਕਸਾਈਜ਼ ਦੇ ਦਫ਼ਤਰ ਹੁੰਦਾ ਵਾ। ਉਹ ਇੰਜ ਵੇਖਦਾ ਇਸ ਤਰ੍ਹਾਂ ਹੀ ਨਹੀਂ ਸਾਜੀ ਇੰਜ ਨਹੀਂ ਨਹੀਂ ਸਾਜੀ ਸੂਰਜ ਉਹਨੇ ਦੇਖਿਆ, ਉਹਨੂੰ ਪੁੱਛਣਾ ਟਾਈਮ ਕੀ ਹੋ ਗਿਆ ਤੇ ਉੱਤੇ ਦੇਖ ਰਿਹਾ ਬੱਦਲ ਵੱਲ। ਉਹ ਸਾਈਆਂ ਮਰ ਗਿਆ ਵਿਚਾਰਾ। ਪਰ ਯਾਰ ਉਹ ਮੈਨੂੰ ਪਤਾ ਵਾ, ਉਹ ਮਸ਼ਹੂਰ ਆ ਜਿਹੜਾ ਕਹਿੰਦਾ ਸੀ ਪੁੱਤ ਉਹ ਦੇਖ ਸਾਹਮਣੀ ਦੁਕਾਨ 'ਚ ਕਲਾਕ ਲੱਗਾ। ਨਹੀਂ ਉਹ ਜਿਹੜਾ ਉਹ ਕਲਾਕ ਚੁੱਕਦਾ ਵੀ ਆ, ਚੁੱਕ ਕੇ ਵੇਖ ਕੇ ਕਹਿੰਦਾ ਸਾਜੀ ਉਹ ਬਾਬਾ ਬਾਬਾ ਨੇ ਜੀ ਇਹ ਕੀ ਟ੍ਰਿਕ ਆ? ਕਹਿੰਦਾ ਇੱਥੇ ਬੈ ਉਹ ਕਹਿੰਦਾ ਸਾਹਮਣੇ ਦੁਕਾਨ 'ਚ ਕਲਾਕ ਲੱਗਾ। ਪਰਦਾ ਵਾਇਰਲ ਹੋਇਆ ਸੀ। ਓਏ ਉਹ ਹਕੀਕਤ ਜੇ ਬਾਬਾ ਮੈਂ ਵੇਖਿਆ ਹੋਇਆ। ਹਾਂਜੀ। ਮਾਈ ਦੀ ਝੁਗੀ ਦਾ ਹੈ ਐਕਸਾਈਜ਼ ਦਾ ਦਫ਼ਤਰ। ਉਸਤਾਦ ਜੀ ਉਹ ਉੱਥੇ ਅਫਸਰਾਂ ਦੇ ਕੋਲ ਯਾਨੀ ਕਿ ਬੈਠਦਾ ਉੱਠਦਾ ਹੈਗਾ। ਹਾਂਜੀ ਉਹ ਹਕੀਕਤ ਉਹ ਦੱਸਦਾ। ਮੈਂ ਦੁਬਈ ਨਾ ਇੱਕ ਸ਼ਾਪ ਤੇ ਵੇਖਿਆ ਸੀ ਮਾਲ 'ਚ, ਉਹ ਟਾਈਮ ਵਾਲਾ ਸਿਸਟਮ। ਉਹ ਇੱਕ ਬਰੀਕ ਜੀ ਸ਼ੀਸ਼ੇ ਦਾ ਹੁੰਦਾ ਰੇਤ ਵਾਲਾ ਰੇਤ ਵਾਲਾ। ਉਹਨਾਂ ਦੇ ਪੁੱਠਾ ਰਾਤ ਦੇ ਰੇਤ ਡਿੱਗੀ ਜਾਂਦੀ ਵਿੱਚੋਂ। ਹਾਂਜੀ ਔਰ ਟਾਈਮ ਦਾ ਉਹੀ ਕਲੌਕ ਸੀ ਉਹ ਕਿਸੇ ਦਾ। ਪਹਿਲਾ ਉਹ ਕਿਸੇ ਦੌਰ 'ਚ ਦੁਨੀਆ ਦਾ। ਮੈਂ ਗੱਲ ਕਰਨ ਸੀ ਬਜ਼ੁਰਗਾਂ ਦੀ। ਉਸਤਾਦ ਜੀ ਚਾਚਾ ਮੇਰੇ ਨੇ ਮੈਟ੍ਰਿਕ ਕੀਤਾ ਹੈ ਤੇ ਉਹ ਜੀਨ ਨਹੀਂ ਦੇਣ ਡਿਆ ਕਿ ਮੇਰੇ ਨਾਲ ਮੁਕਾਬਲਾ ਕਰ ਲਓ ਤੁਸੀਂ, ਇਹ ਉਹ ਫਲਾਂਟ ਮੁਕਾਬਲਾ ਤੁਹਾਡਾ ਅੱਜ ਦਾ ਐਮਏ ਮੇਰਾ ਉਸ ਦਿਨ ਦਾ ਮੈਟ੍ਰਿਕ। ਨਹੀਂ ਇਹ ਵਾਕਈ ਜੈਨੂਇਨ ਗੱਲ ਸਹੀ ਹੈ। ਉਸਤਾਦ ਜੀ ਉਹ ਮੇਰੇ ਜਦੋਂ ਉਦੋਂ ਜਿੰਨੇ ਮੈਟ੍ਰਿਕ ਕੀਤੀ ਹੈ ਨਾ ਉਹ ਤੌਬਾ ਹੁੰਦੀ ਸੀ ਮੈਟ੍ਰਿਕ। ਮੇਰੇ ਕਿਉਂਕਿ ਉਹ ਕੈਲਕੂਲੇਟਰਾਂ ਨਾਲ ਜਾਂ ਕੰਪਿਊਟਰਾਂ ਨਾਲ ਨਹੀਂ ਸੀ, ਉਹ ਸੀਨਾ ਬਸੀਨਾ ਦਿਮਾਗ 'ਚ ਫਿੱਟ ਕਰਦੇ ਸੀ। ਉਹ ਕੈਲਕੂਲੇਟਰ ਬਣਾਉਂਦੇ ਸੀ ਤੁਹਾਡੇ ਦਿਮਾਗ ਨੂੰ। ਬਿਲਕੁਲ ਠੀਕ। ਤੁਹਾਡਾ ਦਿਮਾਗ ਕੈਲਕੂਲੇਟਰ ਬਣਾ ਦਿੰਦੇ ਸੀ ਉਹ। ਹੁਣ ਮੇਰੇ ਮੁੰਡੇ ਨੇ ਕਿਹਾ ਅੱਛਾ ਇਹਦਾ ਕੀ ਮਤਲਬ ਐਵਰੀਥਿੰਗ ਇਜ਼ ਵੇਅਰ ਲਵ ਐਂਡ ਵਾਰ। ਤੇ ਮੇਰੇ ਕੋਲ ਪੜ ਲਿਆ ਕਹਿੰਦਾ ਆ ਮੁੰਡਾ ਤੇਰਾ ਕੁਝ ਤਾਂ ਕਰਦਾ ਹੀ ਮੇਰੇ ਨਾਲ ਨਹੀਂ। ਜਿਵੇਂ ਕਿ ਜਵਾਬ ਨਹੀਂ ਆਇਆ ਤੇ ਸ਼ਿਕਾਇਤ ਲਾ ਰਿਹਾ। ਤੈਨੂੰ ਮੈਂ ਦੱਸਿਆ ਨਹੀਂ ਸੀ ਇੱਕ ਦਿਨ ਆ ਪੀਲਾ ਕੱਪੜਾ ਸਿੱਟੀ ਸਿੱਟ ਦੇ ਉਹਦੇ ਕਹਿੰਦਾ ਸ਼ਿਕਾਇਤ ਹੀ ਲੱਗੀ। ਕਿ ਕਰਿਆਨੇ ਵਾਲੀ ਮੰਡੀ ਦੇ ਵਿੱਚ ਰੇਟ ਕਿਦਾਂ ਦੱਸਦੇ ਨੇ। ਆਹੋ ਆ ਦੇ ਹੱਥ ਉਹਦੇ ਕਰ ਐ ਹੁਣ ਦੇਖੀ ਐ ਹੁਣ ਸਾਰੇ ਬੰਦੇ ਬੈਠੇ। ਮੈਂ ਤੈਨੂੰ ਇੱਕ ਛੁਹਾਰੇ ਦਾ ਰੇਟ ਦੱਸਣਾ, ਠੀਕ ਹੈ ਜੀ। ਤਨ ਤੇ 100 ਕੇ 100 ਠੀਕ ਹੈ ਜੀ। ਦਾਕੇ ਅੱਛਾ ਤੁਸੀਂ ਤੇ ਉਂਗਲਾਂ ਘੁੱਟਣ ਦੇ। ਆ ਉਂਗਲਾਂ ਹੀ ਘੁੱਟੀ ਦੀਆਂ ਨੇ। ਆ 100 ਅੱਛਾ ਠੀਕ। ਇੰਨੇ 100 ਹਾਂ ਇੰਨੇ ਦਾਕੇ ਓਕੇ ਠੀਕ ਆ ਜੀ। ਕਿੰਨੇ ਹੋ ਗਏ? 120 100 ਕੇ ਧਾਕੇ ਮੈਨੂੰ ਨਹੀਂ ਇੰਨੇ 100 ਇੰਨੇ ਦਾ ਔਰੇ ਕਰ ਦੂੰਗਾ। ਇਹ ਦੇਖੋ ਜੀ ਇਹ 100 ਹਾਂਜੀ ਠੀਕ ਹੈ ਜੀ। ਇਹ ਦਾਕੇ ਕਿੰਨੇ ਹੋ ਗਏ? 110 210 ਸੌਰੀ ਇਹ 200 ਹਾਂਜੀ ਤੇ ਮੈਂ ਦਾਕੇ ਕਿੰਨੇ ਕਹੇ ਨੇ? ਇੱਕ ਨਹੀਂ ਭਾਈ 3 ਉਂਗਲਾਂ ਫੜੀਆਂ ਮੈਂ। ਹੁਣ ਫਰੀਦ ਅੱਛਾ ਉਹ ਕਿੰਨੇ ਕਾਊਂਟ ਫਿਰ ਜੀ ਉਹ ਤਿੰਨੇ ਕਰਨੇ। ਠੀਕ ਠੀਕ ਅੱਛਾ ਹੁਣ ਮੈਨੂੰ ਵੀ ਨਹੀਂ ਸਮਝ ਲੱਗੀ ਸੀ ਹੈ। ਮੇਰੇ ਨਾਲ ਉਸਤਾਦ ਜੀ ਨੇ ਕਿ ਮੀਨਸ 10 10 ਮੇਰੇ ਚੱਲ ਮੈਂ ਤੈਨੂੰ ਕਰਦਾ ਆ ਲੈ ਇਹ 100 ਓਕੇ ਇੰਨੇ 100 ਠੀਕ ਹੈ। ਇੰਨੇ 10
120 ਉਰੇ ਲਿਆ ਮੈਂ ਤੈਨੂੰ ਕਿਹਾ ਇੰਨੇ 100 ਆ ਕਿੰਨੇ ਆ? ਅੱਛਾ 300 ਮੈਂ ਮਾਰ ਤੇ ਇੰਨੇ 10 1 10 ਹਾਂ ਕਿੰਨੇ ਹੋ ਗਏ 310 310 ਹਾਂਜੀ ਅੱਛਾ ਹੁਣ ਸਮਝ ਗਏ ਹੁਣ ਅੱਛਾ ਹੁਣ ਇਹ ਹਜ਼ਾਰੇ ਵੀ ਹੁੰਦੇ ਨੇ ਧਾਕੇ ਸੈਂਕੜੇ 100 ਨੂੰ ਕਹਿੰਦੇ ਸੈਂਕੜਾ ਠੀਕ ਆ ਜੀ ਭਾਜੀ ਬੰਦਾ ਸਿੱਧਾ ਮੈਸੇਜ ਕਰ ਦਿਆਂ WhatsApp ਯਾਰ ਉਦੋਂ ਨਹੀਂ ਸੀ ਨਾ ਹੁੰਦਾ ਫੋਨ ਅੱਛਾ ਮੈਨੂੰ ਬਾਅਦ ਚ ਕੰਮ ਸ਼ੁਰੂ ਹੋਇਆ ਸਾਰੇ ਬੰਦੇ ਬੈਠੇ ਨੇ ਉਹਨੇ ਕਹਿੰਦਾ ਕੀ ਰੇਟ ਆ ਛੁਹਾਰੇ ਦਾ ਉਹਨੇ ਕਹਿੰਦਾ ਰੇਟ ਆ ਲਾ ਦਿੰਦੇ ਤੈਨੂੰ ਲੈ ਆਹੋ ਗੁੰਮੇ ਉਹ ਜਿਹੜੇ ਬ੍ਰੋਕਰ ਹੁੰਦੇ ਸੀ ਨਾ ਉਹਨਾਂ ਨੇ ਆ ਰੱਖਿਆ ਹੁੰਦਾ ਸੀ ਉਹਨੇ ਕਹਿੰਦਾ ਭਾ 20 ਬੋਰੀਆਂ ਕਸ਼ਕਾਸ਼ ਦੀਆਂ ਪਈਆਂ ਨੇ ਉਹਨੇ ਕਹਿੰਦਾ ਕੀ ਭਾਅ ਨੇ ਭਾ ਦੇਖ ਲਾ ਲੈ ਆ ਭਾ ਦਾ ਤਰੇ ਹਾਏ ਕਿਆ ਕਾਤੇ ਲੋਗਰ ਬੜੀ ਅੱਛੀ ਗੱਲ ਆ ਕਿ ਉਹਨਾਂ ਨੇ ਵਿੱਚ ਕੱਪੜਾ ਓਲਾ ਵੀ ਆ ਤੇ ਉਹਨਾਂ ਨੇ ਹੱਥ ਫੜ ਕੇ ਦੱਸ ਯਾਰ ਆ ਦੇ ਉਹਨੇ ਦਿਖਾ ਉਹ ਦਿਖਾ ਆ ਦੇ ਯਾਨੀ ਇਹ ਹਜ਼ਾਰੇ ਸੈਂਕੜੇ ਤੇ ਧਾਕੇ 4230 ਰੁਪਏ ਯੈਸ ਅੱਛਾ ਇਹ ਨਾ ਇੱਕ ਮੈਨੂਅਲ ਟੈਲੀਪੈਥੀ ਆ ਉਹ ਯਾਰ ਮੈਨੂੰ ਵੀ ਪੁੱਛਿਆ ਨਾ ਉਸਤਾਦ ਜੀ ਨੇ ਮੈਂ ਉਹ ਕਾਫੀ ਪੁਰਾਣੀ ਗੱਲ ਆ ਉਦੋਂ ਮੈਂ ਨਾ ਇੱਕ ਸ਼ੋਅ ਕਰਕੇ ਆਇਆ ਤੇ ਉਸਤਾਦ ਹੁਣ ਸਾਰੇ ਜਣੇ ਬੈਠੇ ਹੋਏ ਆ ਆਰਫ ਚਾਹ ਕੋ ਸਾਰੇ ਜਣੇ ਬੈਠੇ ਤੇ ਉਸਤਾਦ ਜੀ ਮੈਨੂੰ ਕਹਿੰਦੇ ਆ ਧਾਕੇ ਭੈਂਦੇ ਫਲਾਣੇ ਕਿੰਨੇ ਪੈਸੇ ਲਏ ਮੈਂ ਕਿਹਾ ਸਾਈ 15000 ਰੁਪਏ ਦਿੱਤਾ ਉਹਨਾਂ ਨੇ ਮੈਂ ਸਿੱਧਾ ਹੀ ਕਹਿਤਾ ਮੈਂ ਕਿਹਾ ਸਾਰੇ ਸਾਹਮਣੇ ਉੱਚੀ ਮੈਂ ਕਿਹਾ 15000 ਰੁਪਏ ਲਿਆ ਤੁਸੀਂ ਕਿੱਦਾਂ ਕੇ ਧੂਕੇ ਗਈ ਸਾਡੇ ਮੈਨੂੰ ਸਮਝ ਨਹੀਂ ਲੱਗੀ ਯਾਰ ਮੈਂ ਤੈਨੂੰ ਗੱਲਾਂ ਉਹਨਾਂ ਨੇ ਫੜ ਲਈਆਂ ਨਾ ਤੇ ਨਾਲ ਕਿਹਾ ਹਜ਼ਾਰੇ ਤੇ 3000 ਤੇ 3000 ਚਾਰ ਉਂਗਲਾਂ ਫੜ ਕੇ ਉਹਨੇ ਕਿਹਾ ਸੈਂਕੜੇ ਭਾਜੀ ਮੈਂ ਤੁਹਾਡੇ 3400 ਤੇ ਉਸ ਤੋਂ ਬਾਅਦ ਦੋ ਉਂਗਲਾਂ ਫੜ ਕੇ ਉਹਨੇ ਕਿਹਾ ਧਾਕੇ 3420 ਓਕੇ ਮੈਂ ਤੁਹਾਡੇ ਪਾ ਕੇ ਹੱਥ ਤੇ 3420 ਤੁਹਾਨੂੰ ਮੈਂ ਕਹਾਂ ਤੇ ਤੁਸੀਂ ਸਮਝ ਜਾਓਗੇ ਲਿਆਓ ਮੈਂ ਇੱਕ ਵਾਰੀ ਪ੍ਰੋਡਕਟ ਪਹਿਲੇ ਕੋਈ ਪੁੱਛ ਨਹੀਂ ਕੋਈ ਵੀ ਰੇਟ ਦੱਸ ਦੇ ਤੂੰ ਲੈ ਫੜ ਅੱਛਾ ਰੇਟ ਜਿਹਦਾ ਦੱਸਣਾ ਪੱਲੇ ਆ ਤੇ ਕਨਫਰਮ ਹਜ਼ਾਰੇ ਹਾਂ ਠੀਕ ਹੈ ਸੈਂਕੜੇ ਹਾਂ ਸੌਵੇ ਹਾਂ ਤੇ ਟਾਈਮ ਸੈਂਕੜੇ 100 ਹੀ ਹੁੰਦੇ ਓਕੇ ਧਾਕੇ ਜਾਣਾ ਨਹੀਂ ਧਾਕੇ ਨਹੀਂ 20 ਨੂੰ ਕੀ ਕਹਿੰਦੇ 20 ਦਾ ਨਹੀਂ ਹੈ 20 ਦਾ ਵੀ ਦੋ ਫੜ ਲਾ 20 ਹੋ ਗਏ ਦੋ ਦਾ ਫਿਰ ਟਾਈਮ ਆ ਫੜ ਲਾ 20 ਨਹੀਂ ਨਹੀਂ ਠਹਿਰ ਜਾ ਆਹੋ 20 ਉਹ ਧਾਕੇ ਆਹੋ 28 ਧਾਕਾ ਦੇ ਲੈ ਦੁਬਾਰਾ ਕਰਨਾ ਮੈਨੂੰ ਪਹਿਲੇ ਭੁੱਲ ਗਿਆ ਯਾਰ ਇਹ ਵੇਖੋ ਨਾ ਹਜ਼ਾਰੇ ਠੀਕ ਹੈ ਸੈਂਕੜੇ ਤੇ ਧਾਕੇ 3240 ਸਹੀ ਗੱਲ ਇਹ ਆ 3000 ਹਾਂ। ਤਿੰਨ ਮੈਂ ਆਹ ਕੋਲ ਫੜੀਆਂ ਸੀ ਸੈਂਕੜੇ ਦੋ ਸੈਂਕੜੇ ਦੋ 3200 ਤੇ 4 ਚਾਰ ਮੈਂ ਆਹ ਫੜੀ। 3240 32 ਟਾਈਮ ਦੀ ਪਾਬੰਦੀ ਲਾਜ਼ਮੀ ਕਰਨੀ ਹੈ ਅੱਛਾ ਇਹਦੇ ਨਾਲ ਰੇਟ ਤੈਅ ਹੁੰਦੇ ਸੀ ਹਾਂ ਅੱਛਾ ਅੱਛਾ ਇੱਕ ਹੁੰਦਾ ਕੱਪੜੇ ਅੱਛਾ ਹੁਣ ਰੇਟ ਆ 3208 3208 ਰੁਪਏ ਕਿਉਂਕਿ ਵੱਡੀਆਂ ਮਾਰਕੀਟਾਂ 'ਚ 54 ਨਾਲ ਲੱਖਾਂ ਰੁਪਏ ਦਾ ਫਰਕ ਪੈ ਜਾਂਦਾ ਹੁਣ 3208 ਦਾ ਕੀ ਹਿਸਾਬ ਆ ਆਹ ਉਸਤਾਦ ਜੀ ਇਹ 3000 ਹਜ਼ਾਰੇ ਸੈਂਕੜੇ 200 3200 ਅੱਛਾ 3208 8 ਦਾ ਹੁਣ ਇਹ ਪੂਰਾ ਇਹ 5 ਤੇ ਇਹ 3 ਓਏ ਯਾਨੀ ਜਦੋਂ ਮੈਂ ਇੰਜ ਕਰਨਾ ਨਾ ਇਹਦਾ ਮਤਲਬ ਆ ਜਦੋਂ ਮੈਂ ਇੰਜ ਕਰਕੇ ਛੱਡਤਾ ਨਾ ਇਹ ਤੇ ਇਹਦਾ ਮਤਲਬ 5 ਤੇ ਜੇ ਮੈਂ ਇੰਜ ਕਰਕੇ ਬਾਅਦ ਚ ਇਹ ਕਹਿ ਕੇ ਤੈਨੂੰ ਕਹਿਣਾ ਨਾ ਕਿ ਇਹ ਸੈਂਕੜੇ ਦਾ ਮਤਲਬ 5 ਤੇ 3 8 ਓਕੇ 3208 ਤੇ ਜਿੰਨੇ 50 ਰੁਪਏ ਰੇਟ ਦੇਣਾ ਹੋਵੇ ਉਸਤਾਦ ਜੀ ਉਹਨੇ ਸਿੱਧਾ ਹੀ ਇੰਜ ਫੜ ਕੇ ਕਹਿਣਾ ਧਾਕੇ ਆਹਾ ਹਾਂ ਤੇ ਅੱਛਾ ਜਿਹੜਾ ਇੱਕ ਕਹਿੰਦੇ 6 ਕਰਦੇ ਤਿੰਨ ਕਰਦੇ ਇਹ ਬਹੁਤ ਪੁਰਾਣਾ ਨਾਰਗਲੀ 6 ਕਰਾ 3 ਕਰਾ ਹਾਂ 6 ਕਰਾ 3 ਕਰਾ 6 ਕਰਾ ਦਾ ਮਤਲਬ ਆ ਦੇ ਇਹ ਚੀਜ਼ ਓਕੇ 3 ਕਰਾ ਦਾ ਮਤਲਬ ਨਥੀ ਹਾਂ ਫਰਕ ਕਰਦੇ ਨਹੀਂ ਫਰਕ ਕਰਦੇ ਯਾਨੀ ਕਸਟਮਰ ਨੂੰ ਜੇ ਦੇਣੀ ਹੈ ਨਾ ਚੀਜ਼ ਤੇ ਉਹਨੂੰ ਮੈਂ ਕਹਿ 6 ਕਰਨਾ ਨਾ ਵੀ ਇਹ ਸਹੀ ਹੈ ਮੁੰਡੇ ਨੂੰ ਕਹਿਣਾ ਕਿ 6 ਕਰਾ ਮੁੰਡੇ ਨੇ ਤੈਨੂੰ ਕਹਿਣਾ ਹੁਣ ਮਤਲਬ ਕਿ ਤੂੰ ਇੱਕ ਚੀਜ਼ ਵੇਚ ਰਿਹਾ 80 ਰੁਪਏ ਮੰਗੇ ਨੇ ਗਾਹ ਕਹਿ ਰਿਹਾ 60 ਦੇਣੇ ਨੇ ਹੂੰ ਤੇ ਹੁਣ ਤੂੰ ਉਹ ਡਬਲ ਦੱਸਣਾ ਉਹਨਾਂ 60 ਦਾ 120 ਨੰਬਰ ਕਹਿਣੇ ਨੇ ਹੂੰ ਉਹਨੇ ਕਹਿਣਾ ਕੀ ਕਹਿ ਰਹੀ ਬਾਜੀ ਨੇ ਕਿਹਾ 120 ਨੰਬਰ ਕਹਿੰਦੀ 6 ਕਰ ਦੋ ਯਾਨੀ 60 ਰੁਪਏ ਦੀ ਦੇ ਦੋ ਓਹੋ ਬੋਲੀ ਯਾਨੀ ਉਹਨੇ 160 ਉਹਨੇ 60 ਕਿਹਾ 120 ਕਹਿ ਨੰਬਰ 120 ਨੰਬਰ ਕਹਿ ਰਹੀ 6 ਕਰ ਦੋ ਹਾਂ ਕਿ ਦੇ ਦੋ 120 ਨੰਬਰਾਂ ਦਾ ਦੇ ਦੋ ਯਾਨੀ 60 ਰੁਪਏ ਦਾ ਦੇ ਦੋ ਕਿਉਂਕਿ ਤੂੰ ਕਿੰਨੇ ਮੰਗੇ ਮੈਂ 160 ਨੰਬਰ ਹਾਂ 6 ਕੀਤੇ ਯਾਨੀ ਕਿ ਮੈਂ ਮੰਗੇ ਆ ਹਾਂ ਤੇ ਉਹਨੇ ਕਿਹਾ ਜੇ 140 ਚ ਦੇਖ ਲੈ ਜੇ 6 ਹੁੰਦਾ ਠੀਕ ਹੈ ਨਹੀਂ ਤੇ ਕਰਦੀ 120 ਚ ਕਰਦੀ ਅੱਛਾ ਠੀਕ ਹੋ ਗਿਆ 120 ਚ ਕਰਦੀ ਹਾਂ। ਤੇ ਜੇ ਉਹਨੇ ਕਹਿਣਾ ਵੀ ਨਹੀਂ 140 ਦੀ ਕੋਸ਼ਿਸ਼ ਕਰ ਲਾ ਜੇ ਉਹਨੇ ਕਿਹਾ ਕਿ ਨਹੀਂ ਯਾਰ ਉਹਨੇ ਕਿਹਾ ਫਿਰ 3 ਕਰਾ 17 ਉਹਨੇ ਕਿਹਾ ਨਹੀਂ ਜੀ ਇਸ ਤੋਂ ਨਹੀਂ ਘੱਟ ਹੋ ਰਹੀ ਉਹ 140 ਨੰਬਰਾਂ ਤੇ ਨਹੀਂ ਆ 6 ਨਹੀਂ ਹੋ ਰਹੀ ਬਾਜੀ ਹਾਂ ਹਾਂ ਤੇ ਉਹਨੇ ਕਹਣਾ ਨਹੀਂ ਇਸ ਤੋਂ ਨਹੀਂ ਘੱਟ 3 ਕਰਾ ਸਹੀ ਉਹਨੇ ਕਹਣਾ ਨਹੀਂ ਜੇ ਫਰਜ਼ ਕਰੋ ਕਹਿੰਦਾ ਵਾ ਵੀ ਤੂੰ 17 ਚ ਦੇ ਦੇ ਤੇ ਉਹਨੇ ਕਹਣਾ 140 ਨੰਬਰ 6 ਕਰ ਅੱਧਾ ਤੇ ਓਕੇ ਠੀਕ ਹੈ ਯਾਰ ਅਸੀਂ ਕਿੱਡੇ ਬੇਤਬਾਰੇ ਆ ਯਾਰ 140 ਦਾ ਹਾਫ ਯਾਨੀ ਉਹਨੇ ਹੁਣ ਤੇ ਸਾਰੇ ਮਾਰਕੀਟਾਂ 'ਚ ਇਹ ਬੋਲੀ ਬਲਦੀ ਆ ਕਿਹੜੀ ਮੀਮ ਵਾਲੀ ਅੱਛਾ ਕਈਆਂ ਨੂੰ ਸਾਜੀ ਬੋਲ ਹਾਂਜੀ ਹੁਣ ਤੇ ਮੀਮ ਵਾਲੀ ਬੋਲਦੇ ਨੇ ਸ਼ੇਖ ਮਲਕ ਜੱਟ ਰਾਈ ਸਾਰੇ ਇਹ ਬੋਲਦੇ ਨੇ ਜਿਹੜੇ ਮਾਰਕੀਟਾਂ ਦੇ ਵਿੱਚ ਨੇ ਉਹਨਾਂ ਨੇ ਸਿੱਖ ਲਈ ਹੈ ਮੀਮ ਵਾਲੀ ਬੋਲੀ ਓਕੇ
ਇੱਕ ਬੋਲੀ ਹੁੰਦੀ ਸੀ ਯਾਰ, ਉਹ ਜਿਹੜੀ ਕੀਪ ਨਹੀਂ ਕਪਨਰ ਦਾ ਪਿਪਨਿਆ ਤੂੰ ਮੈਂ ਆਪਣੇ ਤੇ ਉਹ ਹੋਰ ਉਹ ਤਾਂ ਫਾਰਸੀ ਉਹ ਮਾਰਕੀਟਾਂ 'ਚ ਨਹੀਂ ਸੀ ਹੁੰਦੀ। ਉਹ ਵੈਸੇ ਸਕੂਲਾਂ ਚ ਹੁੰਦੀ ਸੀ। ਆਪਣੇ ਬਪਨਾ ਦਾ ਬਗੈ ਆਪਣਾ ਦਾ ਤਾਂ ਆਪਣੇ ਕਹਾ ਹੈਲੋ ਇੱਕ ਮਿੰਟ, ਮੈਂ ਵੈਸੇ ਗੱਲ ਮੈਂ ਕੀ ਹੋਇਆ, ਮੈਂ ਆਪਣਾ ਗੱਲ ਸਮਝ ਨਹੀਂ ਲੱਗਦੀ। ਕੀਪਨਿਆ ਕਈਆਂ ਨੂੰ ਸਾਰੀ ਸਮਝ ਲੱਗਦੀ ਆ, ਬੋਲਣੀ ਨਹੀਂ ਹੁੰਦੀ। ਆਹੋ। ਤੇ ਹੁਣ ਇੱਕ ਅੱਛਾ, ਰਕਸ਼ੇ ਕਈ ਵਾਲਾ ਮੀਮ ਜਾ ਵਾਲੀ ਰਿਹਾ, ਬੋਲੀ ਨਾ, ਕਈਆਂ ਨੂੰ ਕਈ ਨਾ ਕਿਸੇ 4 ਬੰਦਿਆਂ 'ਚ ਨਾ ਜਾਣ ਕੇ ਮੀਮ ਵਾਲੀ ਬੋਲੀ ਦੱਸਣ ਵਾਸਤੇ ਵੀ ਸਾਨੂੰ ਵੀ ਆਉਂਦੀ, ਆਹੋ, ਤੇ ਉਹ ਸਹੀ ਕਹੀ ਜਾਂਦੇ ਆ। ਉਹਨਾਂ ਨੂੰ ਉਹਦੀ ਲੌਜੀਕ ਦਾ ਨਹੀਂ ਪਤਾ ਕਿ ਇਹਦੀ ਲੌਜੀਕ ਉਹੀ ਕੀ ਗੱਲ ਦੱਸਣ ਲੱਗਾ। ਐਂਡ ਤੇ ਵੀ ਪਹਿਲਾਂ ਲਫਲਾ ਦਿੰਦਾ ਆ ਮੇਜ਼ ਮੈਂ ਫੜਾਈ ਉਰੇ। ਆਹੋ ਉਹੀ ਮੈਂ ਤੁਹਾਨੂੰ ਦੱਸਣ ਲੱਗਾ। ਅੱਛਾ ਹੁਣ ਕਹਿਣਗੇ ਆ ਬੋਤਲ ਬੈ ਲੈ, ਨਹੀਂ ਅੱਗੇ ਲਫ਼ਜ਼ ਲਾਉਣਾ, ਗੱਲ ਸਾਰੀ ਹੋਈ। ਤੇ ਫਿਰ ਉਹ ਜਾਣ ਕੇ ਬੋਲਣਗੇ। ਉਹ ਰਕਸ਼ੇ 'ਚ ਨਹੀਂ ਵੀ ਗੱਲ ਹੋ ਰਹੀ, ਜਾਣ ਕੇ ਬੋਲਣਗੇ। ਨਹੀਂ ਉਹ ਬੜੀ ਵਿਕੀ ਇਹਨੂੰ 50 ਰੁਪਏ ਮੈਂ ਦੇ ਦੇ ਯਾਰ ਉਹ 100 ਪਤਾ ਲੱਗੇ ਨੇ 50 ਰੁਪਏ। ਰਕਸ਼ੇ 'ਚ ਜਾ ਰਹੀਆਂ ਸਾਜੀ 2 ਬੁੜੀਆਂ, ਤੇ ਹੁਣ ਆਪਸ 'ਚ ਨਾ ਉਹ ਵਾਲੀ ਬੋਲੀ ਦੇ ਵਿੱਚ ਗੱਲ ਕਰ ਰਹੀਆਂ, ਤੇ ਰਕਸ਼ੇ ਵਾਲਾ ਉਹਦਾ ਧਿਆਨ ਪੂਰਾ ਉਧਰ ਆ, ਤੇ ਉਹ ਸਮਝ ਵੀ ਰਿਹਾ ਤੇ ਆਪਣੇ ਲੋਕ ਕੋਸ਼ਿਸ਼ ਕਰ ਰਿਹਾ ਵੀ ਇਹਨਾਂ ਨੂੰ ਏਦਾਂ ਹੀ ਜਵਾਬ ਦੇਵਾਂ। ਉਹ ਉਤਰੀਆਂ ਤੇ ਨਾਲ ਦੀ ਕਹਿੰਦੀ ਮੋਰੇ ਲੈਣ ਨੂੰ ਮੈਨੇ ਕਿਹਾ ਮੋਰ ਮੈਂ ਲੈਣ ਦੇਣੇ। ਉਹ ਅੱਗੋਂ ਕਹਿੰਦਾ ਸੋਫ ਹੈ ਸੋਫ ਹੈ। ਅਸੀਂ ਨਾ ਸਾਜੀ ਸਾਊਦੀ ਅਰਬ ਉੱਥੇ ਕੰਪਲਸਰੀ ਇਹ ਹੀ ਹੁੰਦਾ ਸੀ ਕਿ ਤੁਸੀਂ ਅਰਬੀ ਬੋਲਣੀ ਆ, ਲੇਕਿਨ ਜਿੱਦੇ ਕਿਤੇ 2 ਪੰਜਾਬੀ ਟੱਕਰ ਗਏ ਨਾ, ਹੁਣ ਅਸੀਂ ਮਾਰਕੀਟ 'ਚ ਕੰਮ ਕਰਦੇ ਤੇ ਬਰਤਨ ਲਾ ਰਿਹਾ ਚੌਧਰੀ ਅਸਲਮ, ਤੇ ਉਹ ਹੁਣ ਇੱਕ ਮੁੰਡੇ ਨੂੰ ਗਾਲਾਂ ਕੱਢ ਰਿਹਾ ਤੇ ਗੰਦੀਆਂ ਗਾਲਾਂ ਕੱਢ ਰਿਹਾ। ਨਹੀਂ ਸਿੱਧੀਆਂ ਪੰਜਾਬੀ 'ਚ, ਤੇ ਉਹਨੂੰ ਇਹ ਵੀ ਪਿੱਛੇ ਅਰਬਣਾ ਤੇ ਇਹ ਵੋਟਰੀਆਂ ਫਰੈਂਡੀਆਂ, ਤੇ ਉਹ ਗੰਦੀਆਂ ਗਾਲਾਂ ਗੂਲਾਂ ਕੱਢ ਕੇ ਨਾ ਤੇ ਅੱਗੇ ਆ ਕੇ ਨਾ ਤੇ ਉਹ ਹੁਣ ਦੱਸ ਰਿਹਾ, ਕਹਿੰਦਾ ਯਾ ਉਖਤੀ ਸ਼ੀਲ ਹਾਦਾ ਕਮ ਫਲੂਸ ਇੰਤਾ, ਉਹ ਗੱਲਾਂ ਕਰਨ ਲੱਗ ਪਿਆ। ਤੇ ਉਹ ਨਾ ਬੁੱਢੀ ਉਹਨੂੰ ਕਹਿੰਦੀ ਕਿੱਡੀਆਂ ਭਰਾਵਾ ਤੂੰ ਗੰਦੀਆਂ ਗਾਲਾਂ ਕੱਢ। ਉਹ ਸੀ ਪੰਜਾਬਣ। ਹੁਣ ਚੌਧਰੀ ਅਸਲਮ ਅੱਗੇ ਤੇ ਕੁੜੀ ਪਿੱਛੇ ਭਰਾਵਾ ਤੇਰਾ ਬੇੜਾ ਖਰਚੇ, ਤੈਨੂੰ ਸ਼ਰਮ ਨਾ ਆਈ ਕਿਦੋਂ ਗਾਲਾਂ ਕੱਢਣ ਡਿਆ ਤੈਨੂੰ। ਇਹ ਟਾਈਮ ਦੇ ਵੀ ਨਿਜ਼ਾਮ ਹੋ ਜਾਂਦੇ। ਅੱਛਾ ਇਹ ਜਿਹੜੀ ਮੀਮ ਵਾਲੀ ਬੋਲੀ ਏਡੀ ਕੁ ਵਾਜ਼ਿਆ ਬੋਲ ਕੇ ਗੱਲ ਕਰਕੇ ਅਗਲੇ ਨੂੰ ਸਾਰੀ ਸਮਝਾ ਦਿੰਦੇ ਆ। ਔਰ ਇਹ ਇੱਕ ਹੋਰ ਗੱਲ, ਜਿਹੜੀ ਥਿਕ ਜੀ ਬੋਲੀ ਹੈ ਨਾ ਉਸਤਾਦ ਜੀ, ਇਹ ਸਮਝ ਵੀ ਨਹੀਂ ਆਉਂਦੀ ਹਰ ਬੰਦੇ ਨੂੰ ਜੇ ਜੈਨੂਇਨ ਬੋਲੀ ਜਾਵੇ। ਯਾਰ ਸਾਡੀ ਤੁਸੀਂ ਬਦਕਿਸਮਤੀ ਚੈੱਕ ਕਰੋ, ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ ਹੁਣ। ਅਸੀਂ ਥਾਣੇ ਕਚਹਿਰੀਆਂ ਦੇ ਵਿੱਚ ਨਾ ਜਾਂ ਪੁਲਿਸ ਦੀ ਮਦਦ ਬਹੁਤ ਹਾਈ ਲੈਵਲ ਤੇ ਕਿਤੇ ਕੋਈ ਕੰਮ ਹੋਵੇ ਨਾ, ਫਿਰ ਅਸੀਂ ਲੈਂਦੇ ਹਾਂ। ਦੂਜਿਆਂ ਮੁਲਕਾਂ ਦੇ ਵਿੱਚ ਛੋਟੀ ਛੋਟੀ ਗੱਲ ਤੋਂ ਅਗਲੇ ਕਾਲ ਕਰਦੇ ਨੇ ਕਿ ਸਾਡੀ ਇੱਥੇ ਹੈਲਪ ਕਰੋ। ਲਾਈਕ ਇੱਥੇ ਬਾਹਰ ਕੁੜੀ ਖੜੀ ਹੋਵੇ ਵੀ, ਤੂੰ ਜਾਂਦਾ ਮੋਟਰਸਾਈਕਲ ਰੋਕਣ, ਕਹਿਣਾ ਜੀ ਮੈਂ ਛੋੜਾਂ ਕੰਮ 'ਤੇ ਜਾਣਾ ਹੈ, ਉਹਨੇ ਕਹਿਣਾ ਨਹੀਂ ਥੈਂਕ ਯੂ। ਤੂੰ ਉੱਥੋਂ ਤੇ ਖਲੋਤਾ ਰਹਿ, ਉਹਨੂੰ 2-4 ਗੱਲਾਂ ਵੀ ਕਰ ਲਾ, ਉਹਨਾਂ ਬਦਤਮੀਜ਼ੀ ਵੀ ਕਰ ਲਾ, ਕਿਸੇ ਨੇ ਨਹੀਂ ਤੈਨੂੰ ਪੁੱਛਣਾ। ਸਮਝ ਆ ਰਹੀ ਗੱਲ ਦੀ? ਉਸ ਤੋਂ ਬਾਅਦ ਕੋਈ ਉਹਦੇ ਕੋਲ ਨੰਬਰ ਨਹੀਂ ਹੈਗਾ, ਕੋਈ ਉਹਨੇ ਮਤਲਬ ਅਗਰ ਉਹ ਮੋਟਰਸਾਈਕਲ ਦਾ ਨੰਬਰ ਦੇਖ ਵੀ ਲੈਂਦੀ ਹੈ ਕਿ ਇਸ ਬੰਦੇ ਨੇ ਮੇਰੇ ਨਾਲ ਖਲੋ ਕੇ ਬਦਤਮੀਜ਼ੀ ਕੀਤੀ ਔਰ ਇਹਨੇ ਮੇਰੇ ਨਾਲ ਇਦਾਂ ਕੀਤਾ, ਕਿੱਥੇ ਉਹ ਬੁਲਾਵੇ, ਕਿਹਨੂੰ ਬੁਲਾਵੇ ਉਹ? ਸਮਝ ਆ ਰਹੀ ਗੱਲ ਦੀ? ਦੂਸਰੀ ਗੱਲ, ਉਹ ਅਗਰ 15 ਤੇ ਕਾਲ ਕਰਦੀ ਹੈ ਕਿ ਜੀ मैं सड़क पे खड़ी थी, इस नंबर की बाइक वाला लड़का मुझे ना छेड़ के गया, उन्होंने घोसन लग पैना। समझ आ रही गल जी? साडी कैसी बात किसी, ਅਸੀਂ ਥਾਣੇ ਕਚਹਿਰੀ ਉਦੋਂ ਜਾਣਾ ਜਦੋਂ ਕੋਈ ਸਿਰ ਸੁਰ ਪਾੜ ਜਾਣ, ਬਹੁਤ ਵੱਡੇ ਮਸਲੇ, ਜਾਂ ਕੋਈ ਮਤਲਬ ਕੋਈ ਬਹੁਤ ਵੱਡੀ ਚੋਰੀ ਹੋ ਗਈ ਹੈ, ਜਾਂ ਕੋਈ ਮੋਟਰਸਾਈਕਲ ਕਾਰ ਚੁੱਕੀ ਗਈ ਹੈ, ਜਾਂ ਕੋਈ ਮਤਲਬ ਬਹੁਤ ਲੜਾਈ ਹੋ ਗਈ ਹੈ, ਜਾਂ ਬੰਦਾ ਮਰ ਗਿਆ। ਹਜ਼ਾਰਾਂ ਐਸੇ ਛੋਟੇ ਪ੍ਰੋਬਲਮ ਨੇ, ਅਸੀਂ ਜਾਣਦੇ ਨਹੀਂ ਕਿਉਂਕਿ ਸਾਨੂੰ ਪਤਾ ਉਹਨੂੰ ਵੀ ਅੱਗੋਂ ਲੱਗ ਪੈਣਾ। ਰਿਵਾਜ ਹੀ ਉਹ ਹੋ ਗਿਆ ਕਿ ਅਸੀਂ ਤੂੰ ਕਿਸੇ ਨੂੰ ਜਾ ਕੇ ਕਹਿ ਸਕਦਾ ਕਿ ਭੈਣ ਮੈਂ ਖੜਾ ਸੀ, ਬੰਦੇ ਨੇ ਮੈਨੂੰ ਗਾਲ ਕੱਢੀ। ਦੁਬਈ ਦੇ ਵਿੱਚ ਤੂੰ WhatsApp ਤੇ ਗਾਲ ਨਹੀਂ ਕੱਢ ਸਕਦਾ, ਸਿਰਫ WhatsApp ਤੇ ਤੂੰ ਇੰਨਾ ਕਹਿ ਦੇ ਨਾ ਕੋ ਗਾਲ ਕੱਢ ਦੇ WhatsApp ਤੇ ਗੁੱਸੇ 'ਚ, ਸਿਰਫ ਉਹ ਜਾ ਕੇ WhatsApp ਵਿਖਾਏਗਾ, ਆਤਮਾ ਤੇਰੀ ਸ਼ਾਂਤ ਕਰ ਦੇਣਗੇ ਆ ਕੇ। ਉੱਥੇ ਡਰਦੇ ਨੇ ਲੋਕ WhatsApp ਤੇ ਗਾਲ ਕੱਢਣ ਲੱਗੇ, ਬਦਤਮੀਜ਼ੀ ਕਰਨ ਲੱਗੇ। ਮੈਂ ਆਪਣੀ ਅੱਖੀਂ ਵੇਖਿਆ ਕਿ 7 ਰਿਆਲ ਲਈ ਪੁਲਿਸ ਸ਼ੁਰਤਾ ਬੁਲਾ ਲਿਆ ਸੀ ਉਹਨੇ ਸਊਦੀਆ 'ਚ। 7 ਰਿਆਲ ਦਾ ਰੌਲਾ, ਇੱਕ ਬਕਾਲੇ ਵਾਲੇ ਦੁਕਾਨ ਵਾਲੇ। 7 ਰਿਆਲ ਨੂੰ ਛੱਡ ਤੂੰ, ਮੈਂ ਜਦੋਂ ਪਹਿਲੀ ਵਾਰੀ ਦੁਬਈ ਗਿਆ, ਕੁੜੀ ਖੜੀ ਹੈ ਰਾਤ ਦੇ 2:30 ਦਾ ਟਾਈਮ, ਉਹਦੀ ਸੜਕ ਦੀ ਦੂਜੀ ਸਾਈਡ ਤੇ 5-7 ਫੈਨ ਤੇ ਕੁਛ 1-2 ਮੇਰੇ ਦੋਸਤ, ਅਸੀਂ ਟੇਬਲ ਤੇ ਬੈਠੇ ਚਾਹ ਪੀ ਰਹੇ ਹਾਂ, ਤੇ ਇੱਕਦਮ ਪਹਿਲੇ ਨਹੀਂ ਸਾਨੂੰ ਪਤਾ ਵੀ ਕੁੜੀ ਖੜੀ ਹੈ, ਕਿਉਂਕਿ ਉੱਥੇ ਨਾਰਮਲ ਗੱਲ ਆ, ਵੇਖਦਾ ਹੀ ਕੋਈ ਨਹੀਂ। ਇੱਕਦਮ ਗੱਡੀਆਂ 1-2 ਆਈਆਂ ਨੇ, ਠੱਕ। ਕੁੜੀ ਤੋਂ ਥੋੜਾ ਜਿਹਾ ਅੱਗੇ ਇੱਕ ਸਟੈਂਡ ਟੈਪ ਸੀ ਬੱਸ ਦਾ, ਉੱਥੇ ਮੁੰਡਾ ਬੈਠਾ, ਉਹਨਾਂ ਨੇ ਮੁੰਡਾ ਚੁੱਕਿਆ, ਕੁੜੀ ਨੇ ਆ ਕੇ ਮਤਲਬ ਇਸ਼ਾਰਾ ਕੀਤਾ, ਮੁੰਡਾ ਚੁੱਕਿਆ ਉਹਨਾਂ ਨੇ, ਤੇ ਉਹਨਾਂ ਨੇ ਗੱਡੀ ਸਿੱਟਿਆ ਤੇ ਲੈ ਗਏ। ਅੱਛਾ ਹੁਣ ਉਹ ਸਾਰੇ ਨਾ, ਅਸੀਂ 2 ਜਣੇ ਐਸੇ ਸੀ ਵਿੱਚ ਸਾਨੂੰ ਨਾ ਥੋੜਾ ਜਿਹਾ ਤਿਸ਼ਨਗੀ ਟੈਪ, ਯਾਰ ਇਹ ਕੀ ਹੋਇਆ? ਤੇ ਅਸੀਂ ਨਾ ਹੁਣ ਅੱਛਾ ਹੁਣ ਉੱਥੇ ਇਹ ਵੀ ਨਹੀਂ ਵੀ ਤੁਸੀਂ ਇੰਝ ਉੱਠੇ ਤੇ ਖਾਲੀ ਸੜਕਾਂ ਤੇ ਤੁਸੀਂ ਇੰਝ ਤੁਰ ਪਏ ਹੋ, ਤੁਰ ਪਓ ਲੈਦਾ ਗੱਲ ਆ, ਲੇਕਿਨ ਉਹਨਾਂ ਨੇ ਇੱਕ ਉਹ ਜ਼ੈਬਰਾ ਕ੍ਰਾਸਿੰਗ ਬਣਾਈ, ਉਹ ਅਸੀਂ ਇੰਝ ਥੋੜਾ ਉੱਤੇ ਜਾ ਕੇ ਤੇ ਉਹਦੇ ਪਿੱਛੇ ਇੱਕ ਨਾਈ ਦੀ ਦੁਕਾਨ ਖੁੱਲੀ 2:30 ਵਜੇ,
ਤੇ ਉੱਥੇ ਜਾ ਕੇ ਅਸੀਂ ਪੁੱਛਿਆ ਤੇ ਕੀ ਗੱਲ ਹੋਈ, ਤੇ ਉਹਨੇ ਕਿਹਾ ਜੀ ਉਹ ਉੱਥੇ ਬੈਠਾ ਮੁੰਡਾ ਨਾ ਸਿਰਫ ਉਹਦੇ ਵੱਲ ਵੇਖ ਰਿਹਾ ਸੀ। ਉਹਨੇ ਇੱਕ ਵਾਰੀ ਹਿਸਾਬ ਲਾਇਆ, ਦੂਜੀ ਵਾਰੀ ਹਿਸਾਬ ਲਾਇਆ, ਤੀਜੀ ਵਾਰੀ ਉਹਨੇ ਫੋਨ ਕਰਤਾ ਕਿ ਮੈਨੂੰ ਹਰਾਸਾ ਕਰ ਰਿਹਾ, ਮੈਨੂੰ ਟੈਨਸ਼ਨ ਦੇ ਰਿਹਾ ਮੇਰੇ ਵੱਲ ਬਾਰ-ਬਾਰ ਵੇਖ ਕੇ। ਤੇ 1 ਮਿੰਟ ਵੀ ਨਹੀਂ ਲੱਗਾ, ਗੱਡੀ ਉੱਥੇ ਪਹੁੰਚ ਗਈ ਸੀ ਤੇ ਉਹ ਮੁੰਡਾ ਉੱਥੇ ਹੀ ਬੈਠਾ ਸੀ ਤੇ ਉਹਨਾਂ ਨੇ ਚੁੱਕ ਕੇ, ਐਦਾਂ ਨਹੀਂ ਹੁੰਦਾ ਸਾਰਾ, ਹਾਂ ਇਗਨੋਰ ਕਰ ਦੇਵੇ ਕੁੜੀ ਤੇ ਕਰ ਦੇਵੇ, ਇਗਨੋਰ ਕਰ ਦੇਵੇ ਤੇ ਦਿਲ ਕਰੇ ਮਤਲਬ ਹੱਥ ਚਲਾਕੀ ਨੂੰ ਵੀ ਕਰ ਦੇਵੇ, ਨੋ ਇਸ਼ੂ। ਤੇ ਜੇ ਉਹ ਖਿਜੀ ਪਈ ਆ, ਯਾਰ ਮੈਂ ਗਿਆ ਵਾਂ ਜਦੋਂ ਮੈਂ ਨਵਾਂ ਗਿਆ ਨਾ, ਉਦੋਂ ਮੈਨੂੰ ਨਹੀਂ ਸੀ ਪਤਾ, ਮੈਂ ਦੇਖਿਆ ਰਾਤ ਨੂੰ ਲੋਕੀ ਕਹਿੰਦੇ ਨਾ ਦੁਬਈ ਦੁਬਈ ਦੁਬਈ, ਖੁਦਾ ਦੀ ਕਸਮ ਮੈਂ ਆਪਣੀ ਅੱਖੀਂ ਤੇ ਕੰਨਾਂ ਨਾਲ ਲੱਗ ਕੇ ਕੁੜੀਆਂ ਮੁੰਡੇ ਰੋਂਦੇ ਵੇਖੇ ਉੱਥੇ, ਰੋਂਦੇ, ਕੱਲਾ ਕੰਧ ਨਾਲ ਲੱਗਾ, ਅਥਰੂ ਨਾਲ ਰੋ ਰਿਹਾ, ਆਵਾਜ਼ ਸਿਸਕੀ ਨਾਲ। ਕੋਈ ਬੰਦਾ ਜਾ ਕੇ ਇਹ ਨਹੀਂ ਪੁੱਛ ਰਿਹਾ ਕਿ ਹਾਂਜੀ। ਤੇ ਮੈਂ ਦੇਖਿਆ ਕੁੜੀ ਯਾਰ ਉਹਨੇ ਸਕਰਟ ਜੀ ਪਾਈ ਤੇ ਰੋ ਰਹੀ ਹੈ, ਤੇ ਮੇਰੇ ਨਾਲ ਪਤਾ ਨਹੀਂ ਕੌਣ, ਤੇ ਮੈਂ ਉਹਨੂੰ ਕਿਹਾ ਯਾਰ ਇਹਨੂੰ ਪੁੱਛੀਏ, ਇਹਨੂੰ ਚਾਹ। ਕਹਿੰਦਾ ਉਹ ਭਾਈ ਤੂੰ ਸੀ? ਸਲਮਾਨ ਸੀ। ਕਹਿੰਦਾ ਨਾ ਉਸਤਾਦ ਜੀ ਇਹ ਨਹੀਂ ਕੰਮ ਕਰੋ, ਪਤਾ ਨਹੀਂ ਖਿਜੀ ਹੋਵੇ, ਕਹੇ ਤੂੰ ਕੌਣ ਆ, ਉਹ ਤੇਰੇ ਤੇ ਉਹਨੇ ਅਸੀਂ ਛੁੱਟਣਾ ਨਹੀਂ ਤੇ ਬੱਜੇ। ਸਹੀ ਗੱਲ, ਯਾਨੀ ਇਹ ਉੱਥੇ ਲੈਵਲ ਆ ਵੀ ਅਹਿਸਾਸ ਖਤਮ। ਹਾਂ, ਉਹ ਤੈਨੂੰ ਆਪ ਕਹਿ ਦੇਵੇ ਕਿ ਹਾਏ ਬ੍ਰਦਰ ਹੈਲਪ ਮੀ, ਉਹ ਲੈਦਾ ਗੱਲ ਆ। ਲੇਕਿਨ ਤੁਸੀਂ ਜਾ ਕੇ ਭਾਵੇਂ ਜਿੱਡੀ ਮਰਜ਼ੀ ਨੇਕ ਨੀਤੀ ਨਾਲ ਜਾ ਕੇ ਪੁੱਛੋ, ਮੇਰੀ ਬਹਿਨ ਸਿਸਟਰ ਕਿਆ ਹੁਆ, ਮੇਰੀ ਸਕੀ ਬਾਜੀ ਕਿਆ ਹੁਆ, ਉਹ ਦਿਲ ਕਰੇ ਅੱਗੋਂ ਕਵੇ ਤੈਨੂੰ ਕੀ ਤਕਲੀਫ ਆ, ਕੌਣ ਆ ਤੂੰ, ਠਹਿਰ 1 ਮਿੰਟ, ਡਾਬਾ 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 ਡਾਬਾ। ਤੇ ਫਿਰ ਇਹ ਨਹੀਂ ਕਿ ਤੂੰ ਉੱਥੋਂ ਪੁਲਿਸ ਤੋਂ ਪਹਿਲੇ ਦੌੜ ਜਾਵੇਂ ਤੇ ਤੂੰ ਫੜਿਆ ਨਹੀਂ ਜਾਣਾ ਨਾ। ਉਹਨਾਂ ਨੇ ਆਉਣਾ, ਉਹਨੇ ਕਹਿਣਾ ਇੱਥੇ ਉਹਨੇ ਸਾਰੇ ਕੈਮਰੇ ਦੇਖ ਕੇ, ਉਹਨੇ ਕਹਿਣਾ ਉਹਦੀ ਗੱਡੀ ਨੰਬਰ, ਉਹਨੇ ਕਹਿਣਾ ਨਹੀਂ ਅੱਛਾ ਹੈ, ਫੜ ਉਹਨਾਂ ਨੇ ਲੈਣਾ ਤੈਨੂੰ, ਤੂੰ ਜਿੱਥੇ ਮਰਜ਼ੀ ਭਾਵੇਂ। ਉਸਤਾਦ ਜੀ ਮੈਨੂੰ ਹੀ ਕਿਉਂ ਕਹੀ ਜਾਣਦੇ ਹੋ, ਉਹਨਾਂ ਨੂੰ ਕਹਿ ਲਓ ਯਾਰ ਉਹ ਨੀਅਤ ਵੀ ਤਾਂ ਹੁੰਦੀ ਹੈ ਨਾ। ਮੈਂ ਕਦ ਤੋਂ ਫੜਿਆ ਜਾਣਾ। ਇਹ ਵੀ ਇੱਕ ਕੁੜੀ ਨੂੰ ਰੋਂਦੀ ਨੂੰ ਚੁੱਪ ਕਰਾਉਣ ਡਿਆ। ਹਾਜੀ ਨਹੀਂ ਸੀ ਆਪਣੇ ਕੋਲ, ਆਹੋ ਹਾਈ ਸਾਹਿਬ ਨੇ 20-25 ਸਾਲ ਸਾਊਦੀ ਅਰਬ ਡਰਾਈਵਰੀ ਕੀਤੀ। ਕਹਿੰਦੇ ਮੈਂ ਨਵਾਂ ਗਿਆ ਤੇ ਮੈਂ ਹੁਣ ਹਾਜੀ ਵੀ ਤੈਨੂੰ ਪਤਾ, ਤੇ ਕਹਿੰਦੇ ਮੈਂ ਇੱਕ ਦੁਕਾਨ 'ਚ ਨਾ, ਕੱਪੜੇ ਵਾਲੀ ਦੁਕਾਨ 'ਚ, 2 ਬੁੱਢੀਆਂ ਮੂੰਹ ਨੰਗੇ ਉਹਨਾਂ ਦੇ, ਤੇ ਨਾ ਉਹ ਕੱਪੜਾ ਵੇਖਣ ਦਈਆਂ, ਤੇ ਪੰਜਾਬ ਦੀਆਂ ਕੋਈ, ਤੇ ਉਹਨਾਂ ਨੂੰ ਬਾਹਰ ਸ਼ੁਰਤਾ ਖਲੋਤਾ ਅਰਬੀ 'ਚ ਕਹਿ ਰਿਹਾ ਕਿ ਮੂੰਹ ਢੱਕੋ, ਇਹਨੂੰ ਕੀ ਕਹਿੰਦੇ ਅਰਬੀ 'ਚ, ਕਿ ਨਕਾਬ ਕਰੋ, ਪਰਦਾ ਕਰ, ਪਤਾ ਕਰ ਲਓ ਅਲ ਹਿਜਾਬ। ਚਲ ਹਾਂਜੀ, ਹਿਜਾਬ ਕਰੋ। ਹਲ ਹਿਜਾਬ ਆ। ਹਾਂਜੀ ਸਾਜੀ, ਮਤਲਬ ਉਹਨੂੰ ਕਹਿ ਰਿਹਾ ਕਿ ਵੀ ਮੂੰਹ ਢੱਕ, ਮੂੰਹ ਨੰਗੇ ਨਾ ਕਰੋ, ਢੱਕੋ। ਤੇ ਕਹਿੰਦਾ ਹਾਜੀ, ਉਹ ਕੋ ਕਹਿ ਰਿਹਾ ਕੀ ਇਹ ਕੀ ਕਹਿੰਦੇ ਆ, ਤੇ ਹਾਜੀ ਨੇ ਸੁਣ ਲਿਆ ਕਿ ਇਹ ਪੰਜਾਬਣਾਂ ਨੇ। ਤੇ ਹਾਜੀ ਕਹਿੰਦਾ ਮੈਂ ਸਿਰਫ ਇੰਨਾ ਕਿਹਾ ਉਹਦੇ ਨਾਲ ਖਲੋ ਕੇ ਕਿ ਉਹ ਬਾਜੀ ਉਹ ਕਹਿ ਰਿਹਾ ਹੈ ਕਿ ਮੂੰਹ ਢੱਕ ਲਓ, ਪਰਦਾ ਕਰ ਲਓ। ਕਹਿੰਦਾ ਉਹਨੇ ਮੈਨੂੰ ਇੱਥੋਂ ਫੜ ਲਿਆ, ਉਹਨੇ ਕਿਹਾ ਤੂੰ ਉਹਨਾਂ ਨੂੰ ਜਾਣਦਾ? ਕਹਿੰਦਾ ਮੈਂ ਕਿਹਾ ਨਹੀਂ। ਉਹਨੇ ਕਿਹਾ ਤੂੰ ਇਹਨਾਂ ਨਾਲ ਮੁਖਾਤਬ ਕਿਉਂ ਹੈ, ਬੁਲਾਇਆ ਹੀ ਕਿਉਂ? ਚੱਲ, ਉਹ ਕਹਿੰਦਾ ਮੈਨੂੰ ਫੜ ਕੇ ਉੱਥੇ ਲੈ ਗਿਆ, ਉਹ ਮੇਰਾ ਕਫੀਲ ਆ ਕੇ ਮੈਨੂੰ ਛੁਡਾ ਕੇ ਲੈ ਗਿਆ, ਦੱਸ ਕੇ ਹਿਸਾਬ ਲਾ ਤੂੰ। ਵਾਹ ਵਾਹ ਵਾਹ। ਉਹ ਮਤਲਬ ਕਿ ਤੁਸੀਂ ਔਰਤ ਨੂੰ ਤੰਗ ਕਰ ਹੀ ਨਹੀਂ ਸਕਦੇ, ਤਸੱਵਰ ਹੀ ਨਹੀਂ ਹੈ। ਸਰ ਪਾਕਿਸਤਾਨ 'ਚ ਵੀ ਹਰ ਕਾਨੂੰਨ ਹੈਗਾ, ਅਮਲ ਨਹੀਂ ਹੈਗਾ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ, ਕੱਲ ਫਿਰ ਤੁਹਾਡਾ ਮੁਲਾਕਾਤ ਹੋਏਗੀ, ਤੇ ਸਾਰਿਆਂ ਦੁਆਵਾਂ ਦੇ ਨਾਲ ਤੁਹਾਡੇ ਲਈ ਬਹੁਤ ਪਿਆਰ ਮੁਹੱਬਤ, ਔਰ ਉਸ ਤੋਂ ਬਾਅਦ ਐਂਡ ਤੇ ਪਾਕਿਸਤਾਨ ਲਈ ਸਪੈਸ਼ਲ ਦੁਆ। ਮੈਨੂੰ ਹੁਣ ਜ਼ਰੂਰਤ ਤਾਂ ਬੜੀ ਸਾਲਾਂ ਦੀ ਮਹਿਸੂਸ ਹੋ ਰਹੀ ਹੈ, ਲੇਕਿਨ ਹੁਣ ਚਲੋ ਇਹ ਅੱਲਾ ਨੇ ਦਿਮਾਗ 'ਚ ਗੱਲ ਪਾਤੀ ਕਿ ਅਸੀਂ ਐਂਡ ਤੇ ਸਾਰੇ ਦਿਲੋਂ ਜਾਨ ਦੇ ਨਾਲ ਇੱਕ ਵਾਰੀ ਆਮੀਨ ਕਹਿ ਦਿਆ ਕਰੋ ਮੂੰਹ ਜੀ, ਕਿ ਅੱਲਾ ਪਾਕ ਪਾਕਿਸਤਾਨ ਦੇ ਹਾਲਾਤ ਬਿਹਤਰ ਕਰੇ, ਅੱਲਾ ਪਾਕ ਪਾਕਿਸਤਾਨ ਨੂੰ ਖੁਸ਼ਹਾਲ ਕਰੇ, ਅੱਲਾ ਪਾਕ ਪਾਕਿਸਤਾਨ ਤੋਂ ਜਿੰਨੀਆਂ ਕਰਜ਼ਾ ਲਾਵੇ ਸਾਡਾ, ਔਰ ਸਾਨੂੰ ਆਪਣੇ ਪੈਰਾਂ ਤੇ ਖੜਾ ਕਰ ਦੇਵੇ। ਠੀਕ ਹੈ ਜੀ, ਆਪਣਾ ਖਿਆਲ ਰੱਖੋ, ਕੱਲ ਫਿਰ ਮੁਲਾਕਾਤ ਹੋਏਗੀ। ਅੱਲਾ ਹਾਫਿਜ਼।